ਬਾਈ ਤੁਸੀਂ ਵੀ ਹੋ ਜਾ ਹੁਣ ਪਿੱਛੇ ਚੱਲਦੇ ਚੱਲਦੇ ਇੱਥੇ ਨਹੀਂ ਚੱਲਦੇ ਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੂਨ 1984 ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵੱਲੋਂ ਸਹਿਯੋਗੀ ਜਥੇਬੰਦੀਆਂ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤੇ ਹੋਰ ਸਾਰੇ ਪੰਥਕ ਦਰਦੀਆਂ ਦੇ ਸਹਿਯੋਗ ਦੇ ਨਾਲ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਔਰ ਆਪਣੇ ਸੰਘਰਸ਼ ਦੀ ਫਤਿਹਯਾਬੀ ਦੇ ਲਈ ਘੱਲੂਘਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਯੋਜਿਤ ਕੀਤਾ ਗਿਆ। ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇਗਾ, ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸ ਸੰਘਰਸ਼ ਦੀ ਕਾਮਯਾਬੀ ਦੇ ਲਈ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਏਗੀ। ਔਰ ਇਸ ਘੱਲੂਘਾਰੇ ਨੂੰ ਲੈ ਕੇ ਜਿਸ ਤਰੀਕੇ ਦਾ ਸਟੇਟ ਵੱਲੋਂ ਹਰ ਸਾਲ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਨੂੰ ਤੋੜਿਆ ਜਾਏਗਾ। ਔਰ ਹਰ ਸਾਲ ਦੀ ਤਰ੍ਹਾਂ ਜਿਸ ਤਰੀਕੇ ਦੇ ਨਾਲ 1 ਤੋਂ ਲੈ ਕੇ 6 ਔਰ 7 ਜੂਨ ਤੱਕ ਭਾਰਤੀ ਸੁਰੱਖਿਆ ਫੋਰਸਾਂ ਨੂੰ ਅੰਮ੍ਰਿਤਸਰ ਦੇ ਵਿੱਚ ਡਿਪਲੋਏ ਕੀਤਾ ਜਾਂਦਾ ਹੈ ਔਰ ਲੋਕਾਂ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਸ ਖੌਫ ਨੂੰ ਭੰਨਣ ਦੇ ਲਈ, ਉਸ ਖੌਫ ਨੂੰ ਤੋੜਨ ਦੇ ਲਈ ਔਰ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਜਿਹੇ ਮਾਰਚ ਕਰਨੇ, ਇੱਦਾਂ ਸੜਕਾਂ 'ਤੇ ਉਤਰਨਾ, ਇਹ ਸਿੱਖ ਕੌਮ ਦਾ ਫਰਜ਼ ਆ ਔਰ ਇਹ ਫਰਜ਼ ਅਸੀਂ ਬਖੂਬੀ ਐਸ ਸੱਚ ਨਿਭਾਉਂਦੇ ਰਵਾਂਗੇ। ਔਰ ਇਸ ਡਰ ਨੂੰ ਤੋੜਨ ਦੇ ਲਈ ਸਾਰੀਆਂ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਹੈ, ਜਿਸ ਦੇ ਸਬੰਧ ਦੇ ਵਿੱਚ ਸਾਡਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਵੱਲੋਂ ਆਪਣੀ ਨਫ਼ਰੀ ਨੂੰ ਵਰਤ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਂ ਉਹਨਾਂ ਦੀ ਸੋਚ ਦੀ ਗੱਲ ਨਾ ਕਰੇ, ਉਹਨੂੰ ਭੰਨਣ ਦੇ ਲਈ ਮੈਨੂੰ ਲੱਗਦਾ ਹੈ ਸਾਡਾ ਇਹ ਮੰਨਣਾ, ਦਲ ਖਾਲਸਾ ਦਾ ਇਹ ਮੰਨਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਉਹਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਨੇ। ਉਹਦੇ ਲਈ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਜਿੰਨੇ ਉਹਨਾਂ ਦੇ ਵਹੀਕਲ ਨੇ, ਜਿੰਨੀਆਂ ਉਹਨਾਂ ਦੀਆਂ ਲੀਡਰਸ਼ਿਪ ਦੀਆਂ ਗੱਡੀਆਂ ਨੇ, ਜਿੰਨੇ ਉਹਨਾਂ ਦੇ ਸਾਧਨ ਨੇ, ਜਿੰਨੇ ਉਹਨਾਂ ਦੇ ਨੌਕਰੀ ਕਰਦੇ ਲੋਕ ਨੇ ਜਾਂ ਸੇਵਾ ਕਰਦੇ ਲੋਕ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਐਲਾਨ ਕਰਨਾ ਚਾਹੀਦਾ ਕਿ ਘੱਟੋ ਘੱਟ ਇਹ 1 ਹਫ਼ਤਾ ਉਹ ਆਪਣੀਆਂ ਗੱਡੀਆਂ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਦੇ ਸਾਥੀਆਂ ਦੇ ਸਟicker ਅਤੇ ਝੰਡੇ ਲਾ ਕੇ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰਨ, ਤਾਂ ਕਿ ਜਿੱਥੇ ਆਪਣੇ ਲੋਕਾਂ ਨੂੰ ਸੁਨੇਹਾ ਜਾਵੇ ਉੱਥੇ ਹੀ ਇਹਨਾਂ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਫੜ ਕੇ ਖਲੋਤੇ ਲੋਕਾਂ ਨੂੰ ਵੀ ਇਹ ਸੁਨੇਹਾ ਜਾ ਸਕੇ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਡੇ ਇੱਥੇ ਚੌਂਕਾਂ ਦੇ ਵਿੱਚ ਅਸਾਲਟਾਂ ਮੋਢਿਆਂ 'ਤੇ ਪਾ ਕੇ ਟੰਗਣ ਦੇ ਨਾਲ ਖੌਫਜ਼ਦਾ ਹੋਣ ਵਾਲੇ ਨਹੀਂ ਆ। ਸੋ ਇਹੋ ਜਿਹੇ ਛੋਟੇ ਛੋਟੇ ਕਦਮ ਜਿਹੜੇ ਆ ਸਾਰੀਆਂ ਸੰਸਥਾਵਾਂ ਨੂੰ ਚੁੱਕਣੇ ਚਾਹੀਦੇ ਨੇ। ਉਹਦੇ ਨਾਲ ਹੀ ਦੂਸਰਾ ਜਿਹੜਾ ਅਹਿਮ ਇਸ਼ੂ ਆ ਕਿ ਜਿਸ ਤਰੀਕੇ ਦੇ ਨਾਲ 84 ਦੇ ਵਿੱਚ ਇੰਡੀਅਨ ਸਟੇਟ ਨੇ ਆਪਣੀ ਖੁੱਲ੍ਹੀ ਮਾਈਟ ਵਰਤ ਕੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਢਹਿ ਢੇਰੀ ਕਰਕੇ ਸਿੱਖਾਂ ਦੇ ਹੌਸਲੇ ਪਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੀ। ਅੱਜ ਵੀ ਸਰਕਾਰਾਂ ਸਿੱਧੇ ਤਰੀਕੇ ਦੇ ਨਾਲ ਉਸੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਤੇ ਨਹੀਂ, ਪਰ ਉਹਨਾਂ ਦੇ ਸਿਧਾਂਤ ਨੂੰ ਜ਼ਰੂਰ ਹਮਲੇ ਦੇ ਵਿੱਚ ਰੱਖ ਰਹੀਆਂ ਨੇ। ਅੱਜ ਵੀ ਪੰਜਾਬ ਸਰਕਾਰ ਦੇ ਰਾਹੀਂ ਜਾਂ ਹੋਰ ਸਰਕਾਰਾਂ ਦੇ ਰਾਹੀਂ ਬੇਸ਼ੱਕ ਉਹਦੇ ਵਿੱਚ ਕੁਝ ਸਾਡੇ ਸਿੱਖਾਂ ਦੀ ਭਾਵਨਾ ਵੀ ਮੌਜੂਦ ਆ ਜਿਨ੍ਹਾਂ ਨੂੰ ਅਸੀਂ ਸਰਕਾਰ ਵਾਲੇ ਪਾਸੇ ਨਹੀਂ ਰੱਖਦੇ, ਪਰ ਅਸੀਂ ਇਹ ਮੰਨਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਪਣੇ ਅੜੀਅਲ ਰਵੱਈਏ ਦੇ ਉੱਤੇ ਅੜੀ ਹੋਈ ਆ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਲਿਆਂਦਾ ਗਿਆ ਆ ਉਹ ਸਿੱਧੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਆ। ਅੱਜ ਵੀ ਸਰਕਾਰਾਂ ਜਥੇਦਾਰਾਂ ਦੇ ਰਾਹੀਂ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਸੋ ਭਾਰਤੀ ਜਿਹੜਾ ਸਿਸਟਮ ਆ ਉਹਦੇ ਹਮਲੇ ਅੱਜ ਵੀ ਸਾਡੇ ਉੱਤੇ ਜਿਹੜੇ ਨਿਰੰਤਰ ਜਾਰੀ ਨੇ। ਸੋ 6 ਤਰੀਕ ਤੋਂ ਬਾਅਦ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਆ, ਉਹਦੇ ਵਿੱਚ ਅਸੀਂ ਇਹ ਆਸ ਕਰਾਂਗੇ ਕਿ ਪੰਥਕ ਜਜ਼ਬਿਆਂ ਨੂੰ ਮੁੱਖ ਰੱਖਦਿਆਂ ਫੈਸਲੇ ਲਏ ਜਾਣਗੇ ਔਰ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਪੰਥ ਦੀਆਂ ਭਾਵਨਾਵਾਂ ਨੂੰ ਸਮਝੇ, ਸਾਡੇ ਸਿਧਾਂਤਾਂ ਨੂੰ ਸਾਫ਼ ਸਮਝੇ। ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਪਈ। ਉਹਨਾਂ ਨੂੰ ਇਹ ਚਾਹੀਦਾ ਕਿ ਆਪਣਾ ਇਹ ਕਾਨੂੰਨ ਜਿਹੜਾ ਆ ਵਾਪਸ ਲੈਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਸਾਡੇ ਪੰਥਕ ਮਸਲਿਆਂ ਦੇ ਵਿੱਚ ਨਾ ਕਰਨ। ਤੀਸਰਾ ਇਸ਼ੂ ਜਿਹੜਾ ਇਸੇ ਘੱਲੂਘਾਰੇ ਦੇ ਨਾਲ ਸੰਬੰਧਿਤ ਆ ਬੇਨਤੀ ਰੂਪ ਦੇ ਵਿੱਚ, ਇਹ ਆ ਕਿ 6 ਤਰੀਕ ਨੂੰ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੀ ਕੌਮ ਇਕੱਤਰ ਹੁੰਦੀ ਆ ਔਰ ਜਿਸ ਤਰੀਕੇ ਦਾ ਮਾਹੌਲ ਉੱਥੇ ਵੀ ਭਾਰਤੀ ਨਫ਼ਰੀ ਦੇ ਰਾਹੀਂ ਜਾਂ ਕਹ ਲਓ ਕਿ ਜਿਹੜੀ ਉਹਨਾਂ ਦੇ ਅਧੀਨ ਆਉਂਦੀ ਅੱਗੇ ਪੰਜਾਬ ਪੁਲਿਸ ਹੈ ਉਹਦੇ ਰਾਹੀਂ ਸਿਰਜਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ ਪਹਿਲਾਂ ਹੀ ਜਾ ਕੇ ਸਾਰੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜੇ ਕੋਈ ਸਿੱਖ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਜਾਂਦਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਫਿਲਟਰ ਲਾਵੇ
ਕਿ ਭਾਈ ਕਿੰਨੇ ਕੁ ਸਿੰਘ ਜਾ ਸਕਦੇ ਨੇ ਜਾਂ ਕੌਣ ਜਾ ਸਕਦਾ, ਤੇ ਸਮਝ ਵੀ ਆਉਂਦੀ ਆ। ਪਰ ਜੇ ਸਾਡੇ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਦੇ ਉੱਤੇ ਕੋਈ ਪੰਜਾਬ ਪੁਲਿਸ ਦਾ SHO ਜਾਂ SP ਜਾਂ SSP ਖੜ ਕੇ ਸਾਡੇ ਜਥੇਬੰਦੀਆਂ ਦੇ ਉੱਤੇ ਜਾਂ ਕਿਸੇ ਵੀ ਸਿੰਘ ਦੇ ਉੱਤੇ ਫਿਲਟਰ ਲਾਵੇ ਕਿ ਤੁਸੀਂ ਜਾਓ ਤੇ ਤੁਸੀਂ ਨਾ ਜਾਓ, ਤੇ ਇਦੋਂ ਵੱਡੀ ਸ਼ਰਮ ਦੀ ਗੱਲ ਸਾਡੇ ਵਾਸਤੇ ਹੋਰ ਕੋਈ ਨਹੀਂ ਹੈਗੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਕਿ ਜਦੋਂ ਪ੍ਰਬੰਧ ਤੁਹਾਡੇ ਅਧੀਨ ਆ ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਇੰਨੀ ਫੋਰਸ ਜਿਹੜੀ ਉਹ ਨਹੀਂ ਜਾਣੀ ਚਾਹੀਦੀ। ਦੋ ਟੁਕ ਜਵਾਬ ਦਿੱਤੇ ਜਾਣੇ ਚਾਹੀਦੇ ਨੇ। ਜੇ ਫੋਰਸ ਇਹਨਾਂ ਦੀ ਮਰਜ਼ੀ ਨਾਲ ਜਾਂਦੀ ਆ, ਇਹਨਾਂ ਨੂੰ ਪੁੱਛ ਕੇ ਜਾਂਦੀ ਆ, ਤੇ ਇਹ ਬੜੀ ਮਾੜੀ ਗੱਲ ਆ। ਤੇ ਜੇ ਇਹਨਾਂ ਨੂੰ ਬਿਨਾਂ ਪੁੱਛੇ ਜਾ ਕੇ ਇਹੋ ਜਿਹਾ ਰਵੱਈਆ ਕਰਦੀ ਆ ਤੇ ਫਿਰ ਤਾਂ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਕਿ ਕੀ ਸਾਡੀ ਟਾਸਕ ਫੋਰਸ ਜਾਂ ਸਾਡੇ ਪ੍ਰਬੰਧ ਇੰਨੇ ਊਣੇ ਰਹਿ ਗਏ ਨੇ ਕਿ ਸਾਨੂੰ ਇਹੋ ਜਿਹੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਦਾ ਜਿਹੜਾ ਆਸਰਾ ਲੈਣਾ ਪੈ ਰਿਹਾ। ਸੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ 6 ਜੂਨ ਅੰਮ੍ਰਿਤਸਰ ਬੰਦ ਦੀ ਕਾਲ ਵੀ ਦਿੰਦੇ ਹਾਂ ਔਰ ਅੰਮ੍ਰਿਤਸਰ ਵਾਸੀਆਂ ਨੇ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਉਹ ਸਾਡੀ ਇਸ ਪੀੜਾ ਦੇ ਵਿੱਚ ਜਿਵੇਂ ਪਹਿਲਾਂ ਸ਼ਾਮਲ ਹੁੰਦੇ ਰਹੇ ਨੇ, ਇਸ ਸਾਲ ਵੀ ਅੰਮ੍ਰਿਤਸਰ ਨੂੰ ਮੁਕੰਮਲ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ। ਔਰ ਇਸ ਬੰਦ ਦੇ ਵਿੱਚ ਅਸੀਂ ਫੇਰ ਰਿਪੀਟ ਕਰ ਦਈਏ, ਪਹਿਲਾਂ ਵੀ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਡੱਕੀ ਜਾਏਗੀ। ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬਿਲਕੁਲ ਬੰਦ ਨਹੀਂ ਰਹਿਣਗੀਆਂ, ਉਹ ਬੰਦ ਤੋਂ ਬਾਹਰ ਰਹਿਣਗੀਆਂ। ਹਸਪੀਟਲ ਤੇ ਮੈਡੀਸਨ ਦੀਆਂ ਦੁਕਾਨਾਂ ਜਿਹੜੀਆਂ ਨੇ ਸਭ ਖੁੱਲ੍ਹੀਆਂ ਰਹਿਣਗੀਆਂ। ਆਵਾਜਾਈ ਆਮ ਦੀ ਤਰ੍ਹਾਂ ਖੁੱਲ੍ਹੀ ਰਹੇਗੀ। ਬਾਕੀ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਜਿਹੜੇ ਆ ਉਹ ਬੰਦ ਰਹਿਣਗੇ, ਤਾਂ ਕਿ ਬੰਦ ਕਰਕੇ ਅਸੀਂ ਸਰਕਾਰ ਨੂੰ ਵੀ ਤੇ ਆਪਣੇ ਲੋਕਾਂ 'ਚ ਵੀ ਸੁਨੇਹਾ ਦੇ ਸਕੀਏ ਕਿ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਾਡੇ ਯੋਧਿਆਂ ਨੇ ਜੂਝ ਕੇ ਸ਼ਹਾਦਤਾਂ ਪਾਈਆਂ ਔਰ ਉਸ ਹਮਲੇ ਦੀ ਪੀੜਾ ਅੱਜ ਵੀ ਸਾਡੇ ਜ਼ਿਹਨ ਦੇ ਵਿੱਚ ਸੱਚ ਮੌਜੂਦ ਆ। ਔਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਕਿ ਜਿਹੜੇ ਬਾਕੀ ਪੰਥਕ ਆਗੂ ਆਏ ਨੇ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ। ਸੋ ਪ੍ਰੋਫੈਸਰ ਮਹਿੰਦਰਪਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਸਰਦਾਰ ਕੰਵਰਪਾਲ ਸਿੰਘ ਹੁਣੀ ਮੇਰੇ ਨਾਲ ਖੜੇ ਨੇ। ਸੋ ਇਹਨਾਂ ਆਗੂਆਂ ਨੂੰ ਆਪੋ ਆਪਣੇ ਜਿਹੜੇ ਬਿਆਨ ਆ ਉਹ ਇਸ ਘੱਲੂਘਾਰੇ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਟੂਕ ਮਾਤਰ ਜਾਂ ਬਿਲਕੁਲ ਇਸ ਘੱਲੂਘਾਰੇ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਏਗਾ ਤਾਂ ਸਿਰਫ ਉਹੀ ਲਿਆ ਜਾਏਗਾ। ਬਾਕੀ ਜਿਹੜੀ ਪੰਜਾਬ ਦੀ ਪੋਲੀਟਿਕਸ ਜਾਂ ਜਿਹੜੇ ਇਸ਼ੂ ਚੱਲਦੇ ਨੇ ਉਹਨਾਂ ਸਵਾਲਾਂ ਨੂੰ ਜਿਹੜਾ ਆ ਉਹ ਅੱਜ ਦੀ ਘੜੀ ਅਸੀਂ ਵਿਸ਼ਰਾਮ ਦਿੰਦੇ ਹਾਂ। ਉਹਨਾਂ ਦੇ ਬਾਰੇ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂ ਬਤੌਰ ਜਨਰਲ ਸਕੱਤਰ ਅੱਜ ਦੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਇਆ। ਇਸ ਮਾਰਚ ਦਾ ਜਿਵੇਂ ਬਰੀਫ ਕੀਤਾ ਹੈ ਸਰਦਾਰ ਪਰਮਜੀਤ ਸਿੰਘ ਮੰਡ ਸਾਹਿਬ ਨੇ, ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹਦੇ ਨਾਲ ਇਨ ਬਿਨ ਸਹਿਮਤ ਹੁੰਦੇ ਹੋਏ ਇਹ ਗੱਲ ਜ਼ਰੂਰ ਮੀਡੀਆ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ 1984 ਤੋਂ ਲੈ ਕੇ ਅੱਜ ਤੱਕ ਜਿੰਨਾ ਕੁ ਤਸ਼ੱਦਦ ਇੰਡੀਅਨ ਸਟੇਟ ਸਾਡੇ ਤੇ ਕਰ ਸਕਦੀ ਸੀ ਉਹਨੇ ਕੀਤਾ ਤੇ ਜਾਰੀ ਹੈ। ਪਰ ਇਹ ਜਿਹੜੇ ਹੌਸਲੇ ਜਿਹੜੇ ਅੱਜ ਦਿਸ ਰਹੇ ਨੇ, ਜਿਹੜੇ ਕੱਲ੍ਹ ਦਿਖਣਗੇ, ਇਹ ਲਗਾਤਾਰ 42 ਸਾਲ ਤੋਂ ਇਸ ਗੱਲ ਦੀ ਸ਼ਾਦੀ ਭਰਦੇ ਨੇ ਕਿ ਸਿੱਖ ਕੌਮ ਹਜੇ ਬਿਲਕੁਲ ਉਹਨਾਂ ਪੈਰਾਮੀਟਰਸ ਦੇ ਉੱਤੇ ਹੀ ਪਹਿਰਾ ਦੇ ਰਹੀ ਹੈ ਜੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਿਖਾਏ ਸੀ। ਸਾਡਾ ਇਕੱਠੇ ਹੋਣਾ, ਇਕੱਠੇ ਚੱਲਣਾ, ਹਰ ਚੀਜ਼ ਦੇ ਵਿੱਚ ਸਾਥ ਦੇਣਾ, ਇਹਦਾ ਮੇਨ ਮੁੱਦਾ ਇਹ ਹੈ ਕਿ ਅਸੀਂ ਦੋਨੋਂ ਜਥੇਬੰਦੀਆਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹਰ ਪੱਧਰ ਤੇ ਬਿਲਕੁਲ ਇੱਕੋ ਹੀ ਖਿਆਲ ਰੱਖਦੇ ਹਾਂ ਅਤੇ ਇੱਕੋ ਹੀ ਤਰ੍ਹਾਂ ਨਾਲ ਅੱਗੇ ਚੱਲਣਾ ਚਾਹੁੰਦੇ ਹਾਂ। ਸੋ ਮੈਂ ਆਪਣੀ ਕੌਮ ਵੱਲੋਂ ਅੱਜ ਮੀਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਸੁਨੇਹਾ ਦੇ ਕੇ ਕਿ ਵਿਪਰਵਾਦੀ ਸੋਚ ਚਾਹੇ ਉਹ ਜਮਨਾ ਤੋਂ ਪਾਰਲੇ ਪਾਸਿਓਂ ਆਵੇ ਜਾਂ ਸਤਲੁਜ ਤੋਂ ਜਮਨਾ ਦੇ ਵਿਚਾਲੇ ਰਹਿ ਕੇ ਕੋਈ ਵਿਪਰਵਾਦੀ ਸੋਚ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇ, ਉਹਨੂੰ ਭਾਂਜ ਦੇਵਾਂਗੇ, ਦਿੱਤੀ ਹੈ ਤੇ ਅੱਗੇ ਵੀ ਦੇਵਾਂਗੇ। ਪਰ ਖਾਲਿਸਤਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਾਰਚ ਖਾਲਸਾ ਪੰਥ ਦੇ ਉਸ ਜਜ਼ਬੇ, ਜੋਸ਼ ਤੇ ਹੁਲਾਸ ਦਾ ਪ੍ਰਤੀਕ ਹੈ ਜਿਸ ਜਜ਼ਬੇ, ਜੋਸ਼ ਤੇ ਹੁਲਾਸ ਦੇ ਨਾਲ ਅੱਜ ਦੇ ਦਿਨ ਘਮਸਾਨ ਦੀ ਅਸਾਮੀ ਜੰਗ ਲੜੀ ਜਾ ਰਹੀ ਸੀ। ਸਰਕਾਰ ਖਾਲਸਾ ਪੰਥ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਦਾ ਯਤਨ ਕਰ ਰਹੀ ਸੀ, ਲੇਕਿਨ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ, ਜਨਰਲ ਸ਼ਬੇਗ ਸਿੰਘ ਦੀ ਕਮਾਂਡ ਹੇਠ, ਭਾਈ ਅਮਰੀਕ ਸਿੰਘ ਜੀ ਦੀ ਵੀ ਅਗਵਾਈ ਹੇਠ ਖਾਲਸਾ ਪੰਥ ਟੈਂਕਾਂ ਤੇ ਤੋਪਾਂ ਦੇ ਨਾਲ ਜੂਝ ਰਿਹਾ ਸੀ।
ਉਸਨੇ ਹਿੰਦੁਸਤਾਨ ਦੇ ਤੌਰ ਹਿਲਾ ਕੇ ਦੱਸ ਦਿੱਤਾ ਸੀ ਕਿ ਖਾਲਸਾ ਪੰਥ ਆਪਣੇ ਪੰਥਕ ਨਿਸ਼ਾਨੇ ਪੂਰਨ ਪ੍ਰਭੁਤਾ ਸੰਪੰਨ ਖਾਲਿਸਤਾਨ ਤੱਕ ਉਹਨਾਂ ਚਿਰ ਜੂਝਦਾ ਰਹੇਗਾ, ਉਹਨਾਂ ਚਿਰ ਲੜਦਾ ਰਹੇਗਾ, ਉਹਨਾਂ ਚਿਰ ਵਿਚਰਦਾ ਰਹੇਗਾ ਤੇ ਸ਼ਹੀਦੀਆਂ ਪਾਉਂਦਾ ਰਹੇਗਾ। ਤੇ ਇਹ ਮਾਰਚ ਅੱਜ ਉਹ ਪ੍ਰਗਟਾਵਾ ਕਰ ਰਿਹਾ ਹੈ ਕਿ ਸਰਕਾਰ ਨੇ, ਹਿੰਦ ਸਟੇਟ ਨੇ, ਇਹ ਹਮਲਾ ਹਿੰਦ ਸਟੇਟ ਦਾ ਸੀ, ਇਹ ਕਿਸੇ ਇਕੱਲੀਕਾਰੀ ਪਾਰਟੀ ਦਾ ਨਹੀਂ ਸੀ, ਜਿਹਦੇ ਵਿੱਚ ਹਿੰਦ ਸਟੇਟ ਦੀਆਂ ਸਾਰੀਆਂ ਹੀ ਪੰਥ ਵਿਰੋਧੀ ਸਿਆਸੀ ਪਾਰਟੀਆਂ ਦੀ ਸੋਚ ਸ਼ਾਮਲ ਸੀ। ਵਿਦੇਸ਼ੀ ਤਾਕਤਾਂ ਦੋ ਪ੍ਰਮੁੱਖ ਸੋਵੀਅਤ ਯੂਨੀਅਨ ਤੇ ਯੂਕੇ ਦੀ ਵੀ ਹਮਾਇਤ ਤੇ ਸਲਾਹ ਸ਼ਾਮਲ ਸੀ, ਲੇਕਿਨ ਖਾਲਸਾ ਪੰਥ ਨੇ ਇਸ ਅਸਾਮੀ ਜੰਗ ਲੜ ਕੇ ਦੱਸ ਦਿੱਤਾ ਸੀ ਕਿ ਅਸੀਂ ਨਾ ਮਟਾਏ ਜਾ ਸਕਦੇ ਹਾਂ, ਨਾ ਦਬਾਏ ਜਾ ਸਕਦੇ ਹਾਂ ਤੇ ਨਾ ਡਰ ਸਕਦੇ ਹਾਂ। ਅਸੀਂ ਚੂਕਾਰ ਅਜ਼ ਹਮਾਹਿਰ ਤੇ ਦਰਗਜ਼ਸ਼ਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤੇ ਪੈਗਾਮ ਉੱਤੇ ਪਹਿਰਾ ਦਿੰਦੇ ਰਹਾਂਗੇ ਔਰ ਉਹਨਾਂ ਚਿਰ ਦਿੰਦੇ ਰਹਾਂਗੇ ਜਿੰਨਾ ਚਿਰ ਅਸੀਂ ਆਪਣੀ ਪੰਥਕ ਮੰਜ਼ਿਲ ਜੋ ਅਜੇ ਅਧੂਰੀ ਜਾਪਦੀ ਹੈ ਸਰ ਨਹੀਂ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਮੌਕੇ ਭਾਰਤ ਸਰਕਾਰ ਨੇ ਆਪਣੀਆਂ ਫੌਜਾਂ ਦਰਬਾਰ ਸਾਹਿਬ ਭੇਜ ਕੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟੈਂਕਾਂ ਦੇ ਨਾਲ ਢਹਿ ਢੇਰੀ ਕਰਕੇ ਖਾਲਸਾ ਪੰਥ ਦੇ ਨਾਲ ਜੋ ਜੰਗ ਛੇੜੀ ਸੀ ਉਹ ਅੱਜ ਵੀ ਜਾਰੀ ਹੈ, ਉਹ 42 ਵਰਿਆਂ ਤੋਂ ਬਾਅਦ ਵੀ ਜਾਰੀ ਹੈ। ਔਰ ਜਿਹੜਾ ਇਹ ਚੈਪਟਰ ਸੀ ਘੱਲੂਘਾਰੇ ਦਾ, ਜਿਹਨੂੰ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਆ, ਇਹ ਸਿੱਖ ਇਤਿਹਾਸ ਦੇ ਵਿੱਚ ਗੌਰਵਮਈ ਚੈਪਟਰ ਹੈ। ਸ਼ਹੀਦਾਂ ਦੀ ਲਾਸਟ ਵਿਲ ਤੇ ਵਿਸ਼ ਖਾਲਿਸਤਾਨ ਸੀ, ਜਿਸ ਦੀ ਪੂਰਤੀ ਲਈ 42 ਵਰਿਆਂ ਤੋਂ ਖਾਲਸਾ ਪੰਥ ਲੜ ਰਿਹਾ, ਸੰਘਰਸ਼ ਕਰ ਰਿਹਾ, ਯਤਨਸ਼ੀਲ ਹੈ। ਔਰ ਇਹ ਜੰਗ, ਇਹ ਲੜਾਈ ਫਤਿਹਯਾਬੀ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਨੇ ਜਿਹੜਾ ਸਤਕਾਰ ਸੋਧ ਕਾਨੂੰਨ ਲਿਆਂਦਾ, ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਅਕਾਲ ਤਖਤ ਅਤੇ ਗੁਰੂ ਪੰਥ ਦੀ ਪਾਤਸ਼ਾਹ ਅਧਿਕਾਰ ਦੀ ਉਲੰਘਣਾ ਹੈ। ਸਰਕਾਰ ਦਾ ਕੋਈ ਬਿਜ਼ਨਸ ਨਹੀਂ ਹੈ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ। ਸਰਕਾਰ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ। ਅਸੀਂ ਵੇਟ ਕਰ ਰਹੇ ਹਾਂ, ਸਾਡੀਆਂ ਨਜ਼ਰਾਂ ਨੇ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਹੋਣ ਵਾਲੀ ਮੀਟਿੰਗ ਦੇ ਉੱਤੇ। ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ, ਸਰਕਾਰ ਇਸ ਟਕਰਾਅ ਲਈ ਜ਼ਿੰਮੇਵਾਰ ਹੋਏਗੀ ਜੇ ਉਦੋਂ ਤੱਕ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਵਰੇਗੰਢ ਆਪਣੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾਈ ਜਾ ਰਹੀ ਆ। ਇਕੱਲੀ ਇੱਥੇ ਤੱਕ ਸੀਮਤ ਨਹੀਂ ਗੀ, ਅਲੱਗ-ਅਲੱਗ ਮੁਲਕਾਂ ਦੇ ਵਿੱਚ ਇਹ ਘੱਲੂਘਾਰਾ ਜਿਹੜਾ ਆ ਉਹਨੂੰ ਯਾਦ ਕੀਤਾ ਜਾ ਰਿਹਾ। ਔਰ ਅੱਜ ਸਵੇਰੇ ਵੀ ਅਮਰੀਕਾ ਤੋਂ ਇਹ ਖਬਰ ਹੈ ਕਿ ਵਾਸ਼ਿੰਗਟਨ DC ਦੇ ਵਿੱਚ ਉਹਨਾਂ ਦੀ ਅਸੈਂਬਲੀ ਦੇ ਵਿੱਚ ਵੀ ਇਸ ਘੱਲੂਘਾਰੇ ਨੂੰ ਯਾਦ ਕਰਦੇ ਅਰਦਾਸ ਸਮਾਗਮ ਹੋਇਆ। ਔਰ ਸਾਡੇ ਉਹਨਾਂ ਅਮਰੀਕਾ ਦੇ ਸਿੰਘਾਂ ਦਾ ਵੀ ਔਰ ਪੂਰੀ ਦੁਨੀਆ ਦੇ ਵਿੱਚ ਵੱਸਦੇ ਸਾਰੇ ਸਿੱਖ ਡਾਇਸਪੋਰੇ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ। ਬੇਸ਼ੱਕ ਉਹ ਪੰਜਾਬ ਤੋਂ ਬਾਹਰ ਚਲੇ ਗਏ ਨੇ, ਪਰ ਉੱਥੇ ਜਾ ਕੇ ਵੀ ਉਹਨਾਂ ਸਿੱਖ ਸੰਘਰਸ਼ ਨੂੰ ਦੁਨੀਆ ਦੇ ਅਲੱਗ-ਅਲੱਗ ਜਿਹੜੀਆਂ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਲੈ ਕੇ ਗਏ ਨੇ। ਸੋ ਅਮਰੀਕਾ ਤੋਂ ਲੈ ਕੇ UK, ਕੈਨੇਡਾ, ਆਸਟ੍ਰੇਲੀਆ ਔਰ ਪੂਰੇ ਯੂਰਪ ਦੇ ਮੁਲਕਾਂ ਦੇ ਵਿੱਚ ਵੱਸਦੇ ਡਾਇਸਪੋਰੇ ਦਾ ਵੀ ਜਿਹੜੀ ਅਸੀਂ ਇੱਥੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਪੰਜਾਬ ਦੀ ਧਰਤੀ ਤੇ ਲਵਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਜਰ ਨੈਲ ਸਿੰਘ ਵਾਹਿਦ ਲੀਡਰ ਨੇ ਜਿਹੜੇ ਆਪਣੇ ਧਾਰਮਿਕ ਅਕੀਦਿਆਂ, ਮਕਸਦ ਅਤੇ ਸਿੱਖ ਨੇਸ਼ਨ ਦੇ ਲਈ ਲੜੇ, ਜੂਝੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। 2 ਮਿੰਟ ਆ ਜਾਓ ਜੀ। ਜਿੱਥੇ ਅਸੀਂ ਅੱਜ ਸ਼ਹੀਦਾਂ ਨੂੰ ਦਰਬਾਰ ਸਾਹਿਬ ਦੇ ਇਮਾਰਤਾਂ, ਅਕਾਲ ਤਖਤ ਸਾਹਿਬ ਦੇ ਢਹਿ ਢੇਰੀ ਨੂੰ, ਸਿੱਖ ਸੋਚ ਦੀ ਵਿੱਦਿਆ ਦੀ ਕੇਂਦਰ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਨੂੰ ਚੇਤੇ ਕਰਦੇ ਹੋਏ ਖਾਲਸੇ ਰਾਜ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ। ਉੱਥੇ ਸਤਕਾਰ ਐਕਟ ਦਾ ਸਪਸ਼ਟ ਰੂਪ 'ਚ ਵਿਰੋਧ ਕਰਦੇ ਹਾਂ ਔਰ ਸਿੰਘ ਸਾਹਿਬਾਨ ਜਿਹੜੇ SGPC ਹੈ
ਉਹਨਾਂ ਨੂੰ ਮੁੜ ਚੇਤੇ ਕਰਾਉਂਦੇ ਹਾਂ ਕਿ ਕੇਂਦਰ ਦੀ ਸਰਕਾਰ ਨੇ ਜਿੱਥੇ ਸਾਡੇ ਇਮਾਰਤਾਂ ਨੂੰ ਹਮਲਾ ਕੀਤਾ, ਸਿੰਘਾਂ ਸਿੰਘੜੀਆਂ ਨੂੰ ਸ਼ਹੀਦ ਕੀਤਾ, ਉਹਨਾਂ ਨੇ ਹੁਣ ਮਜਬੂਰ ਕਰਤਾ ਹੈ ਕਿ ਸਿੱਖ ਬੱਚੇ ਸਕੂਲਾਂ ਦੇ ਵਿੱਚ ਵੰਦੇ ਮਾਤਰਮ ਦਾ ਗਾਣ ਤੇ ਮਜਬੂਰ ਕੀਤੇ ਜਾਣਗੇ। ਇਹ ਐਕਟ ਪਾਸ ਹੋਣ ਤੇ ਆ ਰਿਹਾ, ਇਹਦਾ ਕੈਬਨਿਟ ਨੇ ਪਾਸ ਕੀਤੀ ਹੋਈ ਹੈ, ਜਿਹਦੇ ਵਿੱਚ ਸਿੱਖ ਸੋਚ ਤੇ ਖਿਆਲਾਤ ਜੋ ਕਿ ਕੱਲਾ ਤੇ ਕੱਲਾ ਏਕ ਓਂਕਾਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ ਹੈ, ਉਸ ਸੋਚ ਦੇ ਵਿਰੋਧ 'ਚ ਇਹ ਐਕਟ ਇਸ ਦੇਸ਼ ਨੂੰ ਮਾਂ ਦੇ ਰੂਪ 'ਚ, ਜਿਸ ਨੂੰ ਅੱਗੇ ਸਤਿਕਾਰਯੋਗ ਹਿੰਦੂ ਧਰਮ ਦੇ 10 ਬਾਹਾਂ ਵਾਲੇ ਦੁਰਗਾ ਮਾਤਾ ਦੇ ਰੂਪ 'ਚ ਔਰ ਸਪਸ਼ਟ ਰੂਪ 'ਚ ਗਾਇਨ 'ਚ ਕਿਹਾ ਜਾਂਦਾ ਹੈ ਕਿ ਬੁੱਤ ਮੰਦਿਰਾਂ 'ਚ ਧਰੇ ਜਾਣਗੇ, ਜੋ ਕਿ ਸਾਨੂੰ ਚੇਤੇ ਦਿਵਾਉਂਦਾ ਹੈ ਕਿ ਸਿੰਘ ਸਭਾ ਦੀ ਲਹਿਰ ਨੇ ਸਾਡੇ ਗੁਰੂ ਘਰਾਂ ਨੂੰ ਬੁੱਤਾਂ ਤੋਂ ਆਜ਼ਾਦ ਕਰਕੇ, ਹੋਰ ਕੁੜੈਤਾਂ ਤੋਂ ਆਜ਼ਾਦ ਕਰਕੇ ਆ ਜਿਹੜਾ ਸਾਡਾ ਮੌਜੂਦਾ SGPC ਹੈ, ਜਿਸ ਦੇ ਜਮਹੂਰੀਅਤ ਬੰਦ ਕਰਕੇ ਅੱਜ ਵੀ ਸਿੱਖ ਕੌਮ ਨੂੰ ਇਕੱਠਾ ਨਹੀਂ ਹੋਣ ਦੇ ਰਹੇ, ਗੁਲਾਮੀ 'ਚ ਅੱਜ ਵੀ ਰੱਖ ਰਹੇ ਹਾਂ। ਸੋ ਜਿੱਥੇ ਅਸੀਂ ਆਪਣੇ ਇਤਿਹਾਸ ਨੂੰ ਚੇਤੇ ਕਰਦੇ ਹਾਂ, ਜੋ ਮੌਜੂਦਾ ਹਾਲਾਤ ਸਾਡੇ ਉੱਤੇ ਬਰਸ ਰਹੇ ਹਨ, ਉਹਨੂੰ ਨਿੰਦਦੇ ਹੋਏ ਅੱਜ ਮਾਰਚ 'ਚ ਪ੍ਰਣ ਕਰਦੇ ਹਾਂ ਕਿ ਇਹਦਾ ਵੀ ਅਸੀਂ ਮੁਕਾਬਲਾ ਕਰਾਂਗੇ, ਜਿਵੇਂ ਸਾਡੇ ਸਿੰਘ ਸ਼ਹੀਦਾਂ ਨੇ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ ਦੇ ਸਬੰਧ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਗੁਰਦੁਆਰਾ ਸ੍ਰੀ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਜਿਸ ਤਰੀਕੇ ਦਾ ਅੱਜ ਮਾਹੌਲ ਹੈ, ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਮਾਰਚ ਦੇ ਰੂਪ ਦੇ ਵਿੱਚ ਲਾਮਬੰਦ ਹੋ ਕੇ ਇੱਕ ਵੱਡਾ ਮਾਰਚ ਕੀਤਾ ਜਾ ਰਿਹਾ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮਾਨ ਸਿੰਘ ਮਾਨ ਨੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਅੱਜ ਘੱਲੂਘਾਰੇ ਨੂੰ ਲੈ ਕੇ ਮਾਰਚ ਕੱਢਿਆ ਜਾ ਰਿਹਾ, ਕਿਵੇਂ ਦੇਖਦੇ ਹੋ ਜੀ? ਜੋ 1984 ਦੇ ਵਿੱਚ ਸਾਡੇ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਜਗਾਉਣ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਸਮੇਤ ਸਾਥੀਆਂ ਸਟੈਂਡ ਲਿੱਤਾ ਸੀ, ਉਹ ਕਦੇ ਵੀ ਕੌਮ ਭੁੱਲ ਨਹੀਂ ਸਕਦੀ। ਗੁਲਾਮ ਸੋਚ ਨੂੰ ਆਜ਼ਾਦ ਕਰਨ ਵਾਸਤੇ ਖਾਲਿਸਤਾਨ ਦੀਆਂ ਨੀਹਾਂ ਉਹਨਾਂ ਨੇ ਆਪਣੀ ਸ਼ਹਾਦਤ ਨਾਲ ਭਰ ਕੇ ਅੱਜ ਆਪਣੀ ਨੌਜਵਾਨ ਯੂਥ ਦੇ ਵਿੱਚ ਇੱਕ ਇਹੋ ਜਿਹੀ ਉਤਸ਼ਾਹ ਭਰੀ ਹੈ, ਜਿਹਦੇ ਮਗਰ ਝੰਡੇ ਲੈ ਕੇ ਗੁਰੂ ਕੇ ਸਿੱਖ ਉਸ ਸੋਚ ਨੂੰ ਉਭਾਰਨ ਵਾਸਤੇ ਮਾਰਚ ਕਰ ਰਹੇ ਹਨ। ਸਾਡੀ ਖੁਸ਼ਕਿਸਮਤੀ ਹੈ ਕਿ ਇਹੋ ਜਿਹੇ ਸ਼ਹੀਦਾਂ ਨੂੰ ਅਸੀਂ ਅੱਜ ਯਾਦ ਵੀ ਕਰ ਰਹੇ ਹਾਂ ਔਰ ਆਪਣੇ ਹੱਕਾਂ ਤੇ ਪਹਿਰਾ ਵੀ ਦੇ ਰਹੇ ਹਾਂ, ਕਿਉਂਕਿ ਇਹਨਾਂ ਨੇ ਸਾਨੂੰ ਸਿਖਾਇਆ। ਮਾਨ ਸਾਹਿਬ, ਕੀ ਲੱਗਦਾ ਕਿ ਜਿਹੜੀ ਨੌਜਵਾਨੀ ਖਾਸ ਤੌਰ ਤੇ ਯੂਥ ਹੈ, ਕਿਤੇ ਨਾ ਕਿਤੇ ਬਹੁਤ ਸਾਰੇ ਕਨਫਲਿਕਟ ਲੈਂਦੇ ਨੇ, ਕੀ ਲੱਗਦਾ ਕਿ ਉਹਨਾਂ ਨੌਜਵਾਨਾਂ ਨੂੰ ਨਾਲ ਜੋੜਨ ਵਾਸਤੇ ਜਾਂ ਆਪਦੇ ਪੁਰਖਿਆਂ ਦਾ ਇਤਿਹਾਸ ਦੱਸਣ ਵਾਸਤੇ ਕਿਹੜੀਆਂ ਚੀਜ਼ਾਂ ਦੀ ਲੋੜ ਜਾਪਦੀ ਹੈ ਜੀ? ਜਿਹੜਾ ਲਗਾਤਾਰ ਸਟੇਟ ਰਿਪਰੈਸ਼ਨ ਨੇ ਨਜਾਇਜ਼ ਮਰਜ਼ਾਦਾ ਵਿੱਚ ਰਹੋ। ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਮਾਰਚ ਕੀਤਾ ਜਾ ਰਿਹਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀਆਂ ਤਸਵੀਰਾਂ ਤੁਹਾਡੇ ਨਾਲ ਘੱਲੂਘਾਰੇ ਦੇ ਸੰਬੰਧ ਵਿੱਚ ਸਾਂਝੀਆਂ ਕਰ ਰਹੇ ਹਾਂ ਕਿ ਘੱਲੂਘਾਰੇ ਦੇ ਦਿਹਾੜੇ ਮੌਕੇ ਸਿੱਖ ਸੰਗਤਾਂ ਦੇ ਵੱਲੋਂ ਇਹ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ, ਇਹ ਅੱਜ ਦੀਆਂ ਵੱਡੀਆਂ ਤਸਵੀਰਾਂ TV 84 ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਦਾ ਮਾਹੌਲ ਹੈ ਉਹ ਦੇਖ ਸਕਦੇ ਹੋ। ਤਾਂ ਖਾਨ ਸਾਹਿਬ, ਤਾਂ ਕੀ ਲੱਗਦਾ ਜੀ ਨੌਜਵਾਨੀ ਦਾ ਕਿਸ ਤਰੀਕੇ ਦਾ ਸਮਰਥਨ ਜਾਪਦਾ ਹੈ ਜੀ? ਇਹ ਦਿਨ ਪਰ ਦਿਨ ਵੱਧ ਰਿਹਾ ਹੈ, ਜਿਸ ਕਰਕੇ ਸਰਕਾਰ ਹਰੇਕ ਤਰ੍ਹਾਂ ਦੀ ਤਕਨੀਕ ਵਰਤ ਕੇ, ਕਦੀ ਕੇਸ ਪਾ ਕੇ, ਕਦੀ ਡਰਾਬੇ ਦੇ ਕੇ, ਕਦੀ ਵਿਘਨ ਪਾ ਕੇ ਇਹਨੂੰ ਰੋਕਣ ਦੇ ਯਤਨ 'ਚ ਹੈ। ਪਰ ਜਿਹੜੀ ਸ਼ਹਾਦਤ ਤੇ ਕੁਰਬਾਨੀ ਹੈ ਉਹ ਆਪਣੇ ਆਪ 'ਚ ਬਹੁਤ ਵੱਡੀ ਇੱਕ ਖਿੱਚ ਹੈ ਔਰ ਸਟੇਟ ਨੂੰ ਇਹ ਸੱਚਾ ਚੈਲੰਜ ਹੈ। ਕਿਤੇ ਨਾ ਕਿਤੇ ਬਹੁਤ ਸਾਰੇ ਸਿੱਖ ਆਗੂਆਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਕਿ SGPC ਨੂੰ ਜਿਹਨੇ ਵੱਡੇ ਪੱਧਰ ਦੇ ਉੱਪਰ ਇਸ ਚੀਜ਼ ਦਾ ਜਾਂ ਘੱਲੂਘਾਰੇ ਦਾ ਪ੍ਰਚਾਰ ਕਰਨਾ ਚਾਹੀਦਾ ਸੀ, ਕਿਤੇ ਨਾ ਕਿਤੇ ਬੈਕਫੁੱਟ ਤੇ ਰਹੀ ਹੈ ਜੀ ਇਹ ਚੀਜ਼। ਮੈਂ ਸਹਿਮਤ ਹਾਂ ਇਸ ਸੋਚ ਨਾਲ। SGPC ਨੂੰ ਮੋਹਰੀ ਹੋ ਕੇ ਜੋ ਸ਼ਹਾਦਤ ਹੋਈ ਹੈ ਉਹ ਕੁਰਬਾਨੀ ਨੂੰ ਉਭਾਰ ਕੇ ਆਪਣੀ ਅੱਗੇ ਮੰਗਾਂ ਚੱਕਣੀਆਂ ਚਾਹੀਦੀਆਂ ਸੀ ਆਜ਼ਾਦੀ ਦੀਆਂ, ਔਰ ਉਹ ਇਸ ਤੇ ਵੇਸਲੀ ਰਹੀ ਹੈ। ਉਹ
ਬਿਨਾਂ ਚੋਣ ਤੋਂ ਲਗਾਤਾਰ ਕਾਬਜ਼ ਰਹੀ ਹੈ, ਉਸ ਹਕੂਮਤਾਂ ਦੇ ਅਧੀਨ ਜਿਨ੍ਹਾਂ ਨੇ ਸੈਂਟਰ ਨਾਲ ਸਮਝੌਤੇ ਕਰਕੇ ਬਹੁਤ ਵੱਡੇ ਸਾਡੇ ਨੁਕਸਾਨ ਕੀਤੇ ਹੈਗੇ ਆ। ਹਾਂ ਬਿਲਕੁਲ, ਇਹ ਅੱਜ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੇ ਨਾਲ ਘੱਲੂਘਾਰੇ ਦੇ ਸੰਬੰਧ ਵਿੱਚ ਸਾਂਝੀਆਂ ਕਰ ਰਹੇ ਹਾਂ। ਤਾਂ ਦੇਖ ਸਕਦੇ ਹੋ ਕਿ ਜਿਹੜਾ ਅੱਜ ਦਾ ਮਾਹੌਲ ਹੈ, ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ, ਨੌਜਵਾਨ ਨੇ ਜਾਂ ਸਰਗਰਮ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਕਾਰਕੁਨ ਇਸ ਮਾਰਚ ਦੇ ਵਿੱਚ ਪੁੱਜਦੇ ਹੋਏ ਨਜ਼ਰ ਆ ਰਿਹਾ। ਤਾਂ ਇਸ ਮਾਰਚ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਜਿਹੜੇ ਤਬਕਿਆਂ ਦੇ ਲੋਕ ਨੇ ਉਹ ਲਾਮਬੰਦ ਹੁੰਦੇ ਹੋਏ ਨਜ਼ਰ ਆ ਰਹੇ ਆ। ਇਸੇ ਨੂੰ ਲੈ ਕੇ ਇਸ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਘੱਲੂਘਾਰੇ ਦੇ ਸੰਬੰਧ ਵਿੱਚ ਜੋ ਘੱਲੂਘਾਰਾ ਜੂਨ 1984 ਦੇ ਵਿੱਚ ਵਾਪਰਿਆ ਸੀ, ਜੇ ਸਮੇਂ ਦੇ ਦਰਮਿਆਨ ਜਿਹੜੀਆਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਸੰਗਤਾਂ ਸ਼ਹੀਦ ਹੋਈਆਂ ਸੀ, ਔਰ ਇਸੇ ਸਮੇਂ ਦੇ ਦਰਮਿਆਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਾਥੀ ਸਿੰਘਾਂ ਨੇ ਜਿਸ ਤਰੀਕੇ ਦੇ ਨਾਲ ਬਹਾਦਰੀ ਦੇ ਜੌਹਰ ਦਿਖਾਏ ਸੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਹ ਦੇਖ ਸਕਦੇ ਹੋ ਕਿ ਅੱਜ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੱਛੇ ਆ ਜਾਓ ਗੱਡੀ ਦੇ, ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ, ਗੱਡੀ ਦੇ ਪਿੱਛੇ ਆ ਜਾਓ। ਸਾਡੀ ਜੋੜੋ ਸਾਡੀ ਜਾਨ, ਅਸੀਂ ਲੈ ਕੇ ਰਹਾਂਗੇ, ਅਸੀਂ ਲੈ ਕੇ ਰਹਾਂਗੇ, ਉਹ ਸਾਡੇ ਤਾਂ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਜੂਨ 1984 ਦੇ ਸੰਬੰਧ ਵਿੱਚ ਘੱਲੂਘਾਰੇ ਦੇ ਸੰਬੰਧ ਵਿੱਚ ਮਾਰਚ ਕੱਢਿਆ ਜਾ ਰਿਹਾ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ? ਵੇਖੋ ਜੀ, ਇਹ ਸਿੱਖ ਕੌਮ ਦੇ ਦੁਖਾਂਤ ਦੇ 42 ਵਰ੍ਹਿਆਂ ਦੀ ਨਾ ਭੁੱਲਣਯੋਗ, ਜ਼ਖਮ ਤਾਜ਼ੇ ਰੱਖਣ ਵਾਲੀ ਇੱਕ ਅਭੁੱਲ ਯਾਦ ਆ। ਤੇ ਸਿੱਖ ਕੌਮ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਜੁਗੋ ਜੁਗ ਅਟੱਲ ਹੈ, ਤੇ ਇਹ ਸ਼ਹੀਦਾਂ ਦਾ ਸੁਪਨਾ, ਸ਼ਹੀਦਾਂ ਦੀ ਯਾਦਗਾਰ, ਸ਼ਹੀਦਾਂ ਦੇ ਜੋ ਪਾਏ ਹੋਏ ਪੂਰਨੇ ਸੀ, ਉਹਨਾਂ ਦੀ ਦ੍ਰਿੜਤਾ, ਆਜ਼ਾਦੀ, ਖਾਲਿਸਤਾਨ ਦਾ ਸੰਘਰਸ਼। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਸਨ ਕਿ ਜਿਸ ਦਿਨ ਭਾਰਤੀ ਹਿੰਦ ਹਕੂਮਤ ਨੇ, ਭਾਰਤ ਦੀਆਂ ਫੌਜਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਾਵਨ ਪਰਿਕਰਮਾ ਵਿੱਚ ਪੈਰ ਟਿਕਾਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਖਾਲਿਸਤਾਨ ਦੀ ਨੀਂਹ, ਖਾਲਿਸਤਾਨ ਦਾ ਦਿਵਸ ਜੂਨ 6 ਖਾਲਿਸਤਾਨ ਡੇ। ਅੱਜ 42 ਵਰ੍ਹਿਆਂ ਤੋਂ ਕੌਮ ਇਸ ਦੁਖਾਂਤ ਨੂੰ ਆਪਣੇ ਹਿਰਦਿਆਂ ਵਿੱਚ ਅੱਜ ਵੀ ਤਾਜ਼ਾ ਤੇ ਸਮੋਈ ਬੈਠੀ ਹੈ। ਪਰ ਇਸ ਦੇ ਨਾਲ ਹੀ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੋਈ ਵੀ ਬਣੇ, ਇੱਥੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਕੋਈ ਵੀ ਬਣੇ, ਕਦੀ ਸਿੱਖ ਕੌਮ ਨੂੰ ਅਪੀਲ ਨਹੀਂ ਕਰਦੇ। ਨਾ ਅਖਬਾਰਾਂ ਵਿੱਚ ਇਸ਼ਤਿਹਾਰ, ਨਾ ਪਿੰਡਾਂ ਸ਼ਹਿਰਾਂ ਵਿੱਚ ਹੋਰਡਿੰਗ ਬੋਰਡ ਲਾ ਕੇ, ਨਾ ਟੈਲੀਵਿਜ਼ਨਾਂ ਤੇ ਐਡ ਦੇ ਕੇ, ਸੋਸ਼ਲ ਮੀਡੀਆ ਤੇ ਕਿਤੇ ਵੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਉਹਨਾਂ ਨੂੰ ਕਿਸੇ ਨੇ ਡਰਾਇਆ ਹੈ ਜਾਂ ਕਿਸੇ ਦੇ ਕਹਿਣ ਕਰਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੂੰ 6 ਜੂਨ ਤੇ ਪਹੁੰਚਣ ਦੀ ਅਪੀਲ ਕਿਉਂ ਨਹੀਂ ਕਰਦੀ। ਇੱਕ ਬਹੁਤ ਵੱਡਾ ਕਾਰਨ ਹੈ। ਮੈਂ ਦੇ ਨਾਲ ਖੜੇ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ। ਅਸੀਂ ਕੱਲ ਵੀ ਇਸ ਗੱਲ ਤੇ ਅੱਗੇ ਵੀ ਵਿਚਾਰਾਂ ਕਰਦੇ ਹੁੰਦੇ ਆ ਕਿ ਇਹਦਾ ਕਾਰਨ ਕੀ ਆ। ਸੋ ਅਸੀਂ ਬਹੁਤ ਜ਼ਿਆਦਾ ਪਰਿਵਾਰ ਵੀ ਜਿਹੜੇ ਸ਼ਹੀਦ ਪਰਿਵਾਰ ਨੇ, ਉਹਨਾਂ ਵੀ ਕਈ ਵਾਰ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਐਡ ਕਰਦੀ। ਗੋਪਾਲਾ ਸਾਹਿਬ, ਵੱਡਾ ਸਵਾਲ ਹੈ ਕਿ ਕਦੇ ਜਿਹੜੀ ਚਿੰਤਾ ਤੁਸੀਂ ਜ਼ਾਹਰ ਕੀਤੀ ਹੈ ਕਿ ਐਸਜੀਪੀਸੀ ਦੇ ਵੱਲੋਂ ਇਸ ਦਿਨ ਦੇ ਬਾਬਤ ਅਪੀਲ ਨਹੀਂ ਕੀਤੀ ਜਾਂਦੀ, ਕਦੇ ਤੁਸੀਂ ਐਸਜੀਪੀਸੀ ਨੂੰ ਕੋਈ ਸੁਝਾਅ ਰੂਪੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੈਮੋਰੰਡਮ ਲੈ ਕੇ ਇਸ ਦਿਨ ਪ੍ਰਤੀ ਕਦੇ ਜਾਗਰੂਕ ਨਹੀਂ ਕੀਤਾ ਜੀ? ਉਹ ਮਿਲਦੇ ਹੀ ਨਹੀਂ ਜੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਗੱਲ ਕਰੀਏ ਤਾਂ ਉਹ ਕਹਿੰਦੇ ਅਸੀਂ ਮਨਾ ਰਹੇ ਹਾਂ, ਜੇ ਕਹੀਏ ਕਿ ਤੁਸੀਂ ਐਡ ਨਹੀਂ ਦਿੰਦੇ ਤਾਂ ਇਸ ਗੱਲ ਤੇ ਚੁੱਪ ਨੇ। ਅਸੀਂ ਬਹੁਤ ਲੰਬਾ ਸਮਾਂ ਇਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ ਕਿ ਸ਼ਹੀਦਾਂ ਦੀਆਂ ਤਸਵੀਰਾਂ, ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕਰੋ, ਹੋਰ ਸ਼ਹੀਦਾਂ ਦੀਆਂ ਬਹੁਤ ਲੰਬਾ ਸਮਾਂ ਲਟਕਾ ਕੇ ਇਹਨਾਂ ਨੇ ਸਥਾਪਿਤ ਕੀਤੀਆਂ। ਪਤਾ ਨਹੀਂ ਕਿਸ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਚੱਲਦੀ ਆ
ਇਹ ਤਾਂ ਪੰਥ ਨੂੰ ਵੀ ਪਤਾ ਹੈ। ਨਾ ਇਹ ਮੰਗ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ। ਭਾਰਤ ਸਰਕਾਰ ਨੇ ਕਰਾਉਣੀ ਆ, ਭਾਰਤ ਦੇ ਚੋਣ ਕਮਿਸ਼ਨਰ ਨੇ ਕਰਾਉਣੀ ਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੇ ਨਹੀਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਈ ਜਾਵੇ। ਜ਼ਿੰਮੇਵਾਰੀ ਨਹੀਂ ਬਣਦੀ, ਹਰ ਜ਼ਿੰਮੇਵਾਰੀ ਤੋਂ ਸ਼੍ਰੋਮਣੀ ਕਮੇਟੀ ਭੱਜਦੀ ਆ। ਤੇ ਕੱਲ ਇਹਨਾਂ ਦੇ ਮੈਂਬਰ ਬੋਲਦੇ ਪਏ ਸੀ ਕਿ ਉੱਥੇ ਹੁੱਲੜਬਾਜ਼ ਆਉਂਦੇ ਨੇ। ਆ ਜਿਹੜਾ ਇਕੱਠ ਹੈ ਕੌਮ ਵੇਖਦੀ ਪਈ ਆ, ਜਜ਼ਬਾਤੀ ਭਾਵਨਾਵਾਂ ਦਾ, ਗੁਰਸਿੱਖਾਂ ਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਪਰਨਾਏ ਹੋਏ ਦਾ, ਸੰਤ ਜਰਨੈਲ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ ਦੇ ਵਾਰਸਾਂ ਦਾ ਇਕੱਠ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਨਤਮਸਤਕ ਹੋਣ ਆਇਆ ਇਕੱਠ ਹੈ। ਇਹ ਹੁੱਲੜਬਾਜ਼ ਨਹੀਂ। ਹੁੱਲੜਬਾਜ਼ ਫਿਰ ਅਸੀਂ ਸੱਚ ਕਵਾਂਗੇ ਕਿ ਤੁਸੀਂ ਲੋਕ ਹੋ ਜਿਹੜੀ ਤੁਸੀਂ ਟਾਸਕ ਫੋਰਸ ਬਣਾ ਕੇ ਆਈਆਂ ਸੰਗਤਾਂ ਤੇ ਡਾਂਗਾ ਚਲਾ ਕੇ ਗੁੰਡਾਗਰਦੀ ਕਰਦੇ ਹੋ। ਜਿਵੇਂ ਕਿ ਮੰਡ ਸਾਹਿਬ ਨੇ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਘੱਲੂਘਾਰੇ ਦੇ ਦਿਨ ਆਉਂਦੇ ਤੇ ਖਾਸ ਤੌਰ ਤੇ ਸਗੋਂ ਐਸਜੀਪੀਸੀ ਨਹੀਂ ਇਹ ਤੈਅ ਕਰਦੀ ਕਿ ਕਿੰਨੇ ਅੰਦਰ ਜਾਣਾ ਕਿੰਨੇ ਨਹੀਂ, ਸਗੋਂ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਡੀਐਸਪੀ ਐਸਐਸਪੀ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਕਿ ਕਿਹੜੀ ਜਥੇਬੰਦੀ ਅਕਾਲ ਤਖਤ ਸਾਹਿਬ ਤੇ ਜਾਊਗੀ ਕਿਹੜੀ ਨਹੀਂ ਜਾਊਗੀ। ਇਹ ਅਧਿਕਾਰ ਕਿਉਂ ਜੀ? ਇਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛੋ ਨਾ। ਜੇ ਅੰਦਰ ਸਿੱਖ ਨੌਜਵਾਨ ਜਾਂਦੇ ਤਾਂ ਉਹਨਾਂ ਰੋਕਿਆ ਜਾਂਦਾ, ਅੰਦਰ ਬੈਠਣ ਨਹੀਂ ਦਿੱਤਾ ਜਾਂਦਾ। ਜੇ ਸਿੱਖ ਜਜ਼ਬਾਤਾਂ ਦੀ ਗੱਲ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਕਹਿ ਦਿੰਦੇ, ਲੋਕ ਕਹਿ ਦਿੰਦੇ ਆ ਕਿ ਗੁਰਦੁਆਰੇ ਸਾਹਿਬ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਬੈਠਣਾ ਚਾਹੀਦਾ। ਸਾਡਾ ਹਰਿਮੰਦਰ, ਸਾਡਾ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਤਖਤ ਆ। ਤੇ ਤਖਤਾਂ ਤੋਂ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਆ ਹਰ ਕੌਮ ਦੇ, ਪਰ ਇਹ ਦੁਨੀਆ ਦੇ ਤਖਤਾਂ ਤੋਂ ਨਿਆਰਾ ਤਖਤ ਅਕਾਲ ਦਾ ਤਖਤ ਆ। ਗੁਰੂ ਹਰਗੋਬਿੰਦ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਪਹਿਲੀ ਜੰਗ ਇੱਥੋਂ ਲੜੀ ਆ। ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੇ ਸਾਡਾ ਸਿਧਾਂਤ ਕੁਰਬਾਨੀ, ਜਜ਼ਬਾ, ਸਿਧਾਂਤ ਤੇ ਪਹਿਰੇਦਾਰੀ ਕਰਨੀ। ਆਪਣੇ ਤਖਤ ਤੋਂ ਖੜ ਕੇ ਅਸੀਂ ਆਪਣੀ ਕੌਮ ਨੂੰ ਆਵਾਜ਼ ਦੇਵਾਂਗੇ ਕਿ ਕੌਮ ਦਾ ਬੱਚਾ ਖਾਲਿਸਤਾਨ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਹਰ ਕਿਸਾਨ ਦਾ ਹੱਲ ਉਹ ਖਾਲਿਸਤਾਨ ਦਾ ਸ਼ਸਤਰ ਬਣੇ। ਹਰ ਲਿਖਾਰੀ ਤੇ ਟੀਚਰ ਦੀ ਕਲਮ ਉਹ ਖਾਲਿਸਤਾਨ ਦਾ ਸ਼ਬਦ ਲਿਖੇ। ਹਰ ਨੌਜਵਾਨ ਦੀ ਪਹਿਲਾ ਬੋਲ ਖਾਲਿਸਤਾਨ ਹੋਵੇ। ਅਸੀਂ ਖਾਲਿਸਤਾਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ, ਨਾ ਹਟਾਂਗੇ। ਸਿੱਖ ਕੌਮ ਦੀ ਮੰਗ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਕੌਮ ਸਦਾ ਹੀ ਸਮਰਪਿਤ ਤੇ ਝੁਕੀ ਰਹੇਗੀ। ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਆਏ ਨੌਜਵਾਨਾਂ ਨੂੰ ਹੁੱਲੜਬਾਜ਼ ਦੱਸਦੇ ਨੇ, ਉਹ ਕੌਮ ਤੇ ਪੰਥ ਦੇ ਕਦੀ ਵੀ ਵਾਰਸ ਨਹੀਂ ਹੋ ਸਕਦੇ। ਉਹ ਸੰਤ ਜਰਨੈਲ ਸਿੰਘ ਦੇ ਮੈਂ ਦੋਖੀ ਕਹੂੰਗਾ ਉਹਨਾਂ ਨੂੰ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿਵੇਂ ਦੇਖਦੇ ਹੋ ਅੱਜ 6 ਜੂਨ ਜਿਹੜਾ ਜੂਨ 1984 ਦਾ ਘੱਲੂਘਾਰਾ ਹੋਇਆ, ਇਸੇ ਸੰਬੰਧ ਵਿੱਚ ਜਿਹੜਾ ਮਾਰਚ ਕੱਢਿਆ ਜਾ ਰਿਹਾ, ਕਿਵੇਂ ਦੇਖਦੇ ਹੋ ਇਸ ਦਿਨ ਨੂੰ? ਦੇਖੋ, ਜੂਨ 1984 ਦੇ ਘੱਲੂਘਾਰੇ ਨੂੰ ਭਾਵੇਂ 42 ਵਰ੍ਹੇ ਹੋ ਚੁੱਕੇ ਆ, ਪਰ ਇਹਦੇ ਜਿਹੜੇ ਜ਼ਖਮ ਆ ਉਹ ਅੱਜ ਵੀ ਹਰੇ ਆ। ਪੀੜ ਸੱਜਰੀ ਆ ਤੇ ਸੰਘਰਸ਼ ਜਿਹੜਾ ਜਾਰੀ ਆ। ਇਸ ਤੀਜੇ ਘੱਲੂਘਾਰੇ ਨੂੰ ਕਦੇ ਵੀ ਜਿਹੜਾ ਆ ਉਹ ਭੁਲਾਇਆ ਨਹੀਂ ਜਾ ਸਕਦਾ। ਤੇ ਸਾਨੂੰ ਜਿਹੜੇ ਭੁੱਲਣ ਦੀਆਂ ਮੱਤਾਂ ਦਿੰਦੇ ਆ ਉਹ ਖੁਦ ਹਰ ਸਾਲ ਰਾਵਣ ਦੇ ਜਿਹੜੇ ਪੁਤਲੇ ਆ ਉਹ ਫੂਕਦੇ ਆ। ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਕੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਤਬਾਹ ਆ ਉਹ ਕੀਤਾ, ਢਾਇਆ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ। ਇੱਥੇ ਤਾਂ ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ, ਆਮ ਸੰਗਤਾਂ ਨੂੰ ਵੀ ਉਹਨਾਂ ਦੇ ਨੇੜਿਓਂ ਸਿਰ ਵਿੱਚ ਗੋਲੀਆਂ ਮਾਰ ਕੇ, ਹੱਥ ਪੈਰ ਬੰਨ੍ਹ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਹਕੂਮਤ ਨੇ ਪੂਰੇ ਦਰਬਾਰ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਕਹਿਰ ਜਿਹੜਾ ਆ ਉਹ ਢਾਇਆ। ਤੇ ਇਹਨਾਂ ਨੇ ਮਹਿਮੂਦ ਗਜ਼ਨਵੀ ਨੇ ਵੀ ਜਿਹੜੀ ਮਾਤ ਆ ਉਹ ਪਾ ਦਿੱਤੀ ਸੀ। ਤੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਸਿੱਖ ਕੌਮ ਦੇ ਜਿਹੜੇ ਦੁਸ਼ਮਣ ਆ, ਚਾਹੇ ਉਹ ਕਾਂਗਰਸ ਹੋਵੇ, ਭਾਜਪਾ ਹੋਵੇ, ਕਾਮਰੇਡ ਜਥੇਬੰਦੀਆਂ ਹੋਣ। ਦਰਬਾਰ ਸਾਹਿਬ ਉੱਤੇ ਹਮਲਾ ਭਾਰਤੀ ਹਕੂਮਤ ਨੇ ਜਿਹੜਾ ਆ ਕੀਤਾ ਸੀ, ਉਹਦੇ ਵਿੱਚ ਇੰਦਰਾ ਗਾਂਧੀ ਨੇ ਅਗਵਾਈ ਕੀਤੀ ਸੀ, ਕਾਂਗਰਸ ਦੀ ਪ੍ਰਧਾਨ ਨੇ, ਭਾਜਪਾ ਨੇ ਜਿਹੜਾ ਸਮਰਥਨ ਕੀਤਾ ਸੀ, ਅਖੌਤੀ ਅਕਾਲੀਆਂ ਨੇ ਵੀ ਪੰਥ ਦੇ ਨਾਲ ਗਦਾਰੀਆਂ ਕੀਤੀਆਂ, ਕਾਮਰੇਡ ਪਾਰਟੀਆਂ ਨੇ ਵੀ ਇਸ ਹਮਲੇ ਦੇ ਵਿੱਚ ਜਿਹੜਾ ਸਮਰਥਨ ਆ ਉਹ ਦਿੱਤਾ ਸੀ। ਗਦਾਰੀਆਂ ਕਿਵੇਂ ਮੰਨਦੇ ਹੋ ਕਿ ਜਿਹੜੀਆਂ ਦਲਬੀਰ ਸਿੰਘ ਹੁਣਾਂ ਨੇ ਚਿੱਠੀਆਂ ਜਨਤਕ ਕੀਤੀਆਂ ਨੇ ਨੇੜਿਓਂ ਡਿੱਠੇ ਪਿੰਡਰਾਂ ਵਾਲੇ ਦੇ ਵਿੱਚ, ਕਿ ਉਹ ਜਿਹੜੀਆਂ ਚਿੱਠੀਆਂ ਨੇ ਉਹਨੂੰ ਫਿਰ ਜਸਟੀਫਾਈ ਕਰਦੇ ਹੋ ਜੀ? ਦੇਖੋ, ਚਿੱਠੀਆਂ ਤਾਂ ਇਹਨਾਂ ਨੇ ਲਿਖੀਆਂ ਨਾਲ ਇਹ ਪਹਿਲਾਂ ਵੀ ਧਰਮ ਯੁੱਧ ਮੋਰਚਾ ਦੌਰਾਨ ਜਦੋਂ ਪੂਰਾ ਸਿੱਖਾਂ ਦੇ ਉੱਤੇ ਮੋਰਚਾ ਪਹੁੰਚ ਚੁੱਕਾ ਸੀ, ਇਹ ਚੋਰੀ ਛਿਪੇ ਇੰਦਰਾ ਗਾਂਧੀ ਦੇ ਨਾਲ ਜਾ ਕੇ ਮੀਟਿੰਗਾਂ ਕਰਦੇ ਰਹੇ ਆ ਇਹੀ ਲੋਕ। ਅਤੇ ਇਸ ਦੇ ਨਾਲ ਹੀ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨ ਦਾ, ਮਾਰਨ ਦਾ ਜਿਹੜਾ ਪਲਾਨ ਆ ਅਖੌਤੀ ਅਕਾਲੀਆਂ ਨੇ ਬਣਾਇਆ ਸੀ।
ਸੰਤ ਜਰਨੈਲ ਸਿੰਘ ਜੀ ਨੂੰ ਜਦੋਂ ਇਹ ਮਾਰ ਨਾ ਸਕੇ ਤਾਂ ਇਹਨਾਂ ਨੇ ਸੰਤਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਿਹੜਾ ਆ ਕਤਲ ਕਰ ਦਿੱਤਾ ਸੀ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਜਿਹੜਾ ਆ ਉਹ ਦੋਸ਼ੀ ਪਾਇਆ ਗਿਆ ਸੀ। ਸੋ ਅਖੌਤੀ ਅਕਾਲੀਆਂ ਨੇ ਸੰਤ ਜਰਨੈਲ ਸਿੰਘ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਦੋਸ਼ ਆ ਉਹ ਵੀ ਲਾਏ, ਉਹਨਾਂ ਨੂੰ ਬਦਨਾਮ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ। ਜਿਵੇਂ ਹੁਣ ਭਾਰਤੀ ਹਕੂਮਤ ਨਾਲੇ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਤੇ ਨਾਲੇ ਸੰਤ ਜਰਨੈਲ ਸਿੰਘ ਦੀ किरदारकुशी भी कर दी है। ਉਹਦੇ ਬਾਰੇ ਕਹਿਣਾ ਪਏਗਾ कि अजीब दस्तूर है ऐ महजबी तेरी महफिल का, हमारा कत्ल भी किया और मुजरिम भी हम हुए। सो इस तरह नाले तो सिखां दा दरबार साहब ढा दिता, श्री गुरु ग्रंथ साहब महाराज जी दीयां बेअदबियां कर दित्तियां, उल्टा सिखां नूं ही जिहड़ा दोषी आ ਉਹ ਗਰਦਾਨਿਆ ਜਾ ਰਿਹਾ ਆ। ਸੋ ਇਹਨਾਂ ਨੇ 1955 ਵਿੱਚ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੀ। ਉਹ ਜਿਹੜੀ ਮਸਾ ਰੰਗੜ ਦੀ ਅਬਦਾਲੀ ਦੀ ਜਿਹੜੀ ਬਦਕਾਰ ਰੂਹ ਸੀ ਉਹ ਫਿਰ ਇੰਦਰਾ ਗਾਂਧੀ ਦੇ ਵਿੱਚ ਜਿਹੜੀ ਆ ਵੜੀ ਸੀ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਸਿੰਘਾਂ ਸੂਰਮਿਆਂ ਨੇ ਭਾਰਤੀ ਫੌਜਾਂ ਦਾ ਟੈਂਕਾਂ ਤੋਪਾਂ ਦਾ ਜਿਹੜਾ ਮੁਕਾਬਲਾ ਆ ਬੜੀ ਬਹਾਦਰੀ ਦੇ ਨਾਲ, ਬੜੀ ਸੂਰਬੀਰਤਾ ਦੇ ਨਾਲ ਜਿਹੜਾ ਆ ਕੀਤਾ। ਇੱਥੇ ਤਾਂ ਜਨਰਲ ਬਰਾੜ ਵਰਗੇ ਕਹਿੰਦੇ ਸੀ ਕਿ 2 ਘੰਟਿਆਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਫੜ ਕੇ ਜਾਂ ਮਾਰ ਕੇ ਇੰਦਰਾ ਗਾਂਧੀ ਦੇ ਅੱਗੇ ਜਿਹੜਾ ਪੇਸ਼ ਕਰ ਦਿਆਂਗੇ। ਪਰ 72 ਘੰਟੇ ਖਾਲਸਾ ਫੌਜਾਂ ਨੇ ਇਹਨਾਂ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ ਸੀ। 72 ਘੰਟੇ ਖਾਲਸਾ ਫੌਜਾਂ ਨੇ, ਇਹ ਜਨਰਲ ਬਰਾੜ ਜਿਹਨੂੰ ਭਾਰਤੀ ਫੌਜਾਂ ਦੇ ਉੱਤੇ ਬੜਾ ਹੰਕਾਰ ਸੀ ਹਨਾ, ਤੇ ਇਹ ਕਹਿੰਦਾ ਸੀ ਕਿ ਸੰਤ ਜਰਨੈਲ ਸਿੰਘ ਉੱਤੇ ਜਿਹੜਾ ਅਸੀਂ ਐਡਾ ਵੱਡਾ ਜਿਹੜਾ ਹਮਲਾ ਕਰਾਂਗੇ ਕਿ ਭਾਰਤੀ ਫੌਜ ਆਪਣੇ ਆਪ ਨੂੰ ਬੜਾ ਜਿਹੜਾ ਆ ਇਹਨੂੰ ਹੰਕਾਰ ਸੀ। ਤੇ ਜਨਰਲ ਬਰਾੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਕਹਿੰਦਾ ਸੀ ਕਿ ਜਦੋਂ ਟੈਂਕ ਗੂੰਜਦੇ ਨੇ, ਜਦੋਂ ਜਹਾਜ਼ ਛੂਕਦੇ ਨੇ, ਜਦੋਂ ਜ਼ਮੀਨ ਅੱਗ ਛੱਡਦੀ ਏ, ਤੇ ਕਹਿੰਦਾ ਵੱਡੇ ਦੀਆਂ ਜਿਹੜੀਆਂ ਲੱਤਾਂ ਆ ਉਹ ਕੰਬ ਜਾਂਦੀਆਂ ਸੀ। ਪਰ ਇਹਨੂੰ ਨਹੀਂ ਸੀ ਪਤਾ ਕਿ ਸੰਤ ਜਰਨੈਲ ਸਿੰਘ ਜੀ ਉਹ ਬਾਬਾ ਦੀਪ ਸਿੰਘ ਜੀ ਦੇ ਵਾਰਸ ਆ। ਤੇ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਤੱਤੀਆਂ ਤਵੀਆਂ ਦੇ ਉੱਤੇ ਬਹਿ ਗਏ, ਜਿਨ੍ਹਾਂ ਨੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪਾਈ, ਜਿਨ੍ਹਾਂ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਖੰਡਾ ਆ ਉਹ ਖੜਕਾਇਆ ਸੀ, ਜਿਨ੍ਹਾਂ ਨੇ ਆਪਣੇ ਬੰਦ ਕਟਵਾਏ। ਤੇ ਸੰਤ ਜਰਨੈਲ ਸਿੰਘ ਨੇ ਉਹ ਚਮਕੌਰ ਦੀ ਗੜੀ ਵਾਲਾ ਸ਼ਾਨਾ ਮਤਾ ਇਤਿਹਾਸ ਦੁਹਰਾਇਆ। ਤੇ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਜਾਰੀ ਆ। ਤੇ ਇੱਥੋਂ ਤੱਕ ਬੁਲੰਦੀਆਂ ਤੇ ਆ ਕਿ ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਜਾ ਕੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕਰ ਚੁੱਕੀ ਹੈ, ਸ਼ਹੀਦ ਕਰ ਚੁੱਕੀ ਹੈ ਉਹਨਾਂ ਨੂੰ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਆ। ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਅੱਜ 5 ਜੂਨ ਦਾ ਦਿਨ ਆ ਤੇ ਅੱਜ ਖਾਲਸਾਈ ਮਾਰਚ ਕੀਤਾ ਜਾ ਰਿਹਾ, ਕੱਲ ਨੂੰ 6 ਜੂਨ ਹੈ, ਕੀ ਅੰਮ੍ਰਿਤਸਰ ਹੈ ਜਿਹੜਾ ਫਿਰ ਕੱਲ ਨੂੰ ਪੂਰਨ ਤੌਰ ਤੇ ਬੰਦ ਹੈ ਜੀ? ਅੰਮ੍ਰਿਤਸਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਉਹ ਬੰਦ ਆਉਂਦਾ ਆ ਰਿਹਾ ਆ। ਸਿੱਖ ਜਥੇਬੰਦੀਆਂ ਦੇ ਵੱਲੋਂ ਸੱਦਾ ਦਿੱਤਾ ਜਾਂਦਾ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੇ ਰੋਹ ਅਤੇ ਰੋਸ ਵਜੋਂ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਤੇ ਨਾਲ ਇਹ ਹਕੂਮਤ ਨੂੰ ਸੁਨੇਹਾ ਦਿੱਤਾ ਜਾਵੇ ਕਿ ਅਸੀਂ ਖਾਲਿਸਤਾਨੀ ਸੰਘਰਸ਼ ਦੇ ਨਾਲ ਜਿਹੜਾ ਖੜੇ ਆ। ਹਰ ਸਾਲ ਪੂਰੀ ਸਫਲਤਾਪੂਰਵਕ ਅੰਮ੍ਰਿਤਸਰ ਜਿਹੜਾ ਬੰਦ ਹੁੰਦਾ ਆ। ਸੋ ਚਾਹੀਦਾ ਤਾਂ ਇਹ ਆ ਕਿ ਜਿੱਥੇ ਅੰਮ੍ਰਿਤਸਰ ਬੰਦ ਹੁੰਦਾ ਉੱਥੇ ਪੂਰੇ ਪੰਜਾਬ ਦੇ ਜਿਹੜੇ ਲੋਕ ਆ ਉਹ ਆਪਣੇ ਅਦਾਰੇ ਬੰਦ ਕਰਕੇ ਤੇ ਸੰਘਰਸ਼ ਦਾ ਸਾਥ ਦੇਣ ਤੇ ਸ਼ਹੀਦਾਂ ਨੂੰ ਜਿਹੜਾ ਆ ਇਸ ਦਿਨ ਸ਼ਰਧਾਂਜਲੀ ਜਿਹੜਾ ਅਰਪਣ ਕਰਨ। ਪੂਰਾ ਪੰਜਾਬ ਜਿਹੜਾ ਇਸ ਦਿਨ ਬੰਦ ਹੋਣਾ ਚਾਹੀਦਾ ਆ। ਕਈ ਵਾਰੀ ਭਾਈ ਸਾਹਿਬ ਇਦਾਂ ਹੁੰਦਾ ਹੈ, ਤੁਹਾਡਾ ਵੀ ਜਿਹੜਾ ਨਾਮ ਹੈ ਇਸੇ ਜੂਨ ਦੇ ਨਾਲ ਜੁੜਿਆ ਹੋਇਆ ਭਾਈ ਭੁਪਿੰਦਰ ਸਿੰਘ ਜੀ, ਕੱਲ ਨੂੰ 6 ਜੂਨ ਹੈ ਤੇ ਜਦੋਂ 6 ਜੂਨ ਆਉਂਦੀ ਉਦੋਂ ਕਈ ਵਾਰੀ ਜਿਹੜਾ ਮਾਹੌਲ ਹੈ ਕੁਝ ਲੋਕਾਂ ਦੇ ਵੱਲੋਂ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ। ਬਿਲਕੁਲ ਜੀ, ਉਹ ਹਰ ਵਾਰ ਵੇਖੋ ਜਿਹੜਾ ਆ ਹੁਣ ਆਪਣਾ ਕਹਿ ਦਿੰਦੇ ਆ ਵੀ ਅਸੀਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣੀ ਹੈ। ਦੱਸੋ ਇੰਦਰਾ ਗਾਂਧੀ ਤੇ ਮਰੀ 31 ਅਕਤੂਬਰ ਨੂੰ, ਤੇ ਹੁਣ ਕਾਹਦੀ ਉਹਨੂੰ ਸ਼ਰਧਾਂਜਲੀ ਦੇਣੀ? ਸਿਰਫ ਇੱਕ ਨਾ ਸਿੱਖਾਂ ਨੂੰ ਪ੍ਰਵੋਕ ਕੀਤਾ ਜਾਂਦਾ ਆ, ਉਹਨਾਂ ਦੇ ਜ਼ਖਮਾਂ ਦੇ ਉੱਤੇ ਜਿਹੜਾ ਆ ਨਮਕ ਛਿੜਕਿਆ ਜਾਂਦਾ ਵਾ। ਜਦੋਂ ਇਹ ਭਾਰਤ ਦੀ ਹਕੂਮਤ ਨੇ ਉਹਦੇ ਵਿੱਚ ਕਾਂਗਰਸ ਦੀ ਇੰਦਰਾ ਗਾਂਧੀ ਤੇ ਭਾਜਪਾ ਦੇ ਜਿਹੜੇ ਨੁਮਾਇੰਦੇ ਸੀ ਉਸ ਵੇਲੇ ਦੇ ਅਟਲ ਬਿਹਾਰੀ ਵਾਜਪਾਈ ਤੇ ਉਹਨਾਂ ਦੀ ਜਿਹੜੀ ਜੁੰਡਲੀ ਸੀਗੀ, ਉਹਨਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਸਾਡੇ ਉਹ ਜਿਹੜੇ ਜ਼ਖਮ ਹੈ ਨਾ ਅੱਜ ਵੀ ਅੱਲੇ ਆ, ਭਾਵੇਂ ਇਸ ਘਟਨਾ ਨੂੰ 42 ਸਾਲ ਹੋ ਗਏ ਆ, ਪਰ ਸਾਡੇ ਜ਼ਖਮਾਂ ਦੇ ਉੱਤੇ ਕਦੀ ਵੀ ਉਹਨਾਂ ਨੇ ਮਲਮ ਨਹੀਂ ਲਾਇਆ। ਹਰ ਸਾਲ ਸਾਡੇ ਜ਼ਖਮਾਂ ਨੂੰ ਨਾ ਕੁਰੇਦਦੇ ਆ ਤੇ ਉਹਨਾਂ ਦੇ ਉੱਤੇ ਉਹ ਜਿਹੜਾ ਨਮਕ ਛਿੜਕਦੇ ਆ ਵੀ ਸਾਨੂੰ ਦੁੱਖ ਦੇਣਾ ਹੀ ਉਹਨਾਂ ਦਾ ਜਿਹੜਾ ਆ ਨਾ ਇੱਕ ਮਕਸਦ ਉਹਨਾਂ ਦਾ ਬਣਾਇਆ ਵਾ। ਫਿਰ ਜਦੋਂ ਇਹ ਕੰਮ ਕਰਦੇ ਆ ਤੇ ਸਾਨੂੰ ਵੀ ਫਿਰ ਜਿਹੜਾ ਰੋਹ ਆਉਂਦਾ ਆ। ਫਿਰ ਜੇ ਉਹਨਾਂ ਦੇ ਵਿੱਚ ਇਹ ਇੰਦਰਾ ਗਾਂਧੀ ਦੀ ਰੂਹ ਆਉਂਦੀ ਆ ਤੇ ਫਿਰ ਸਾਡੇ ਵਿੱਚ ਵੀ ਸਾਡੇ ਸ਼ਹੀਦਾਂ ਸਿੰਘਾਂ ਦੀ ਰੂਹ ਆਉਂਦੀ ਆ। ਫਿਰ ਸਾਡੇ ਕੋਲ ਵੀ ਜੋ ਹੁੰਦਾ ਆ ਜਿਹੜੀ ਕੌਮ ਆ ਉਹ ਕਰਦੀ ਆ। ਜਿਵੇਂ ਤੁਸੀਂ ਵੇਖ ਸਕਦੇ ਹੋ ਵੀ 4-3.5 ਸਾਲ ਪਹਿਲਾਂ ਇੱਕ ਬਾਂਦਰ ਜਿਹਾ ਸੀਗਾ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ 2% ਆ ਮਸਲ ਕੇ ਰੱਖ ਦੇਣੇ ਆ। ਅੱਜ ਵੇਖੋ ਉਹਨੂੰ ਕੋਈ ਕੁੱਤੀਆਂ ਨਹੀਂ ਪੁੱਛਦੀਆਂ ਤੇ ਪਰਿਵਾਰ ਉਹਦਾ ਰੋਂਦਾ ਫਿਰਦਾ ਆ।
ਤੇ ਮੈਂ ਉਹ ਲੋਕ ਜਿਹੜੇ 6 ਜੂਨ ਨੂੰ ਕਹਿੰਦੇ ਨਾ ਵੀ ਐਵੇਂ ਹਵਨ ਕਰਨਾ ਆ ਤੇ ਇੰਦਰਾ ਗਾਂਧੀ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਆ, ਮੈਂ ਬੇਨਤੀ ਕਰਦਾ ਵਾਂ ਵੀ ਉਹ ਇੱਕ ਵਾਰੀ ਉਹ ਬਾਂਦਰ ਦੇ ਪਰਿਵਾਰ ਨੂੰ ਪੁੱਛ ਲੈਣ ਵੀ ਉਹਦਾ ਕੀ ਹਾਲ ਆ। ਹਰ ਸਾਲ ਉਹਦਾ ਸ਼ਰਾਧ ਕਰਦੇ ਆ ਵੀ ਉਹ ਨਰਕਾਂ ਨੂੰ ਜਿਹੜਾ ਤੋੜ ਦਿੱਤਾ ਆ। ਉਤੋਂ ਜੋ ਪਹਿਲੋਂ ਦਾ ਜੇ ਸਾਡਾ ਇਤਿਹਾਸ ਵੇਖਣਾ ਤੇ ਹਰਬੰਸ ਲਾਲ ਖੱਲੇ ਵਰਗੇ ਵੇਖ ਲਓ ਕਿੱਧਰ ਨੂੰ ਗਏ ਆ। ਸੋ ਸਿੱਖਾਂ ਦੇ ਨਾਲ ਜੇ ਤੁਸੀਂ ਟੇਢੇ ਤਰੀਕੇ ਨਾਲ ਪੰਗਾ ਲਓਗੇ ਤੇ ਤੁਹਾਨੂੰ ਹਾਸਲ ਕੁਝ ਨਹੀਂ ਹੋਣਾ। ਠੀਕ ਹੈ, ਤੁਹਾਡੇ ਕੋਲ ਸੱਤਾ ਆ, ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਤੁਸੀਂ ਸਾਡਾ ਨੁਕਸਾਨ ਕਰਦੇ ਹੋ, ਤੁਹਾਡੇ ਕੋਲ ਤਾਕਤ ਆ, ਪਰ ਸਾਡੇ ਪਿੱਛੇ ਵੀ ਉਹ ਗੁਰੂ ਦੀ ਤਾਕਤ ਆ, ਉਹ ਬਾਣੀ ਦੀ ਤਾਕਤ ਆ ਵੀ ਅਸੀਂ ਜ਼ੁਲਮ ਦਾ ਜਿਹੜਾ ਟਾਕਰਾ ਉਹ ਕਰਦੇ ਰਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪਿੰਡਾਂ ਵਾਲਿਆਂ ਦੀ ਸੋਚ ਤੇ ਪਿੰਡਾਂ ਵਾਲਿਆਂ ਦੀ ਸੋਚ ਤੇ ਖਾਲਿਸਤਾਨ ਖਾਲਿਸਤਾਨ ਬੱਬਰਾਂ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਅਮਰ ਹੈ, ਭਾਈ ਹਰਦੀਪ ਸਿੰਘ ਨਿੱਜਰ ਅਮਰ ਹੈ, ਖਾਲਿਸਤਾਨ ਜਿੰਦਾਬਾਦ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂਆਂ ਵਾਲੀ ਆਜ਼ਾਦੀ, ਇੱਧਰ ਆ ਜਾਓ ਫਿਰ। ਆਜ਼ਾਦੀ, ਉਹ ਪਿੰਡਰਾਂ ਵਾਲਿਆਂ ਵਾਲੀ ਆਜ਼ਾਦੀ, ਉਹ ਪਿੰਡਰਾਂ ਵਾਲਿਆਂ ਵਾਲੀ ਆਜ਼ਾਦੀ। ਆਓ ਰਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਆਜ਼ਾਦੀ, ਆਓ ਰਲ ਕੇ ਲਈਏ ਆਜ਼ਾਦੀ, ਆਓ ਰਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਪਿੰਡਰਾਂ ਵਾਲਿਆਂ ਵਾਲੀ ਆਜ਼ਾਦੀ, ਇਹ ਬੱਬਰਾਂ ਵਾਲੀ ਆਜ਼ਾਦੀ, ਉਹ ਬੱਬਰਾਂ ਵਾਲੀ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ, ਮਿਲ ਕੇ ਲਈਏ ਆਜ਼ਾਦੀ, ਹਿੰਦੂਵਾਦ ਤੋਂ ਆਜ਼ਾਦੀ, ਹਿੰਦੁਸਤਾਨ ਤੋਂ ਆਜ਼ਾਦੀ, ਸੱਤ ਦੇ ਦੁਸ਼ਮਣਾਂ ਤੋਂ ਆਜ਼ਾਦੀ, ਸੱਤ ਦੇ ਦੁਸ਼ਮਣਾਂ ਤੋਂ ਆਜ਼ਾਦੀ, ਦਿੱਲੀ ਤੱਕ ਤੋਂ ਆਜ਼ਾਦੀ, ਦਿੱਲੀ ਤੱਕ ਤੋਂ ਆਜ਼ਾਦੀ, ਮਿਲ ਕੇ ਲਈਏ ਆਜ਼ਾਦੀ। ਜੂਨ 1984 ਘੱਲੂਘਾਰੇ ਦੇ ਸਬੰਧ ਵਿੱਚ ਮਾਰਚ ਕੱਢਿਆ ਜਾ ਰਿਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਤਾਂ ਅੱਜ ਦਾ ਦ੍ਰਿਸ਼ ਜਿੱਥੇ ਤੁਹਾਡੇ ਨਾਲ ਸਾਂਝਾ ਕੀਤਾ ਹੈ, ਉੱਥੇ ਦਲ ਖਾਲਸਾ ਦੇ ਮੁੱਖ ਬੁਲਾਰੇ ਪਰਮਜੀਤ ਸਿੰਘ ਮਾਂਡਾ ਸਾਡੇ ਨਾਲ। ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਘੱਲੂਘਾਰੇ ਦੇ ਦਿਨ 1 ਜੂਨ ਤੋਂ ਲੈ ਕੇ 6 ਜੂਨ 7 ਜੂਨ ਤੱਕ ਜੋ ਕੁਝ ਵਾਪਰਿਆ, ਇਸੇ ਨੂੰ ਲੈ ਕੇ ਅੱਜ ਮਾਰਚ ਕੱਢਿਆ ਜਾ ਰਿਹਾ ਜੀ? ਬਿਲਕੁਲ, ਜਿਹੜਾ ਉਹਨਾਂ ਸਾਡੇ ਸ਼ਹੀਦਾਂ ਨੇ ਉਸ ਟਾਈਮ ਕਾਰਨਾਮੇ ਕਰਕੇ ਵਿਖਾਲੇ ਨੇ, ਜਿਸ ਤਰੀਕੇ ਦੇ ਨਾਲ ਇੰਡੀਆ ਦੀ ਫੌਜ ਦਾ ਟਾਕਰਾ ਕੀਤਾ ਹੈ ਔਰ ਆਪਣੇ ਗੁਰੂ ਘਰਾਂ ਦੀ ਰਾਖੀ ਦੇ ਲਈ ਮੋਰਚੇ ਸਾਂਭੇ ਨੇ, ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਣਾ ਆ। ਸੋ ਇਹਨਾਂ ਦਿਨਾਂ ਦੇ ਵਿੱਚ ਵੀ ਸਮੂਹ ਸ਼ਹੀਦ ਜਿਹੜੇ ਬੱਚੇ ਮਾਰੇ ਗਏ, ਨਿਰਦੋਸ਼ ਬਾਕੀ ਔਰ ਸੰਗਤ ਜਿਹੜੀ ਮਾਰੀ ਗਈ ਜਾਂ ਜਿਹੜੇ ਜੂਝ ਕੇ ਸ਼ਹੀਦ ਹੋਏ, ਉਹਨਾਂ ਨੂੰ ਯਾਦ ਕੌਮ ਕਰਦੀ ਰਹੀ ਆ ਤੇ ਅੱਗੇ ਵੀ ਇਸੇ ਤਰੀਕੇ ਨਾਲ ਕਰਦੀ ਰਹੇਗੀ। ਖਾਸ ਤੌਰ ਤੇ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਘੱਲੂਘਾਰਾ ਹੁੰਦਾ ਤਾਂ ਉਸ ਵੇਲੇ ਕਿਹੜੀ ਜਥੇਬੰਦੀ ਦੀ ਐਂਟਰੀ ਹੋਣੀ, ਕਿਹੜੀ ਨਹੀਂ ਹੋਣੀ, ਇਹ ਐਸਜੀਪੀਸੀ ਦੀ ਬਜਾਏ ਜਿਹੜਾ ਡੀਸੀ, ਡੀਐਸਪੀ ਜਾਂ ਐਸਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਉਹ ਤੈਅ ਕਰਦੇ ਆ। ਇਹ ਅਥਾਰਟੀ ਕਿੰਨੇ ਦਿੱਤੀ? ਦੇਖੋ, ਮੈਂ ਤੁਹਾਡੇ ਨਾਲ ਉਹ ਗੱਲ ਕੀਤੀ ਆ ਜਿਹੜੀ ਅਸੀਂ ਪ੍ਰੈਕਟੀਕਲੀ ਉੱਥੇ ਵੇਖੀ ਆ ਵੀ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਦੇ ਉੱਤੇ ਪੰਜਾਬ ਪੁਲਿਸ ਖੜੀ ਹੁੰਦੀ ਆ ਸਿਵਲ ਦੇ ਵਿੱਚ, ਉਹ ਸਾਰਿਆਂ ਦੇ ਸਾਹਮਣੇ ਹੁੰਦੀ ਆ। ਜਿਸ ਤਰੀਕੇ ਦੇ ਨਾਲ ਉੱਥੇ ਲੰਘਣ ਵਾਲੀ ਸੰਗਤ ਨੂੰ ਢੱਕਿਆ ਜਾਂਦਾ ਆ, ਲੀਡਰਸ਼ਿਪ ਨੂੰ ਅਲੱਗ-ਅਲੱਗ ਨੂੰ ਢੱਕਿਆ ਜਾਂਦਾ, ਕੁਝ ਚੁਣਵੇਂ ਬੰਦੇ ਉੱਤੇ ਭੇਜੇ ਜਾਂਦੇ ਨੇ। ਸੋ ਇਹ ਸਾਰਾ ਜਿਹੜਾ ਮਾਹੌਲ ਆ ਉਹ ਸ਼੍ਰੋਮਣੀ ਕਮੇਟੀ ਤੈਅ ਕਰੇ ਤੇ ਸਾਨੂੰ ਸਮਝ ਆਉਂਦੀ ਹੈ ਵੀ ਉਹਨਾਂ ਜਥੇਬੰਦੀਆਂ ਦੀ ਹਾਜ਼ਰੀ ਵੀ ਲਵਾਉਣੀ ਆ, ਸਾਰੀ ਸੰਗਤ ਉੱਥੇ ਇਕੱਠੀ ਨਹੀਂ ਵੀ ਭੇਜੀ ਜਾ ਸਕਦੀ। ਪਰ ਜੇ ਪੁਲਿਸ ਅਧਿਕਾਰੀ ਇਹ ਤੈਅ ਕਰਦੇ ਨੇ ਤੇ ਇਹ ਬੜੀ ਹੀ ਸ਼ਰਮਨਾਕ ਗੱਲ ਆ। ਉਸ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਫੋਰਸਾਂ ਨੇ ਹਮਲਾ ਕੀਤਾ ਹੋਵੇ, ਉਸ ਹਮਲੇ ਨੂੰ ਯਾਦ ਕਰਨ ਦੇ ਲਈ ਵੀ ਸਾਨੂੰ ਜਿਹੜਾ ਵਾ ਉਹਨਾਂ ਫੋਰਸਾਂ ਦਾ ਜੇ ਆਸਰਾ ਲੈਣਾ ਪੈ ਰਿਹਾ, ਪੁਲਿਸ ਦਾ ਆਸਰਾ ਲੈਣਾ ਪੈ ਰਿਹਾ, ਤੇ ਇਹ ਸ਼੍ਰੋਮਣੀ ਕਮੇਟੀ ਲਈ ਬੜੀ ਮਾੜੀ ਗੱਲ ਹੈ। ਐਸਜੀਪੀਸੀ ਨਾਲ ਕਦੇ ਇਸ ਸੰਵੇਦਨਸ਼ੀਲ ਮਸਲੇ ਤੇ ਗੱਲਬਾਤ ਨਹੀਂ ਹੋ ਸਕੀ? ਦੇਖੋ, ਸ਼੍ਰੋਮਣੀ ਕਮੇਟੀ ਜੇ ਅਸੀਂ ਇਹ ਮੰਨਦੇ ਆ ਕਿ ਉਹ ਇੱਕ ਜ਼ਿੰਮੇਵਾਰ ਸੰਸਥਾ ਆ ਔਰ ਅਸੀਂ ਇਹ ਮੰਨਦੇ ਆ ਕਿ ਕੌਮ ਦੀ ਅਗਵਾਈ ਕਰਦੀ ਆ, ਤੇ ਉਹਨਾਂ ਦੇ ਸਾਹਮਣੇ ਵੀ ਮਾਹੌਲ ਉਹ ਐਸਾ ਹੀ ਬਣਿਆ ਹੁੰਦਾ। ਇਹ ਤੇ ਹੈ ਨਹੀਂ ਵੀ ਸਾਨੂੰ ਸਭ ਦਿਖ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਦਿਖਦਾ ਨਹੀਂਗਾ।
ਸੋ ਮੈਨੂੰ ਲੱਗਦਾ ਕਿ ਇਹ ਤੇ ਉਹਨਾਂ ਦੇ ਧਿਆਨ 'ਚ ਆਲਰੇਡੀ ਹੈਗਾ ਤੇ ਸਗੋਂ ਉਹਨਾਂ ਨੂੰ ਪਹਿਲਾਂ ਹੀ ਇਹਦੇ ਬਾਰੇ ਜਿਹੜੇ ਆ ਕੋਈ ਕਦਮ ਚੁੱਕਣੇ ਚਾਹੀਦੇ ਨੇ ਬਜਾਏ ਇਸ ਦੇ ਕਿ ਕੋਈ ਮੇਰੇ ਵਰਗਾ ਪਬਲਿਕ ਦੇ ਵਿੱਚ ਬੋਲੇ। ਅੱਜ ਦੇ ਮਾਰਚ ਦੇ ਵਿੱਚ ਪੁੱਜੀਆਂ ਕੁਝ ਜਥੇਬੰਦੀਆਂ ਦੇ ਵੱਲੋਂ ਖਾਸ ਤੌਰ ਤੇ ਐਸਜੀਪੀਸੀ ਦੇ ਉੱਪਰ ਇਹ ਵੀ ਸ਼ਿਕਵਾ ਕੀਤਾ ਗਿਆ ਕਿ ਇਹ ਬਤੌਰ ਜਿਹੜੇ ਹੋਰ ਸਮਾਗਮ ਹੁੰਦੇ ਉਹਨਾਂ ਦੇ ਉੱਪਰ ਬਹੁਤ ਵੱਡਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈ। ਜਿਹੜੇ ਘੱਲੂਘਾਰੇ ਦੇ ਦਿਨਾਂ ਦੇ ਬਾਬਤ ਜਾਂ ਸ਼ਹੀਦ ਸਿੰਘਾਂ ਬਾਬਤ ਐਸਜੀਪੀਸੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਸੀ, ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਚਾਰ ਕਿਉਂ ਨਹੀਂ ਕਰਦੇ ਜਾਂ ਸੰਗਤਾਂ ਨੂੰ ਅਪੀਲ ਕਿਉਂ ਨਹੀਂ ਕਰਦੇ ਕਿ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਪਹੁੰਚੋ। ਦੇਖੋ ਇਹ ਵੀ ਸਾਰਿਆਂ ਦੇ ਸਾਹਮਣੇ ਆ ਤੇ ਬਾਰੇ ਬੰਦਾ ਹੁਣ ਕਿੰਨਾ ਕਿਸ ਨੂੰ ਕਿਤੇ ਆਪਣੀ ਜਿਹੜੀਆਂ ਗੱਲਾਂ ਨੇ ਉਹ ਕਰੇ। ਉਹ ਤੇ ਦਿਖਦਾ ਹੀ ਆ ਵੀ ਜਦੋਂ ਕੋਈ ਨਿੱਜੀ ਕੋਈ ਟਕਰਾਅ ਆਉਂਦਾ ਆ ਤੇ ਉਦੋਂ ਸਾਰੇ ਪੰਜਾਬ ਦੇ ਵਿੱਚ ਪੋਸਟਰ ਲੱਗ ਜਾਂਦੇ ਨੇ ਕਿ ਉਦੋਂ ਬਾਬਾ ਬਕਾਲਾ ਸਾਹਿਬ ਪਹੁੰਚੋ। ਪਰ ਜਿਹੜਾ ਇਹ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਸੀ, ਉਹਦੇ ਲਈ ਪੂਰੇ ਪੰਜਾਬ 'ਤੇ ਛੱਡੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਪੋਸਟਰ ਲਾਏ ਜਾਂਦੇ ਕਿ ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ। ਸੋ ਇਹ ਉਹਨਾਂ ਦੀ ਸੀਰੀਅਸਨੈਸ ਵਿਖਾਲਦੀ ਆ। ਜਦੋਂ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਿਵੇਂ ਇੱਕ ਫਸਿਆ ਹੋਇਆ ਬੰਦਾ ਇੱਕ ਭੋਗ ਜਿਹੜੇ ਉਹ ਪਾ ਦਿੰਦਾ ਆ, ਬਟ ਉਸ ਤੋਂ ਬਾਅਦ ਉਹਨੂੰ 7-7:30 ਵਜੇ ਤੱਕ ਜਿਹੜਾ ਆ ਉਹ ਸੰਗਤਾਂ ਨੂੰ ਵਿਹਲੇ ਕਰ ਦਿੰਦਾ ਕਿ ਹੁਣ ਤੁਸੀਂ ਜਿੱਥੇ ਜਾਣਾ ਜਾਓ। ਸੋ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਆ ਇਸ ਘੱਲੂਘਾਰੇ ਨੂੰ ਲੈ ਕੇ ਜਿਹੜੇ ਹੋਣੇ ਚਾਹੀਦੇ ਜਾਂ ਜਿਹੜੇ ਪ੍ਰੋਗਰਾਮ ਲੈ ਕੇ ਜਾਣੇ ਚਾਹੀਦੇ ਆ ਉਹ ਨਹੀਂ ਹੋ ਰਹੇ। ਇਹ ਇੱਕ ਬਹੁਤ ਹੀ ਮਾੜੀ ਤੇ ਮੰਦਭਾਗੀ ਗੱਲ ਹੈ। ਅੱਜ ਦੇ ਦਿਨ ਤੇ ਸੰਗਤਾਂ ਵਾਸਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ? ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰੋ, ਉਹਦੇ ਲਈ ਅੱਗੇ ਵਧੋ। ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਜੇ ਨਹੀਂ ਤੇ ਇੱਕ ਮਸਲਾ ਹੱਲ ਕਰਾਈ ਜਾਓ, ਅਗਲਾ ਮਸਲਾ ਤੁਹਾਡੇ ਸਾਹਮਣੇ ਖਲੋਤਾ ਰਹੇਗਾ, ਸਾਰੀ ਉਮਰ ਇਵੇਂ ਲੰਘੇਗੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਅੱਜ ਦਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਘੱਲੂਘਾਰੇ ਦੇ ਦਿਹਾੜੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਘੱਲੂਘਾਰੇ ਨੂੰ ਯਾਦ ਕਰਨ ਵਾਸਤੇ ਪੁੱਜੀਆਂ ਹੋਈਆਂ ਨੇ। ਇਹ ਅੱਜ ਦਾ ਦ੍ਰਿਸ਼ ਤੁਹਾਡੇ ਨਾਲ ਇਹਨਾਂ ਤਸਵੀਰਾਂ ਦੇ ਰਾਹੀਂ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਭਾਰਤੀ ਫੌਜ ਦੇ ਵੱਲੋਂ ਜੂਨ 1984 ਦੇ ਘੱਲੂਘਾਰੇ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ, ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ ਹੈ, ਤਾਂ ਉੱਥੇ ਹੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਨੇ, ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਭੁੰਨਿਆ ਜਾਂਦਾ ਹੈ, ਛਲਣੀ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਤਸ਼ੱਦਦ ਤੇ ਜਿਹੜਾ ਜ਼ੁਲਮ ਤਸਵੀਰਾਂ ਦੇ ਵਿੱਚ ਬਿਆਨਿਆ ਨਹੀਂ ਜਾ ਸਕਦਾ, ਉਸ ਜ਼ੁਲਮ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ, ਪਾਪ ਤੇ ਕਹਿਰ ਕੀਤਾ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ। ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਹਾਂ। ਘੱਲੂਘਾਰੇ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਜੋ ਬਾਜ਼ਾਰ ਬੰਦ ਦੇਖ ਕੇ ਛੋਟੇ ਗੱਡੀਆਂ ਲੱਗੀਆਂ ਖਾਲੀ ਵਾਲਾ ਗੱਡੀ ਲੱਗੀ ਉੱਥੇ ਤੇ ਮੈਂ ਵਾਲੇ ਪਾਸੇ ਸਾਡੇ ਕੋਲ ਜਿੱਥੇ ਆਪਾਂ ਵੇਖਾਂਗੇ ਹੁਣ ਤੇ ਆਏ ਨੇ ਹੁਣ ਪਾਣੀ ਦਾ ਕੀ ਆ ਜੂਨ ਤੇ ਨਿਸ਼ਾਨ ਰਹਿ ਅਕਾਲ ਤਖਤ ਸਾਹਿਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਪੰਜਾਬ ਕੀ ਚਾਹੁੰਦਾ ਔਰ ਕੇ ਲਈਏ ਆਓ ਮਿਲ ਕੇ ਲਈਏ ਆਓ ਰਹਿ ਕੇ ਰਾਜੀ ਆਓ ਲੜ ਕੇ ਲਈਏ ਆਓ ਲੜ ਕੇ ਲਈਏ ਇਹ ਹੱਕ ਹੈ ਸਾਡਾ ਇਹ ਹੱਕ ਹੈ ਸਾਡਾ ਇਹ ਹੱਕ ਹੈ ਸਾਡਾ ਆਓ ਮਿਲ ਕੇ ਲਈਏ
6 ਜੂਨ ਦੇ ਦਿਹਾੜੇ ਮਾਰਚ ਮੌਕੇ ਸਾਡੇ ਨਾਲ ਦਲ ਖਾਲਸਾ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਕੱਲੂ ਘਾਰੇ ਨੂੰ ਯਾਦ ਕਰ ਰਹੇ ਹੋ ਜੀ, ਅੱਜ ਮਾਰਚ ਕੱਢਿਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਬਿਲਕੁਲ ਹਰ ਸਾਲ ਦੀ ਤਰ੍ਹਾਂ ਹਰ ਸਾਲ ਦਾ ਦਲ ਖਾਲਸਾ ਵਾਲੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ 1984 ਦੇ ਵਿੱਚ ਜੂਨ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਸ਼ਹੀਦ ਹੋ ਗਏ ਸੀਗੇ। ਬਾਬਾ ਜਰਨੈਲ ਸਿੰਘ ਖਾਲਸਾ, ਸੰਤ ਭਿੰਡਰਾਂਵਾਲੇ ਔਰ ਜਰਨਲ ਸ਼ਵੇਕ ਸਿੰਘ, ਭਾਈ ਮਨੀਕ ਸਿੰਘ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਹੈ ਉਹ ਹਰ ਸਾਲ ਕੱਢਿਆ ਜਾਂਦਾ ਔਰ ਜਦੋਂ ਤੱਕ ਸਾਡਾ ਨਿਸ਼ਾਨਾ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਹਰ ਸਾਲ ਕੱਢਿਆ ਜਾਇਆ ਕਰੂਗਾ। ਜਿਹੜੀ ਨੌਜਵਾਨੀ ਹੈ ਖਾਸ ਤੌਰ ਤੇ ਜਿਹੜੀ ਚੇਤਨਾ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ? ਕਿੰਨੇ ਕੁ ਚੇਤਨਾ ਨੌਜਵਾਨ? ਨਹੀਂ, ਅੱਗੇ ਨਾਲੋਂ ਜ਼ਿਆਦਾ ਹੈ, ਅੱਗੇ ਨਾਲੋਂ ਬਹੁਤ ਜ਼ਿਆਦਾ ਹੈ। ਜਿਉਂ ਦੇਖੋ ਹਿੰਦੁਸਤਾਨ ਦਾ ਜਿਹੜਾ ਪੀਲਾ ਪੰਜਾ ਆ, ਜਿਹੜਾ ਹਿੰਦੁਸਤਾਨ ਦਾ ਮਤਲਬ ਜਿਹੜਾ ਉਹਨਾਂ ਦਾ ਭਗਵਾਂ ਸਰੂਪ ਹੈ ਉਹ ਨੰਗਾ ਹੋ ਜਾਂਦਾ। ਤਿਉਂ ਚੇਤਨਤਾ ਹੋਰ ਨੌਜਵਾਨਾਂ ਦੇ ਵਿੱਚ ਆਈ ਜਾਂਦੀ ਹੈ ਔਰ ਨੌਜਵਾਨ ਆਪਣੇ ਨਿਸ਼ਾਨੇ ਦੇ ਉੱਪਰ ਦ੍ਰਿੜ ਹੋ ਰਹੇ ਹਨ। ਜਦੋਂ ਵੀ ਇਹ ਦਿਨ ਆਉਂਦਾ ਤਾਂ ਖਾਸ ਤੌਰ ਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਐਸਜੀਪੀਸੀ ਨੂੰ ਚਾਹੀਦਾ ਕਿ ਜਿਵੇਂ ਹੋਰਨਾਂ ਦਿਹਾੜਿਆਂ ਦਾ ਜਾਂ ਜਿਹੜੇ ਇਤਿਹਾਸਕ ਦਿਨ ਨੇ ਉਹਨਾਂ ਨੂੰ ਚੇਤੇ ਕਰਨ ਵਾਸਤੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਜਾਂ ਪ੍ਰਚਾਰ ਕੀਤਾ ਜਾਂਦਾ ਹੈ। ਇਸ ਕੱਲੂ ਘਾਰੇ ਨੂੰ ਲੈ ਕੇ ਜਿਹੜਾ ਐਸਜੀਪੀਸੀ ਕਿਤੇ ਨਾ ਕਿਤੇ ਵੇਸਲੀ ਦੇਖੀ ਜਾ ਸਕਦੀ ਹੈ ਜੀ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਆ। ਐਸਜੀਪੀਸੀ ਨੂੰ ਜੋ ਦੂਜਿਆਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਜੋ ਕੀਤਾ ਜਾਂਦਾ ਉਹ ਇਸ ਕੱਲੂ ਘਾਰੇ ਦੀ ਯਾਦ ਦੇ ਵਿੱਚ ਨਹੀਂ ਕੀਤਾ ਜਾਂਦਾ ਹੈਗਾ। ਉਹਨਾਂ ਨੂੰ ਚਾਹੀਦਾ ਕਿ ਇਸ ਦਿਨ ਦੇ ਵਿੱਚ ਕਿਤੇ ਬੰਦੀ ਸਾਹਿਬ ਦੇ ਵਿੱਚ ਪ੍ਰੋਗਰਾਮ ਕਰਨ, ਸਾਰੀ ਕੌਮ ਦੀ ਲੀਡਰਸ਼ਿਪ ਨੂੰ ਉੱਥੇ ਸੱਦਣ ਅਤੇ ਉੱਥੇ ਲੋਕਾਂ ਦੇ ਵਿੱਚ ਚੇਤਨਤਾ ਜਗਾਉਣ ਇਸ ਗੱਲ ਦੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਕਮਜ਼ੋਰੀ ਆ ਔਰ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਬੇਈਮਾਨੀ ਦਾ ਕਿਤੇ ਨਾ ਕਿਤੇ ਅੰਸ਼ ਹੈ ਜਿਹੜਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਸਦਾ ਹੈ। ਪਰਮਜੀਤ ਸਿੰਘ ਮੰਡ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਨਾਲ ਤਾਂ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਕੱਲੂ ਘਾਰੇ ਦੇ ਦਿਨ ਹੁੰਦੇ ਤਾਂ ਖਾਸ ਤੌਰ ਤੇ ਜਿਹੜਾ ਐਸਜੀਪੀਸੀ ਦੀ ਬਜਾਏ ਐਸਐਸਪੀ ਜਾਂ ਜਿਹੜੇ ਡੀਐਸਪੀ ਦੇ ਰੈਂਕ ਦੇ ਅਧਿਕਾਰੀ ਨੇ ਉਹ ਤੈਅ ਕਰਦੇ ਨੇ ਕਿ ਕਿਹੜੀ ਜਥੇਬੰਦੀ ਨੇ ਅੰਦਰ ਜਾਣਾ ਹੈ ਜਾਂ ਕਿਹੜੀ ਨੇ ਨਹੀਂ ਜਾਣਾ ਜੀ। ਬਿਲਕੁਲ ਸਹੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਦਰਬਾਰ ਸਾਹਿਬ ਦੇ ਵਿੱਚ ਉਹਦੀ ਕੇਅਰ ਟੇਕਰ ਹੈ ਔਰ ਇਹ ਗੱਲ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੀ ਆ ਫਾਈਨਲ ਵੀ ਕਿਹਨਾਂ ਲੋਕਾਂ ਨੇ ਅੰਦਰ ਜਾਣਾ, ਕਿਹਨਾਂ ਨੇ ਬਾਹਰ ਬੈਠਣਾ, ਕਿੰਨੇ ਲੋਕਾਂ ਨੇ ਮਤਲਬ ਉੱਥੇ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਅੰਦਰ ਜਾਣਾ। ਪਰ ਇਹ ਗੱਲ ਛੱਡ ਕੇ ਉਹ ਪੰਜਾਬ ਪੁਲਿਸ ਨੂੰ ਜਾਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਆਪਣਾ ਚਾਰਜ ਦਿੰਦੇ ਨੇ। ਇਹਦੇ ਵਿੱਚ ਜਿਹੜੀ ਬੜੀ ਮਤਲਬ ਕਮਜ਼ੋਰੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰ ਆਉਂਦੀ ਆ ਔਰ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਉਹ ਕਿਤੇ ਨਾ ਕਿਤੇ ਗੌਰਮੈਂਟ ਦੇ ਨਾਲ ਜੁੜੇ ਹੋਏ ਨੇ। ਗੌਰਮੈਂਟ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਅੰਦਰ ਦਰਬਾਰ ਸਾਹਿਬ ਦੇ ਵਿੱਚ ਵਰਕ ਕਰ ਰਹੀ ਹੈ। ਤਾਂ ਬਿਲਕੁਲ ਜਿਹੜਾ ਦਲ ਖਾਲਸਾ ਦੇ ਮੁੱਖ ਆਗੂ ਹਰਪਾਲ ਸਿੰਘ ਚੀਮਾ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅੱਜ ਦੇ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਨੇ ਜਾਂ ਜਿਹੜੇ ਵੱਖ-ਵੱਖ ਤਬਕਿਆਂ ਦੇ ਲੋਕ ਨੇ ਜਿਹੜੇ ਸਰਗਰਮ ਜਥੇਬੰਦੀਆਂ ਦੇ ਨਾਲ ਦਲ ਖਾਲਸਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ ਤਾਂ ਉਹ ਅੱਜ ਦੇ ਇਸ ਮਾਰਚ ਦੇ ਵਿੱਚ ਹਾਜ਼ਰੀ ਭਰਦੇ ਹੋਏ ਨਜ਼ਰ ਆ ਰਹੇ। ਇੱਦਾਂ ਦੀਆਂ ਤਸਵੀਰਾਂ ਵੀ ਮੈਂ ਬਿਲਕੁਲ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਦੇਖ ਸਕਦੇ ਹੋ ਕਿ ਜਿਹੜਾ ਹਾਲਗੇਟ ਬਾਜ਼ਾਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਾਖਲ ਹੋਇਆ ਜਾ ਰਿਹਾ ਤਾਂ ਇਹ ਭੀੜਾ ਬਾਜ਼ਾਰ ਹੋਣ ਕਰਕੇ ਕਿਤੇ ਨਾ ਕਿਤੇ ਵੱਡੀਆਂ ਸਮੱਸਿਆਵਾਂ ਨੇ। ਪਰ ਦੇਖ ਸਕਦੇ ਹੋ ਫਿਰ ਵੀ ਜਿਹੜਾ ਇਸੇ ਬਾਜ਼ਾਰ ਦੇ ਵਿੱਚ ਮਾਰਚ ਕੀਤਾ ਜਾ ਰਿਹਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਔਰ ਸ਼ਾਂਤਮਈ ਮਾਹੌਲ ਦੇ ਵਿੱਚ ਜਕਾਰਿਆਂ ਦੀ ਆਵਾਜ਼ ਦੇ ਵਿੱਚ ਇਸ ਮੋਰਚੇ ਦਾ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਿਹੜੇ ਖਾਲਸਾਈ ਨਿਸ਼ਾਨ ਸਾਹਿਬ ਨੇ ਜਾਂ ਜਿਹੜੇ ਝੰਡੇ ਨੇ ਉਹ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਕਾਰਕੁਨ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। राज
ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਔਰ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸੜਕਾਂ ਦੇ ਉੱਤੇ ਉਤਰ ਕੇ ਆਪਣੇ ਜਜ਼ਬਾਤਾਂ ਦਾ ਮੁਜ਼ਾਹਰਾ ਕਰ ਰਹੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਜਦੋਂ ਵੀ ਜੂਨ 1984 ਘੱਲੂਘਾਰੇ ਦਾ ਜ਼ਿਕਰ ਆਉਂਦਾ ਆ ਤੇ ਇੱਕ ਬੜਾ ਸਾਂਝਾ ਜਿਹੜਾ ਬਿਆਨਬਾਜ਼ੀ ਕੀਤੀ ਜਾਂਦੀ ਆ, ਇੱਕ ਸਾਡੇ ਆਮ ਸਿੱਖ ਤੋਂ ਲੈ ਕੇ ਵੱਡੀਆਂ ਵੱਡੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਤੱਕ ਸਮੂਹ ਇੱਕ ਜਿਹੜੀ ਬੜੀ ਬਿਆਨਬਾਜ਼ੀ ਕੀਤੀ ਜਾਂਦੀ ਆ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਇਹ ਆ ਕਿ ਭਾਈ ਸਾਡੇ ਆਪਣੇ ਮੁਲਕ ਨੇ ਸਾਡੇ ਉੱਤੇ ਹਮਲਾ ਕਰਤਾ ਹੈ। ਇਹ ਭੁਲੇਖਾ ਜਿਹੜਾ ਸਾਡਾ ਆ ਉਹ ਪਤਾ ਨਹੀਂ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਜਾਂ ਸਿੱਖਾਂ ਦਾ ਜਾਂ ਸਾਡੀਆਂ ਸੰਸਥਾਵਾਂ ਦਾ ਕਦੋਂ ਦੂਰ ਹੋਣਾ। ਇਹ ਮੰਨ ਲਓ ਇਹ ਹਿੰਦੁਸਤਾਨ ਨੂੰ ਕੋਈ ਭੁਲੇਖਾ ਨਹੀਂ, ਉਹਨੂੰ ਪਤਾ ਸੀ ਕਿ ਮੈਂ ਆਪਣੇ ਤਖਤ ਦੀ ਫੌਜ ਦੂਸਰੇ ਤਖਤ ਦੀ ਫੌਜ ਦੇ ਉੱਤੇ ਚਾੜਨੀ ਆ, ਮੈਂ ਆਪਣੇ ਮੁਲਕ ਦੀ ਫੌਜ ਇਹਦਾ ਹਮਲਾ ਜਿਹੜਾ ਆ ਆਪਣੀ ਫੌਜ ਦੇ ਨਾਲ ਦੂਸਰੇ ਮੁਲਕ ਦੇ ਉੱਤੇ ਕਰਨਾ ਆ। ਪਰ ਪਤਾ ਨਹੀਂ ਵੀ ਐਡਾ ਵੱਡਾ ਘੱਲੂਘਾਰਾ ਝੱਲ ਕੇ ਵੀ, ਨਸਲਕੁਸ਼ੀ ਝੱਲ ਕੇ ਵੀ, ਐਡੀ ਜੰਗ ਲੜ ਕੇ ਵੀ ਸਾਡੀਆਂ ਸੰਸਥਾਵਾਂ ਦੇ, ਸਾਡੇ ਆਗੂਆਂ ਦੇ ਤੇ ਸਾਡੇ ਸਿੱਖਾਂ ਦੇ ਖਾਸ ਤੌਰ ਦੇ ਉੱਤੇ ਮਨਾਂ ਦੇ ਵਿੱਚੋਂ ਇਹ ਭੁਲੇਖਾ ਅਜੇ ਤੱਕ ਦੂਰ ਕਿਉਂ ਨਹੀਂ ਹੋਇਆ ਕਿ ਭਾਈ ਜੇ ਇਹ ਮੁਲਕ ਸਾਡਾ ਹੀ ਹੁੰਦਾ ਤੇ ਫਿਰ ਸਾਡੇ ਉੱਤੇ ਹਮਲਾ ਕਰਦਾ ਹੀ ਕਿਉਂ। ਇੱਥੇ ਇਹ ਨਹੀਂ ਕਿ ਸਾਡੀਆਂ ਜਾਇਜ਼ ਮੰਗਾਂ ਸੀ ਜਾਂ ਇਹ ਜਿਹੜਾ ਤਰੀਕਾ ਕਹਿੰਦੇ ਨੇ ਕਿ ਇੱਥੇ ਅੱਤਵਾਦੀ ਬਹਿ ਗਏ ਸੀ ਇਹਨਾਂ ਦੇ ਕਹਿਣ ਦੀ ਭਾਸ਼ਾ ਦੇ ਮੁਤਾਬਕ, ਉਹਦੇ ਬਾਵਜੂਦ ਵੀ ਜੇ ਤੁਸੀਂ ਵੇਖੋ ਤੇ ਇਸ ਮੂਵਮੈਂਟ ਨਾਲੋਂ ਕਿਤੇ ਜ਼ਿਆਦਾ ਵਾਇਲੈਂਸ, ਕਿਤੇ ਜ਼ਿਆਦਾ ਵੱਧ ਜਿਹੜਾ ਅਤਿਆਚਾਰ ਜਾਂ ਕਿਤੇ ਜ਼ਿਆਦਾ ਇਹਨਾਂ ਦੀ ਭਾਸ਼ਾ ਵਾਲਾ ਜਿਹੜਾ ਹਥਿਆਰਾਂ ਦੀ ਵਰਤੋਂ ਆ ਉਹ ਹਿੰਦੁਸਤਾਨ ਦੇ ਬਹੁਤ ਸਾਰੇ ਥਾਵਾਂ ਤੇ ਹੋ ਚੁੱਕੀ ਸੀ। ਪਰ ਹਿੰਦੁਸਤਾਨ ਨੇ ਕਦੀ ਆਪਣੀਆਂ ਫੌਜਾਂ ਨਹੀਂ ਵਰਤੀਆਂ ਉਹਨਾਂ ਲੋਕਾਂ ਦੇ ਉੱਤੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਿੰਦੁਸਤਾਨ ਸਾਡਾ ਆਪਣਾ ਮੁਲਕ ਆ। ਪਰ ਪੰਜਾਬ ਉਹਨਾਂ ਨੂੰ ਸਾਫ਼ ਪਤਾ ਸੀ ਕਿ ਭਾਈ ਪੰਜਾਬ ਇਹ ਜਿਹੜਾ ਆ ਹਿੰਦੁਸਤਾਨ ਦਾ ਹਿੱਸਾ ਨਹੀਂਗਾ। ਸੋ ਮੇਰੀ ਪਹਿਲੀ ਬੇਨਤੀ ਆਪਣੇ ਸਿੱਖ ਭਰਾਵਾਂ ਨੂੰ, ਸਮੂਹ ਪੰਜਾਬੀਆਂ ਨੂੰ ਔਰ ਖਾਸ ਤੌਰ ਦੇ ਉੱਤੇ ਅਲੱਗ-ਅਲੱਗ ਸੰਸਥਾਵਾਂ ਦੇ ਮੁਖੀਆਂ ਨੂੰ ਆ ਕਿ ਰੱਬ ਦਾ ਵਾਸਤਾ ਹੁਣ ਇੰਨੀ ਕੁ ਗੱਲ ਕਰਨੀ ਤੇ ਬੰਦ ਕਰ ਦਿਓ ਕਿ ਹਿੰਦੁਸਤਾਨ ਦੇ ਵਿੱਚ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਕਿੰਨਾ ਕੁ ਅਹਿਸਾਸ ਕਰਨਾ ਆ, ਕਿੰਨੇ ਕੁ ਦਹਾਕੇ ਹੋਰ ਲੱਗਣੇ ਆ ਸਾਨੂੰ ਅਹਿਸਾਸ ਹੁੰਦਿਆ। ਕੋਈ ਗੱਲ ਹੋ ਜਾਏ ਨਿੱਕੀ ਮੋਟੀ ਅੱਜ ਵੀ ਤੇ ਇੱਕ ਘੜਿਆ ਘੜਾਇਆ ਬਿਆਨ ਪਿਛਲੇ ਕਈ ਦਹਾਕਿਆਂ ਦਾ ਸਾਡੇ ਆਗੂ ਦੇਣਾ ਸ਼ੁਰੂ ਕਰ ਦਿੰਦੇ ਜੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਹੱਦ ਹੋ ਗਈ ਸਾਡੇ ਵਾਲੀ। ਇੰਨੇ ਸਾਡੇ ਅਹਿਸਾਸ ਕੱਚੇ ਹੋ ਗਏ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਝੱਲ ਕੇ ਵੀ ਸਾਨੂੰ ਅਜੇ ਤੱਕ ਅਹਿਸਾਸ ਹੀ ਨਹੀਂ ਹੋਇਆ ਗੁਲਾਮੀ ਦਾ। ਸੋ ਕਦੋਂ ਅਹਿਸਾਸ ਹੋਣਾ ਸਾਨੂੰ? ਸੋ ਹਿੰਦੁਸਤਾਨ ਵੱਲੋਂ ਇਹ ਗੱਲ ਬੜੀ ਸਾਫ਼ ਹੀ, ਇਹ ਹੁਣ ਭੁਲੇਖੇ ਸਾਡੇ ਮਨਾਂ ਦੇ ਵਿੱਚ ਆ ਵੀ ਅਸੀਂ ਇਹਨਾਂ ਨੂੰ ਕਦੋਂ ਦੂਰ ਕਰਨਾ ਹੈ। ਉਹਦੇ ਬਾਵਜੂਦ ਅਗਲੀ ਗੱਲ ਵੀ, ਜਿੱਥੇ ਅੱਜ ਸਿੱਖ ਸਾਡੇ ਆ ਕੇ ਖੜ ਗਏ ਨੇ, ਤੁਸੀਂ ਆਪਣੇ ਮਨਾਂ ਦੇ ਵਿੱਚ ਇੱਕ ਗੱਲ ਸੋਚ ਕੇ ਵੇਖੋ ਕਿ ਉਸ ਸਮੇਂ ਦਾ ਧਰਮ ਯੁੱਧ ਮੋਰਚਾ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਵੀ ਕਿਹਾ ਜਾਂਦਾ, ਉਹਦੀਆਂ ਮੰਗਾਂ ਦੇ ਲਈ ਸੰਘਰਸ਼ ਲੜਿਆ ਜਾ ਰਿਹਾ ਸੀ ਔਰ ਹਿੰਦੁਸਤਾਨ ਨੇ ਉਹਦੇ ਵਿੱਚੋਂ ਕੋਈ ਵੀ ਮੰਗ ਮੰਨੀ ਨਹੀਂ। ਤੇ ਤੁਸੀਂ ਇਹ ਸੋਚ ਕੇ ਵੇਖੋ ਕਿ ਜਿਹੜੀ 5.5 ਦਹਾਕੇ ਪਹਿਲਾਂ, ਮਾਫ ਕਰਨਾ 4.5 ਦਹਾਕੇ ਦਾ ਸਮਾਂ ਜਿਹੜਾ ਬੀਤ ਚੱਲਿਆ ਤੇ 5 ਦਹਾਕੇ ਪਹਿਲਾਂ ਦੀ ਜਿਹੜੀ ਮੰਗ ਸੀ, ਹਿੰਦੁਸਤਾਨ 5 ਦਹਾਕੇ ਪਹਿਲਾਂ ਉੱਥੇ ਖੜਿਆ ਸੀ ਕਿ ਮੈਂ ਇਹਨਾਂ ਦੀ ਕੋਈ ਵੀ ਜਿਹੜੀ ਜਾਇਜ਼ ਜਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਗੈਰ ਜਾਇਜ਼ ਮੰਗ ਹੈ ਮੈਂ ਕੋਈ ਵੀ ਨਹੀਂ ਮੰਨਣੀ। ਤੇ ਉਹਨੇ ਉਸ ਆਨੰਦਪੁਰ ਸਾਹਿਬ ਦੇ ਮਤੇ ਦੀ ਕਿਸੇ ਵੀ ਮੰਗ ਨੂੰ ਜਿਹੜਾ ਨਾ ਮੰਨਦੇ ਹੋਏ 5 ਦਹਾਕੇ ਪਹਿਲਾਂ ਇਹ ਰਵੱਈਆ ਅਖਤਿਆਰ ਕਰ ਲਿਆ ਸੀ ਕਿ ਮੈਂ ਇਹਨਾਂ ਦੀ ਕੋਈ ਗੱਲ ਨਹੀਂ ਮੰਨਣੀ। ਉਹਦੇ ਲਈ ਭਾਵੇਂ ਮੈਨੂੰ ਕਿਸੇ ਪੱਧਰ ਤੇ ਵੀ ਜਾਣਾ ਪਵੇ, ਕਿਸੇ ਵੀ ਤਰ੍ਹਾਂ ਦਾ ਵੱਡੇ ਤੋਂ ਵੱਡਾ ਹਮਲਾ ਕਰਨਾ ਪਵੇ। ਤੇ ਫਿਰ ਜਿਹੜੇ ਸਾਡੇ ਸਿੱਖ ਅੱਜ ਵੀ ਜਾਂ ਪੰਜਾਬੀ ਭਰਾ ਰਵਾਇਤੀ ਪਾਰਟੀਆਂ ਦੇ ਮਗਰ ਲੱਗ ਕੇ ਅੱਜ ਵੀ ਉਸੇ ਖੜੇ ਨੇ 5 ਦਹਾਕੇ ਪਿੱਛੇ ਹੀ ਕਿ ਭਾਈ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਲੈਣਾ, ਸਾਡੀਆਂ ਮੰਗਾਂ ਉਹ ਨੇ। ਤੇ ਭਰਾਵੋ ਫਿਰ ਸੋਚ ਕੇ ਵੇਖੋ ਕਿ 5 ਦਹਾਕੇ ਦੀਆਂ ਸ਼ਹਾਦਤਾਂ, 5 ਦਹਾਕਿਆਂ ਦੇ ਵਿੱਚ ਚੱਲਿਆ ਗਿਆ ਇਸ ਕੌਮ ਵੱਲੋਂ ਤਸ਼ੱਦਦ ਜਾਂ ਪੂਰੇ ਘੱਲੂਘਾਰੇ ਜਾਂ ਜੈਨੋਸਾਈਡ, ਉਹ ਸਿਰਫ ਅਸੀਂ ਇਸੇ ਕਰਕੇ ਝੱਲੇ ਸੀ ਵੀ ਜਿਹੜੇ ਇਹਨਾਂ ਹਮਲਿਆਂ ਤੋਂ ਪਹਿਲਾਂ ਮੰਗਾਂ ਸੀ ਉੱਥੇ ਖੜੇ ਰਹੀਏ। ਕਿ ਅਸੀਂ ਅੱਜ ਵੀ ਸਮਝ ਕੇ ਬੇਸਮਝ ਹੋਏ ਬੈਠੇ ਆ
ਜਾਂ ਸਾਡੀ ਵਾਕਿਆ ਹੀ ਸਮਝ ਇੱਥੇ ਕਿ ਖੜ ਗਈ ਆ ਕਿ ਅਸੀਂ ਅੱਜ ਵੀ ਉਹ 5 ਦਹਾਕੇ ਪੁਰਾਣੀਆਂ ਮੰਗਾਂ ਦੇ ਉੱਤੇ ਖੜੇ ਰਹਿਣਾ ਤੇ ਉੱਤੇ ਸੰਘਰਸ਼ ਕਰਨਾ। ਸੋ ਆਪਣਾ ਸੰਘਰਸ਼ ਸਾਡਾ ਜਿਹੜਾ ਆ ਉਹ ਬੜਾ ਸਾਫ਼ ਹੋਣਾ ਚਾਹੀਦਾ ਆ, ਪੂਰਾ ਧੜੱਲੇ ਦੇ ਨਾਲ, ਨਤੜਕ ਹੋ ਕੇ, ਖੁੱਲ੍ਹ ਦਿਲੀ ਦੇ ਨਾਲ ਤੇ ਪੂਰੀ ਖੁੱਲੀ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ, ਜਦੋਂ ਤੱਕ ਅਸੀਂ ਨਹੀਂ ਨਾ ਕਹਿੰਦੇ ਕਿ ਭਾਈ ਸਾਡਾ ਹੁਣ ਸੰਘਰਸ਼ ਸਿਰਫ ਤੇ ਸਿਰਫ ਖਾਲਿਸਤਾਨ ਦਾ, ਕਿਸੇ ਨੇ ਨਾਲ ਤੁਰਨਾ ਤੁਰੇ, ਨਹੀਂ ਤੁਰਨਾ ਨਾ ਤੁਰੇ, ਕਿਸੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਨਾ ਆਵੇ, ਪਰ ਘੱਟੋ ਘੱਟ ਸਾਡੀ ਸਿੱਖ ਲੀਡਰਸ਼ਿਪ ਨੂੰ ਤੇ ਸਿੱਖ ਪੋਲਿਟਿਕਸ ਦੇ ਵਿੱਚ ਵਿਚਰਨ ਵਾਲੀ ਹਰ ਧਿਰ ਨੂੰ ਘੱਟੋ ਘੱਟ ਹੁਣ ਤੇ ਇੱਕ ਪਲੇਟਫਾਰਮ ਤੇ ਆ ਜਾਣਾ ਚਾਹੀਦਾ ਹੈ ਨਾ ਕਿ ਬਿਨਾਂ ਖਾਲਿਸਤਾਨ ਤੋਂ ਨਾ ਪੰਜਾਬ ਦਾ ਸਰਨਾ ਤੇ ਨਾ ਸਿੱਖਾਂ ਦਾ ਸਰਨਾ। ਸੋ ਉਸ ਗੱਲ ਦੇ ਉੱਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਸਾਡੀ ਤੁਹਾਡੀ ਸਾਰਿਆਂ ਦੀ ਸਾਂਝੀ ਆ। ਅਸੀਂ ਕਿਉਂ ਵਾਰ-ਵਾਰ ਫਿਰ ਉੱਥੇ ਚਲੇ ਜਾਂਦੇ ਪੁਰਾਣੀਆਂ ਗੱਲਾਂ ਦੇ ਉੱਤੇ ਹੀ? ਕੋਈ ਲੀਡਰ ਆ ਕੇ ਸਾਨੂੰ 2 ਵਾਰੀ ਜਿਹੜੀਆਂ ਗੱਲਾਂ ਕਰਦਾ ਕਿ ਇੰਨਾ ਨੁਕਸਾਨ ਹੋ ਗਿਆ, ਅਸੀਂ ਸ਼ਹਾਦਤਾਂ ਨੁਕਸਾਨ ਗਿਣਦੇ ਆ, ਤੇ ਜੇ ਨੁਕਸਾਨ ਹੋਇਆ ਵੀ ਆ ਤੇ ਦੱਸੋ ਨੁਕਸਾਨ ਝੱਲ ਕੇ ਫਿਰ ਦੁਬਾਰਾ ਪਿੱਛੇ ਜਾਣਾ ਹੈ? ਸੋ ਨੁਕਸਾਨ ਜੇ ਝੱਲਿਆ ਵੀ ਆ ਤਾਂ ਫਿਰ ਅੱਗੇ ਵਧੀਏ। ਸੋ ਇਹ ਸ਼ਹਾਦਤਾਂ ਜਿਹੜੀਆਂ ਨੇ ਇਹਨੂੰ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ, ਔਰ ਮਾਣ ਵਾਲੀ ਗੱਲ ਸਾਡੇ ਲਈ ਇਹ ਆ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਹਿੰਦੁਸਤਾਨ ਨੇ ਇਹ ਜ਼ੋਰ ਲਾਇਆ ਕਿ ਇਸ ਘੱਲੂਘਾਰੇ ਨੂੰ ਮਿਟਾ ਦਈਏ, ਪਰ ਇਸ ਨੇ ਪੰਜਾਬ ਦੇ ਵਿੱਚੋਂ ਜਾਂ ਸਾਡੇ ਦਿਲ ਦਿਮਾਗ ਦੇ ਵਿੱਚੋਂ ਤੇ ਕੀ ਕੱਢ ਪਾਉਣਾ ਸੀ? ਅੱਜ ਪੂਰੀ ਦੁਨੀਆ ਦੇ ਵਿੱਚ, ਅਮਰੀਕਾ ਦੀ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਯੂਕੇ ਦੇ ਲੰਡਨ ਤੱਕ, ਨਿਊਯਾਰਕ ਸ਼ਹਿਰ ਤੱਕ, ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਤੇ ਖਾਲਿਸਤਾਨ ਦੇ ਬੈਨਰਾਂ ਦੇ ਨਾਲ ਤੇ ਗੁਰਦੁਆਰਿਆਂ ਤੋਂ ਲੈ ਕੇ ਉੱਥੇ ਦੀਆਂ ਜਿਹੜੀਆਂ ਅਸੈਂਬਲੀਜ਼ ਨੇ ਉਹਦੇ ਵਿੱਚ ਸਾਡੇ ਇਸ ਘੱਲੂਘਾਰੇ ਨੂੰ ਯਾਦ ਕਰਨ ਦੀਆਂ ਅਰਦਾਸਾਂ ਹੁੰਦੀਆਂ ਨੇ। ਸੰਘਰਸ਼ ਅੱਗੇ ਵਧਦਾ ਆ। ਸੋ ਜੇ ਸਾਡਾ ਡਾਇਸਪੋਰਾ ਸਾਡੇ ਸੰਘਰਸ਼ ਨੂੰ ਉਸ ਲੈਵਲ ਤੇ ਲੈ ਕੇ ਜਾ ਰਿਹਾ ਦੁਨੀਆ ਨੂੰ ਦੱਸਣ ਦੇ ਲਈ ਕਿ ਭਾਈ ਸਾਡਾ ਸੰਘਰਸ਼ ਖਾਲਿਸਤਾਨ ਦਾ ਆ, ਤੇ ਫਿਰ ਦੱਸੋ ਜਿਹੜੇ ਪੰਜਾਬ ਵਾਲੇ ਅਸੀਂ ਆ, ਕੀ ਸਾਡਾ ਇਹ ਕੰਮ ਰਹਿ ਗਿਆ ਹੁਣ ਵੀ ਅਸੀਂ ਆਪਣੇ ਖਾਲਿਸਤਾਨ ਦਾ ਨਾਂ ਲੈਣਾ ਵੀ ਗੁਨਾਹ ਸਮਝੀਏ ਤੇ ਪਿੱਛੇ ਨੂੰ ਤੁਰ ਪਈਏ ਵੀ ਸਾਨੂੰ ਅਨੰਦਪੁਰ ਸਾਹਿਬ ਦੀਆਂ ਮੰਗਾਂ ਦੇ ਦਿਓ? ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਆ ਕਿ ਪਿਛਾਂ ਨੂੰ ਲੈ ਕੇ ਜਾਣ ਵਾਲੀ ਗੱਲ ਆ? ਸੋ ਸਿਆਣਾ ਉਹ ਵਾ, ਗੁਰਬਾਣੀ ਵੀ ਇਹ ਕਹਿੰਦੀ ਆ ਕਿ ਅਗਾਂਹ ਕੁਤਰਾਂਗ। ਗੁਰਬਾਣੀ ਦਾ ਛੱਡੋ, ਭਾਈ ਨੰਦ ਲਾਲ ਸਾਹਿਬ ਨੇ ਵੀ ਇਹ ਕਿਹਾ ਆ, ਉਹਨਾਂ ਨੇ ਵੀ ਇਹੋ ਕਿਹਾ ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਸ਼ੇ ਜੋ ਬੀਤੀ ਸੋ ਬੀਤੀ। ਉਹ ਭਾਈ ਕਿਸੇ ਦੀ ਤੇ ਮੰਨ ਲਈਏ, ਚੰਗੇ ਸਿੱਖਾਂ ਦੀ ਮੰਨ ਲਈਏ, ਗੁਰਬਾਣੀ ਦੀ ਮੰਨ ਲਈਏ, ਗਾਹ ਨੂੰ ਵਧੀਏ। ਪਛਾਣ ਵਾਲੇ ਜਿਹੜੇ ਕਦਮ ਹੈ ਉਹ ਬੰਦ ਹੋ ਜਾਣੇ ਚਾਹੀਦੇ ਆ। ਔਰ ਇਸ ਘੱਲੂਘਾਰੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇੰਡੀਆ ਪ੍ਰਚਾਰ ਕਰਦਾ ਆ, ਉਸ ਪ੍ਰਚਾਰ ਦਾ ਜਵਾਬ ਦੇਣ ਦੇ ਲਈ ਤੇ ਇੰਡੀਆ ਦਾ ਨੈਰੇਟਿਵ ਭੰਨਣ ਦੇ ਲਈ ਇਹੋ ਜਿਹੇ ਮਾਰਚ ਕਰਨੇ, ਸਮਾਗਮ ਕਰਨੇ ਹਰ ਸਿੱਖ ਦਾ ਫਰਜ਼ ਆ। ਇਹ ਕੋਈ ਸਾਡੀ ਮਜਬੂਰੀ ਨਹੀਂ ਕਿ ਵੀ ਝੰਡੇ ਲੈ ਕੇ ਤੇ ਇਦਾਂ ਸੜਕਾਂ ਦੇ ਉੱਤੇ ਗਰਮੀ 'ਚ ਤੁਰੇ ਫਿਰੀਏ। ਇਹ ਕੱਲੇ ਸਿੱਖ ਦਾ ਫਰਜ਼ ਆ ਤੇ ਫਰਜ਼ ਅਦਾ ਕਰਨਾ ਬਣਦਾ ਆ। ਤੇ ਕਈ ਲੋਕਾਂ ਨੂੰ ਸਾਡਾ ਇਹ ਫਰਜ਼ ਸਿਰਫ ਫਤੂਰ ਦਿਖਦਾ ਆ। ਉਹਨਾਂ ਨੂੰ ਲਿਖਦਾ ਸ਼ਦਾਈ ਹੋ ਗਏ ਨੇ, ਇਹਨਾਂ ਦੇ ਸ਼ਾਇਦ ਦਿਮਾਗ ਕੰਮ ਨਹੀਂ ਕਰਦੇ। ਉਹ ਨਹੀਂ ਭਾਈ, ਸਾਡੇ ਹੋਸ਼ ਵੀ ਆ, ਸਾਨੂੰ ਜੋਸ਼ ਵੀ ਆ, ਔਰ ਆਪਣੇ ਉਸੇ ਹੋਸ਼ ਤੇ ਜੋਸ਼ ਦੇ ਵਿੱਚ ਹੀ ਅਸੀਂ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਮਲਾਉਂਦੇ ਆ। ਇਹ ਨਾ ਸੋਚਿਆ ਕਰੋ ਕਿ ਅਸੀਂ ਫਤੂਰ ਦੇ ਵਿੱਚੋਂ ਆ, ਅਸੀਂ ਆਪਣੇ ਫਰਜ਼ ਦੇ ਵਿੱਚੋਂ ਸੜਕਾਂ ਦੇ ਉੱਤੇ ਉਤਰੇ ਆ। ਔਰ ਇਹ ਫਰਜ਼ ਕੱਲੇ ਸਿੱਖ ਤੋਂ ਲੈ ਕੇ ਕੱਲੀ ਸਿੱਖ ਜਥੇਬੰਦੀ ਦਾ ਆ, ਕੱਲੇ ਪੰਜਾਬੀ ਦਾ ਆ। ਖਾਲਿਸਤਾਨ ਕੱਲਾ ਦਮਾਲਿਆਂ ਵਾਲਿਆਂ ਦਾ ਜਾਂ ਕੱਲਾ ਪੱਕਾ ਵਾਲਿਆਂ ਦਾ ਜਾਂ ਕੱਲੇ ਗਾਤਰੇ ਵਾਲਿਆਂ ਦਾ ਨਹੀਂ ਬਣਨਾ। ਇਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਵੀ ਰਹਿਣਾ, ਇਹਦੇ ਵਿੱਚ ਮੁਸਲਮਾਨਾਂ ਵੀ ਰਹਿਣਾ, ਈਸਾਈਆਂ ਵੀ ਰਹਿਣਾ, ਕਾਮਰੇਡਾਂ ਵੀ ਰਹਿਣਾ। ਕੋਈ ਸਾਡੇ ਇਸ ਗੱਲ ਨੂੰ ਮੰਨੇ ਨਾ ਮੰਨੇ, ਪਰ ਇਹ ਸੱਚਾਈ ਆ ਕਿ ਹਿੰਦੁਸਤਾਨ ਨੇ ਪ੍ਰਚਾਰ ਇੰਨਾ ਗਲਤ ਕੀਤਾ ਖਾਲਿਸਤਾਨ ਨੂੰ ਲੈ ਕੇ ਕਿ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਐਂ ਲੱਗਦਾ ਵੀ ਜੇ ਖਾਲਿਸਤਾਨ ਬਣ ਗਿਆ ਤੇ ਪਤਾ ਨਹੀਂ ਇਹਨਾਂ ਸਾਡੀਆਂ ਦੁਕਾਨਾਂ ਵੀ ਚੱਲਣ ਦੇਣੀਆਂ ਕਿ ਨਹੀਂ ਚੱਲਣ ਦੇਣੀਆਂ। ਉਹ ਭਰਾਵੋ, ਤੁਸੀਂ ਸਾਰਿਆਂ ਇੱਥੇ ਰਹਿਣਾ ਆ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦਾ ਨਗਰ ਵਸਾਇਆ। ਕਿੰਨੇ ਭਾਂਤ ਦੇ ਲੋਕ, ਅਲੱਗ-ਅਲੱਗ ਕੰਮ ਕਰਨ ਵਾਲੇ, ਅਲੱਗ-ਅਲੱਗ ਧਰਮਾਂ ਦੇ ਲਿਆ ਕੇ ਇੱਥੇ ਵਸਾਏ। ਇਹ ਕੀ ਸੀ? ਇਹ ਸਾਡੇ ਅੱਜ ਦੇ ਖਾਲਿਸਤਾਨ ਦਾ ਮਾਡਲ ਸੀ ਕਿ ਭਾਈ ਇਸ ਖਾਲਿਸਤਾਨ ਦੇ ਵਿੱਚ ਹਰ ਕਿੱਤੇ ਦੇ ਲੋਕ ਰਹਿਣਗੇ, ਹਰ ਧਰਮ ਦੇ ਲੋਕ ਰਹਿਣਗੇ, ਸਾਰਿਆਂ ਨੂੰ ਬਰਾਬਰਤਾ ਮਿਲੇਗੀ। ਨਾ ਕਿ ਹਿੰਦੁਸਤਾਨ ਵਾਂਗੂ ਇਹ ਵੇਖਿਆ ਜਾਏਗਾ ਵੀ ਜੇ ਇਹਦੇ ਸਿਰ ਤੇ ਪੱਗ ਆ ਤੇ ਇਹਦੇ ਲਈ ਕਾਨੂੰਨ ਹੋਰ, ਜੇ ਇਹਦੇ ਸਿਰ ਦੇ ਉੱਤੇ ਪੱਗ ਨਹੀਂ ਆ ਤੇ ਮੱਥੇ ਤੇ ਟਿੱਕਾ ਆ ਤੇ ਇਹਦੇ ਲਈ ਕਾਨੂੰਨ ਹੋਰ। ਅਸੀਂ ਹਿੰਦੁਸਤਾਨ ਨਹੀਂ ਆ, ਅਸੀਂ ਇੱਕ ਮੁਲਕ ਖਾਲਿਸਤਾਨ ਆ ਤੇ ਸਾਡਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਏਗਾ, ਸਰਬ ਸਾਂਝੀ ਵਾਲਤਾ ਦਾ ਹੋਏਗਾ। ਔਰ ਇਸ ਗੱਲ ਦਾ ਪ੍ਰਚਾਰ ਕਰਨਾ ਕੱਲੇ ਸਿੱਖ ਤੋਂ ਲੈ ਕੇ, ਜਿਵੇਂ ਮੈਂ ਕਿਹਾ ਕਿ ਹਰ ਜਥੇਬੰਦੀ ਦੀ ਜ਼ਿੰਮੇਵਾਰੀ ਆ, ਇਹ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਗੀ। ਸੋ ਅਸੀਂ ਸਾਰੇ ਆਪਣਾ ਰੋਲ ਅਦਾ ਕਰੀਏ। ਪਰ ਤਰਾਸਦੀ ਇਸ ਗੱਲ ਦੀ ਆ ਕਿ ਹਿੰਦੁਸਤਾਨ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਦਾ ਆ, ਸਾਡੀਆਂ ਸੰਸਥਾਵਾਂ ਇਸ ਪ੍ਰਚਾਰ ਤੋਂ ਮੂੰਹ ਮੋੜ ਕੇ ਬਹਿ ਜਾਂਦੀਆਂ ਨੇ। ਸਾਡੀ ਹਰ ਸੰਸਥਾ ਨੂੰ ਸਗੋਂ ਆਮ ਸਿੱਖ ਨਾਲੋਂ ਵੱਧ ਇਹਨਾਂ ਦਿਨਾਂ 'ਚ ਪ੍ਰਚਾਰ ਕਰਨਾ ਚਾਹੀਦਾ। ਪਰ ਤਰਾਸਦੀ ਨਹੀਂ
ਕਿ ਇਸ ਦਿਨ ਨੂੰ ਵੀ ਇੱਕ ਆਮ ਦਿਨ ਵਾਂਗੂ ਭੋਗ ਪਾ ਕੇ ਤੇ ਡੰਗ ਟਪਾ ਦਿੱਤਾ ਜਾਂਦਾ ਵੀ ਘੱਲੂਘਾਰਾ ਦਿਵਸ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਕਿ ਜਿਹੜੀ ਪੰਥ ਦੀ ਟਸਲ ਆ ਉਹਨੂੰ ਵੀ ਦੂਰ ਕਰਨ ਦਾ ਔਰ ਆਪਣਾ ਸੁਨੇਹਾ ਦੇਣ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਆ। ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡਾ ਇਸ ਜੰਗ ਦਾ ਮੈਦਾਨ ਬਣਿਆ ਅਕਾਲ ਤਖਤ ਸਾਹਿਬ ਦੇ ਉੱਤੇ ਆ। ਉਹਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਭਈ 6 ਜੂਨ ਵਾਲੇ ਦਿਨ ਸਿਰਫ ਸਵੇਰੇ 7, 7:30, 8 ਵਜੇ ਅਰਦਾਸ ਕਰਕੇ ਤੇ ਸੰਗਤ ਨੂੰ ਘਰ ਨੂੰ ਨਾ ਤੋਰ ਦਿਆ ਕਰੋ। ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਆ ਇਸ ਦਿਨ ਪੂਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣੇ ਚਾਹੀਦੇ ਨੇ। ਕੌਮ ਇੱਕ ਥਾਂ ਇਕੱਤਰ ਹੋਣੀ ਚਾਹੀਦੀ ਆ ਔਰ ਇਹ ਆਵਾਜ਼ ਇਹ ਫਰਜ਼ ਅਕਾਲ ਤਖਤ ਸਾਹਿਬ ਅਦਾ ਕਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾ ਕਰੇ। ਪਰ ਸਾਡੀ ਕੌਮ ਦੀ ਇਹ ਤਰਾਸਦੀ ਆ ਕਿ ਜਿੱਦਣ ਮੇਰੇ ਵਰਗੇ ਦਾ ਕੋਈ ਨਿੱਜੀ ਪ੍ਰੋਗਰਾਮ ਆ ਉਦਣ ਤੇ ਅਸੀਂ ਸਾਰਾ ਪੰਜਾਬ ਭਰ ਦਿੰਦੇ ਪੋਸਟਰ ਲਾ ਕੇ, ਪਰ ਜਿਸ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਪੂਰੇ ਪੰਜਾਬ ਦੇ ਵਿੱਚ ਪੋਸਟਰ ਲਾ ਕੇ ਭਰਨਾ ਚਾਹੀਦਾ ਆ ਕਿ ਇਸ ਤਰੀਕ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣਗੇ, ਸਮੂਹ ਕੌਮ ਉੱਥੇ ਪਹੁੰਚੇ। ਉਹਦੇ ਬਾਰੇ ਪੂਰੇ ਪੰਜਾਬ 'ਚ ਦੇ ਕੀ ਇਹ ਇਹਦੋਂ ਵੱਧ ਤਰਾਸਦੀ ਕੀ ਹੋਵੇ। ਸਾਨੂੰ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਪੋਸਟਰ ਨਹੀਂ ਵੇਖਣ ਨੂੰ ਮਿਲਦਾ ਕਿ ਭਾਈ ਸਿੱਖੋ ਜਾਂ ਪੰਜਾਬੀਓ ਸਵੇਰੇ ਅਕਾਲ ਤਖਤ ਸਾਹਿਬ ਵਿਖੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਇਕੱਤਰ ਹੋਈਏ। ਸੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਵੇਖਣ ਨੂੰ ਭਾਵੇਂ ਛੋਟੀ ਲੱਗੇ ਤੇ ਕਿਸੇ ਨੂੰ ਬਹੁਤ ਵੱਡੀ ਵੀ ਲੱਗ ਸਕਦੀ ਆ, ਪਰ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਚੋਂ ਸਾਡਾ ਸੰਘਰਸ਼ ਮਜ਼ਬੂਤ ਹੋ ਕੇ ਅੱਗੇ ਨਿਕਲਦਾ ਆ। ਹਿੰਦੁਸਤਾਨ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹੀ ਆਪਣੀਆਂ ਫੋਰਸਿਸ ਲਿਆ ਕੇ ਤੇ ਚੌਂਕਾਂ ਦੇ ਵਿੱਚ ਖਿਲਾਰ ਦਿੰਦਾ, ਲੋਕਾਂ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਜੇ ਉਸ ਖੌਫ ਨੂੰ ਤੋੜਨਾ ਆ ਤੇ ਉਹਦੇ ਬਰਾਬਰ ਤੇ ਸਾਡਾ ਵੀ ਪ੍ਰਚਾਰ ਬਰਾਬਰ ਦਾ ਹੀ ਚਾਹੀਦਾ। ਉਹਦੇ ਬਰਾਬਰ ਤੇ ਸਾਡੇ ਲੋਕ ਵੀ ਵੱਧ ਤੋਂ ਵੱਧ ਸੜਕਾਂ ਤੇ ਸਾਡੇ ਸਾਧਨਾਂ ਦੇ ਰਾਹੀਂ ਆਪਣੇ ਵਹੀਕਲਸ ਦੇ ਰਾਹੀਂ ਸੁਨੇਹਾ ਦੇ ਸਕਦੇ ਆ। ਜਦੋਂ ਉਹ ਉਹਨਾਂ ਚੌਂਕਾਂ ਦੇ ਵਿੱਚੋਂ ਲੰਘਣ ਜਿੱਥੇ ਅਸਾਲਟਾਂ ਫੜ ਕੇ 47 ਪਾ ਕੇ ਮੋਢਿਆਂ ਤੇ ਭਾਰਤੀ ਫੌਜ ਜਾਂ ਭਾਰਤ ਦੇ ਸਿਪਾਹੀ ਖਲੋਤੇ ਹੋਣ, ਜਦੋਂ ਉਹਨਾਂ ਦੇ ਸਾਹਮਣੇ ਹਰ ਵਹੀਕਲ ਹਰ ਸਾਧਨ ਦੇ ਉੱਤੇ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਕੀ ਸੰਸਥਾਵਾਂ ਦੇ ਸਾਧਨਾਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਵਾਲੇ ਝੰਡੇ ਤੇ ਸਟicker ਇਹ ਅੰਮ੍ਰਿਤਸਰ ਸਾਹਿਬ ਦੀਆਂ ਸੜਕਾਂ ਦੇ ਉੱਤੇ ਘੁੰਮਣੇ ਚਾਹੀਦੇ ਨੇ, ਤਾਂ ਕਿ ਹਿੰਦੁਸਤਾਨ ਨੂੰ ਵੀ ਸੁਨੇਹਾ ਜਾਵੇ ਕਿ ਤੁਸੀਂ ਲੱਖ ਸਾਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕਰੋ, ਪਰ ਆਪਣੇ ਇਸ ਧਰਤੀ ਦੇ ਵਾਰਿਸ ਤੁਹਾਡੇ ਇਸ ਖੌਫ ਨੂੰ ਬਿਲਕੁਲ ਨਹੀਂ ਮੰਨਣਗੇ ਔਰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅੱਗੇ ਵਧਦੇ ਜਾਣਗੇ। ਸੋ ਉਹਦੀ ਜ਼ਿੰਮੇਵਾਰੀ ਮੈਂ ਫੇਰ ਕਹਿ ਰਿਹਾ, ਮੈਂ ਵਾਰ-ਵਾਰ ਅੱਜ ਜ਼ਿਕਰ ਕਰ ਰਿਹਾ ਆਪਣੀਆਂ ਸੰਸਥਾਵਾਂ ਦਾ, ਕਿਉਂਕਿ ਸਾਨੂੰ ਦਿਖ ਰਹੀਆਂ ਨੇ ਉਹ ਨਿਘਾਰ ਵੱਲ ਜਾਂਦੀਆਂ। ਔਰ ਇਹ ਵੀ ਵੱਡੀ ਤਰਾਸਦੀ ਆ ਕਿ ਘੱਲੂਘਾਰਾ ਦਿਵਸ ਸਿੱਖਾਂ ਨੇ ਯਾਦ ਕਰਨਾ ਹੋਵੇ, ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ਦੇ ਅਧੀਨ ਜਿਹੜਾ ਅਰਦਾਸ ਕਰਨੀ ਹੋਵੇ, ਪਰ ਇਹ ਬੜੀ ਵੱਡੀ ਸਾਡੀ ਤਰਾਸਦੀ ਕੌਮ ਦੀ ਕਿ ਉਸ ਦਿਨ ਵੀ ਜਿਸ ਫੋਰਸਾਂ ਨੂੰ ਜਿਨ੍ਹਾਂ ਫੋਰਸਾਂ ਦਾ ਮੁਕਾਬਲਾ ਕਰਦੇ ਹੋਏ ਸਾਡੇ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦੇ ਸ਼ਹੀਦੀ ਦਿਹਾੜੇ ਯਾਦ ਕਰਨ ਦੇ ਲਈ ਵੀ ਸਾਨੂੰ ਪੰਜਾਬ ਪੁਲਿਸ ਦਾ ਜਿਹੜਾ ਆਸਰਾ ਲੈਣਾ ਪੈਂਦਾ ਹੋਵੇ। ਇੱਥੇ ਦੋ ਹੀ ਗੱਲਾਂ ਸਾਹਮਣੇ ਆਉਂਦੀਆਂ ਨੇ, ਜਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛੇ ਬਿਨਾ ਪੰਜਾਬ ਪੁਲਿਸ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਤੇ ਜਾ ਕੇ ਬੈਠਦੀ, ਤੇ ਦੂਸਰਾ ਇਹ ਆ ਕਿ ਉਹਨਾਂ ਦੀ ਸਹਿਮਤੀ ਨਾਲ ਬੈਠਦੀ। ਜੇ ਇਹ ਤੋਂ ਤੀਜੀ ਗੱਲ ਤੇ ਕੋਈ ਹੋ ਨਹੀਂ ਸਕਦੀ। ਤੇ ਦੋਵਾਂ ਦੇ ਵਿੱਚ ਸਵਾਲ ਇਹੋ ਬਣਦਾ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀ ਉੱਥੇ ਜਾ ਕੇ ਬੈਠਦੇ ਨੇ ਤੇ ਇਹ ਤੈਅ ਕਰਦੇ ਨੇ ਵੀ ਕਿੰਨੇ ਪੌੜੀਆਂ ਚੜ੍ਹ ਕੇ ਉੱਤੇ ਜਾਣਾ ਤੇ ਕਿੰਨੇ ਨਹੀਂ ਜਾਣਾ, ਤੇ ਫਿਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਾਂ ਬਾਕੀ ਸਾਰੀ ਸ਼੍ਰੋਮਣੀ ਕਮੇਟੀ ਕਿਸ ਕੰਮ ਵਾਸਤੇ ਆ? ਤੇ ਜੇ ਉਹ ਸ਼੍ਰੋਮਣੀ ਕਮੇਟੀ ਨੂੰ ਬਿਨਾਂ ਪੁੱਛੇ ਬੈਠਦੇ ਨੇ ਉੱਥੇ ਜਾ ਕੇ, ਤੇ ਬੇਸ਼ੱਕ ਇਹ ਢਾਲ ਕਹੀ ਜਾ ਸਕਦੀ ਹੈ ਕਿ ਆਮ ਸਿੱਖ ਵਜੋਂ ਆਉਂਦੇ ਨੇ। ਜੇ ਤੇ ਪੰਜਾਬ ਪੁਲਿਸ ਨੇ ਆਮ ਸਿੱਖ ਵਜੋਂ ਆਉਣਾ ਤੇ ਚੁੱਪ ਕਰਕੇ ਸੰਗਤ 'ਚ ਬੈਠ ਕੇ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਕਰੇ, ਪਰ ਜੇ ਉੱਥੇ ਸਿਵਲ ਦੇ ਵਿੱਚ ਰਹਿੰਦੇ ਹੋਏ ਤੇ ਆਉਣਾ ਤੁਸੀਂ ਪੰਜਾਬ ਪੁਲਿਸ ਬਣ ਕੇ ਹੀ ਆ, ਤੇ ਫਿਰ ਗੱਲ ਬੜੀ ਸਾਫ਼ ਆ ਵੀ ਕਈ ਸਾਲ ਦਹਾਕੇ ਬੀਤਣ ਤੋਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆਈ ਸੀ, ਤੇ ਅੱਜ ਵੀ ਤੁਸੀਂ ਵਰਦੀਆਂ ਵਟਾ ਕੇ ਸਿਵਲ ਵਰਦੀਆਂ ਪਾ ਕੇ ਤੇ ਸਿੱਖਾਂ ਨੂੰ ਉੱਥੇ ਜਾਣੋ ਡੱਕਣ ਦੇ ਲਈ ਅੱਜ ਵੀ ਤੁਸੀਂ ਉਸੇ ਕਤਾਰ ਦੇ ਵਿੱਚ ਖਲੋਤੇ ਹੁੰਦੇ ਹੋ, ਜਦੋਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਸਿੱਖਾਂ ਦਾ ਪੱਖ ਨਹੀਂ, ਪੰਜਾਬੀਆਂ ਦਾ ਪੱਖ ਨਹੀਂ, ਬਲਕਿ ਸਰਕਾਰ ਦਾ ਪੱਖ ਪੂਰਦੇ ਹੁੰਦੇ ਹੋ। ਸੋ ਇਹ ਵਾਰ-ਵਾਰ ਗੱਲਾਂ ਜਿਹੜੀਆਂ ਆਉਂਦੀਆਂ ਨੇ ਇਹਨਾਂ ਨੂੰ ਦੂਰ ਕਰਨਾ ਚਾਹੀਦਾ। ਪ੍ਰਬੰਧ ਸਾਨੂੰ ਆਪ ਕਰਨੇ ਚਾਹੀਦੇ ਆ, ਪਰ ਪ੍ਰਬੰਧ ਤਾਂ ਹੀ ਹੋਣਗੇ ਨਾ ਜੇ ਇਹਨਾਂ ਸ਼ਹੀਦਾਂ ਨੂੰ ਆਪਣੇ ਕਿਸੇ ਕੌਮੀ ਘਰ ਦੀ ਮੰਜ਼ਿਲ ਦੇ ਸ਼ਹੀਦ ਮੰਨਦੇ ਹੋਵਾਂਗੇ। ਹੁਣ ਤੇ ਹਾਲ ਇਹ ਹੋ ਗਿਆ ਸਾਡਾ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਆਪਣੀ ਆਜ਼ਾਦੀ ਦੇ ਲੱਗਦੇ ਹੋਏ ਨਾਰਿਆਂ ਨੂੰ ਹੁੱਲੜਬਾਜ਼ੀ ਕਹਿੰਦੇ ਆ।
ਕਹਿੰਦੇ ਜੀ ਸਿੱਖ ਹੁੱਲੜਬਾਜ਼ੀ ਕਰਦੇ। ਉਹ ਕੋਈ ਸਰਕਾਰ ਕਵੇ ਤੇ ਸਾਨੂੰ ਦੁੱਖ ਕੋਈ ਨਹੀਂ, ਪਰ ਸਾਡੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਜੇ ਇਹ ਕਹਿਣ ਕਿ ਖਾਲਿਸਤਾਨ ਦਾ ਨਾਰਾ ਮਾਰਨਾ ਹੁੱਲੜਬਾਜ਼ੀ ਆ, ਤੇ ਫਿਰ ਮੈਨੂੰ ਦੱਸੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਸਮੂਹ ਸਿੰਘਾਂ ਨੇ ਜਿਨ੍ਹਾਂ ਨੇ ਉੱਥੇ ਖਲੋ ਕੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਤੁਸੀਂ ਉਹਨਾਂ ਨੂੰ ਕਿਹੜੀ ਭਾਸ਼ਾ 'ਚ ਰੱਖੋਗੇ? ਤੁਹਾਡੇ ਮੁਤਾਬਕ ਤੇ ਹੁੱਲੜਬਾਜ਼ੀ ਦਾ ਵੀ 10 ਗੁਣਾ ਆ ਜਾਣਾ। ਨਾਰਾ ਮਾਰਨਾ ਤੁਹਾਨੂੰ ਹੁੱਲੜਬਾਜ਼ੀ ਦਿਖਦਾ, ਤੇ ਜਿਹੜਾ ਉੱਥੇ ਲੜਨਾ ਆ, ਉੱਥੇ ਮੋਰਚੇ ਲਾਉਣੇ ਨੇ, ਉੱਥੇ ਸੰਘਰਸ਼ ਲੜਨਾ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਕੀ ਕਹਿੰਦੇ ਹੋਵੋਗੇ? ਸੋ ਭਾਈ ਆਪਣਾ ਜਿਹੜਾ ਵੇਖਣ ਦਾ ਨਜ਼ਰੀਆ ਹੈ ਇਸ ਸੰਘਰਸ਼ ਨੂੰ, ਉਹਨੂੰ ਸਹੀ ਕਰੋ। ਇਹ ਸੰਘਰਸ਼ ਸਾਡਾ ਸਾਰਿਆਂ ਦਾ ਸਾਂਝਾ ਆ, ਕੱਲੇ ਕੱਲੇ ਦਾ ਆ, ਤੇ ਕੱਲੇ ਕੱਲੇ ਨੇ ਇਹਦੇ ਬਾਰੇ ਫਰਜ਼ ਅਦਾ ਕਰਨਾ ਆ। ਅਕਾਲ ਤਖਤ ਸਾਹਿਬ ਨੂੰ 42 ਸਾਲ ਪਹਿਲਾਂ ਸਰੀਰਕ ਰੂਪ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਸਿੱਖਾਂ ਦੇ ਅੰਦਰ ਦੀ ਰੂਹ ਨੂੰ ਮਾਰਿਆ ਜਾ ਸਕੇ, ਇਹਨਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਜਾ ਸਕੇ। ਅੱਜ ਵੀ ਅਕਾਲ ਤਖਤ ਸਾਹਿਬ ਤੇ ਹਮਲੇ ਜਾਰੀ ਨੇ। ਅੱਜ ਵੀ ਪੰਜਾਬ ਸਰਕਾਰ ਆਪਣੇ ਰੂਪ ਦੇ ਵਿੱਚ ਕਾਨੂੰਨ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕਰਕੇ ਸਿੱਖਾਂ ਦੇ ਉੱਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੀ ਆ। ਇਹ ਸਾਰੀਆਂ ਹਿੰਮਤਾਂ ਸਰਕਾਰਾਂ ਦੀਆਂ ਸਿਰਫ ਤੇ ਸਿਰਫ ਇਸ ਕਰਕੇ ਵਧੀਆਂ ਨੇ ਕਿਉਂਕਿ ਸਾਡੇ ਅੰਦਰ ਦੀ ਅਸੀਂ ਆਪਣੀ ਹਿੰਮਤ ਮਾਰ ਲਈ। ਸਾਡੇ ਜਥੇਦਾਰਾਂ ਨੂੰ, ਸਾਡੇ ਆਪਣੇ ਲੀਡਰਾਂ ਨੂੰ, ਸਾਡੀਆਂ ਆਪਣੀਆਂ ਸੰਸਥਾਵਾਂ ਨੂੰ ਆਪਣੇ ਪੈਰਾਂ ਤੇ ਖਲੋ ਕੇ ਧੜੱਲੇ ਦੇ ਨਾਲ ਆਪਣੀ ਪਹਿਚਾਣ ਬਰਕਰਾਰ ਰੱਖਣੀ ਚਾਹੀਦੀ ਹੈ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਸੰਘਰਸ਼ ਕੀ ਆ, ਉਹਨਾਂ ਨੂੰ ਦੱਸਣਾ ਚਾਹੀਦਾ ਕੌਮ ਨੂੰ ਕਿ ਖਾਲਿਸਤਾਨ ਦਾ ਸੰਘਰਸ਼ ਅਸਲ 'ਚ ਹੈ ਕੀ ਆ। ਤੇ ਜੇ ਹਮੇਸ਼ਾ ਇਹਨਾਂ ਦੇ ਸਿਸਟਮ ਦੇ ਵਿੱਚ ਹੀ ਤੁਰੇ ਰਵਾਂਗੇ, ਇਹ ਵੇਖਾਂਗੇ ਕਿ ਭਾਈ ਜਿਵੇਂ ਆਹ ਗੱਲ ਕਹਿਤੀ ਤੇ ਉਹਦੇ ਲਈ ਮੇਰੇ ਇੱਥੇ ਲੋਕਲ ਐਸਐਚਓ ਦੇ ਕਾਨੂੰਨ ਦੇ ਡਾਇਰੀ ਦੇ ਵਿੱਚ ਕੀ ਲਿਖਿਆ ਆ, ਉਹਦੇ ਨਾਲ ਕੀ ਗੱਲ ਬਣਨੀ ਆ, ਤੇ ਫਿਰ ਸੱਚ ਇਹ ਆ ਕਿ ਹਿੰਦੁਸਤਾਨ ਦੇ ਕਾਨੂੰਨ ਦੀਆਂ ਕਿਤਾਬਾਂ ਨੂੰ ਅਸੀਂ ਆਪਣੇ ਕਿਤੇ ਧਾਰਮਿਕ ਗ੍ਰੰਥਾਂ ਤੋਂ ਉੱਪਰ ਤੇ ਨਹੀਂ ਕਰ ਲਿਆ ਕਿ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਉੱਤੇ ਹਿੰਦੁਸਤਾਨ ਦੇ ਕਾਨੂੰਨ ਨੂੰ ਤਾਂ ਨਹੀਂ ਰੱਖ ਲਿਆ। ਸਿੱਖ ਵਾਸਤੇ, ਸਾਡੇ ਵਾਸਤੇ ਸਿਰਫ ਤੇ ਸਿਰਫ ਗੁਰੂ ਦਾ ਕਾਨੂੰਨ ਸਭ ਤੋਂ ਉੱਤੇ ਆ, ਅਕਾਲ ਤਖਤ ਸਾਹਿਬ ਦਾ ਕਾਨੂੰਨ ਸਭ ਤੋਂ ਉੱਤੇ ਆ, ਤੇ ਆਪਣੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਹੁੰਦੀ ਆ, ਆਗੂ ਦੀ ਹੁੰਦੀ ਆ। ਜੇ ਆਗੂ ਵਾਲੀ ਗੱਲ ਕਰੇ ਤੇ ਕੌਮ ਸਾਥ ਨਾ ਦੇਵੇ ਤੇ ਫਿਰ ਤੇ ਤਾਨਾ ਕੌਮ ਨੂੰ, ਪਰ ਜੇ ਕੌਮ ਪੱਬਾਂ ਭਾਰ ਹੋਈ ਬੈਠੀ ਹੋਵੇ ਕਿ ਭਾਈ ਸਾਡੇ ਆਗੂਓ ਕਿਤੇ ਤੇ ਸਾਡੀ ਅੱਗੇ ਹੋ ਕੇ ਅਗਵਾਈ ਕਰੋ, ਤੇ ਆਗੂ ਜੇ ਹਿੰਦੁਸਤਾਨ ਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਆਪਣੇ ਸ਼ਬਦ ਬੋਲਣ ਤੇ ਫਿਰ ਦੱਸੋ ਇਹਦੇ 'ਚ ਕੌਮ ਦਾ ਕੀ ਕਸੂਰ ਆ ਭਾਈ? ਫਿਰ ਢੈਂਦੀ ਕਲਾਂ ਦੇ ਵਿੱਚ ਕੌਣ ਲੈ ਕੇ ਜਾ ਰਿਹਾ ਆ? ਸੋ ਸਾਡੇ ਉਹਨਾਂ ਆਗੂਆਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਭਾਈ ਜਿੱਥੇ ਆਪੋ ਆਪਣੀ ਸੰਸਥਾ ਦੇ ਲਈ, ਆਪੋ ਆਪਣੇ ਧੜੇ ਦੇ ਲਈ, ਆਪੋ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਆ, ਸਾਰੇ ਇਕੱਠੇ ਹੋ ਕੇ ਇਕਮੁੱਠ ਹੋ ਕੇ ਇਸ ਲਾਈਨ ਦੇ ਉੱਤੇ ਆਈਏ ਕਿ ਸਾਡਾ ਪ੍ਰਚਾਰ ਸਾਡੇ ਆਪਣੇ ਕੌਮੀ ਹੱਕਾਂ ਦੇ ਲਈ ਤੇ ਆਪਣੇ ਮੁਲਕ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇ। ਜੇ ਸਾਰੇ ਆਗੂ ਇਹ ਹੋਕਾ ਦੇਣ ਤੇ ਕੌਮ ਕਿਉਂ ਨਾ ਇਕੱਠੀ ਹੋ ਕੇ ਤੁਰੇ। ਸੋ ਭਾਈ ਸਾਡਾ ਹੋਕਾ ਤੇ ਸਹੀ ਹੋਵੇ, ਸਾਡਾ ਨਾਰਾ ਤੇ ਸਹੀ ਹੋਵੇ। ਜੇ ਸਾਡਾ ਨਾਰਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਹੀ ਆ ਤੇ ਫਿਰ ਇੱਕ ਵਾਰੀ ਸਾਨੂੰ ਆਪਣੇ ਮੰਜੇ ਥੱਲੇ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਵੀ ਸਾਡੇ ਨਾਲ ਬਣ ਕੀ ਡਿਆ। ਸੋ ਸਾਡੀ ਆਪਣੀਆਂ ਸੰਸਥਾਵਾਂ ਨੂੰ, ਸਮੂਹ ਜਿਹੜੇ ਆਗੂ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਖਾਲਿਸਤਾਨ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਔਰ ਉਹਦੇ ਲਈ ਉਸ ਰਾਹ ਦੇ ਵਿੱਚ ਅੜਿੱਕਾ ਬਣ ਕੇ ਪੰਜਾਬ ਪੁਲਿਸ ਜਾਂ ਪੰਜਾਬ ਪ੍ਰਸ਼ਾਸਨ ਜਾਂ ਹਿੰਦੁਸਤਾਨ ਦਾ ਪ੍ਰਸ਼ਾਸਨ ਹਮੇਸ਼ਾ ਸਾਡੇ ਸਾਹਮਣੇ ਖੜੇਗਾ। ਇਹ ਤੈਅ ਆ, ਉਹਨਾਂ ਨੇ ਇਹਨਾਂ ਸੌਖਾ ਨਹੀਂ ਹੋਣ ਦੇਣਾ। ਪਰ ਭਾਈ ਜਿਹੜਾ ਰਾਹ ਅਸੀਂ ਅਪਣਾ ਲਿਆ ਆ, ਇਹ ਰਾਹ ਕੋਈ ਬਹੁਤਾ ਸੌਖਾ ਨਹੀਂ ਕਰਨ ਦੇ। ਅਸੀਂ ਦਿਨੋਂ ਦਿਨ ਆਪਣੇ ਉੱਤੇ ਸਕੰਜਾ ਕਸਾਈ ਜਾ ਰਹੇ ਆ। ਸੋ ਇਹ ਸਕੰਜਾ ਸਾਨੂੰ ਜਿੰਨੀ ਛੇਤੀ ਹੋ ਸਕੇ, ਜਿਹੜਾ ਫਾਹ ਅਸੀਂ ਹਿੰਦੁਸਤਾਨ ਦਾ ਆਪਣੇ ਗਲੇ 'ਚ ਪਾ ਲਿਆ ਆ, ਇਹਦੀ ਗੰਢ ਜਿੰਨੀ ਛੇਤੀ ਹੋ ਸਕੇ ਸਾਨੂੰ ਖੋਲ ਲੈਣੀ ਚਾਹੀਦੀ ਆ, ਰੱਸਾ ਵੱਢ ਲੈਣਾ ਚਾਹੀਦਾ। ਤੇ ਜੇ ਅਵੇਸਲੇ ਹੋ ਕੇ ਪਏ ਰਹੇ ਤੇ ਇਹ ਰੱਸਾ ਦਿਨੋਂ ਦਿਨ ਕੱਸਿਆ ਜਾਂਦਾ ਰਹਿਣਾ ਆ। ਸੋ ਇਸ ਰੱਸੇ ਨੂੰ, ਹਿੰਦੁਸਤਾਨ ਦੀ ਗੁਲਾਮੀ ਨੂੰ ਗਲੋਂ ਲਾਉਣ ਦੇ ਲਈ ਸਾਰੇ ਇਕੱਤਰ ਹੋਈਏ, ਅੱਗੇ ਵਧੀਏ। ਨਿੱਜੀ ਰੰਜਿਸ਼ਾਂ ਛੱਡੋ, ਨਿੱਜੀ ਆਪਣੇ ਵਿਚਾਰ ਜਿਹੜੇ ਨੇ ਇੱਕ ਪਾਸੇ ਰੱਖੋ, ਆਪਣਾ ਧੜਾ ਆਪਣੀ ਥਾਂ ਤੇ ਰੱਖੋ, ਪਰ ਸਿੱਖ ਦਾ ਧੜਾ, ਪੰਜਾਬੀ ਦਾ ਧੜਾ, ਪੰਜਾਬ ਦੇ ਹਿੰਦੂ ਦਾ ਧੜਾ, ਇੱਥੇ ਦੇ ਮੁਸਲਮਾਨ ਦਾ ਧੜਾ, ਸਾਡੇ ਸਾਰਿਆਂ ਦਾ ਧੜਾ ਸਿਰਫ ਤੇ ਸਿਰਫ ਖਾਲਿਸਤਾਨ ਹੋਣਾ ਚਾਹੀਦਾ ਆ। ਇੰਨੀਆਂ ਬੇਨਤੀਆਂ ਮੈਂ ਤੁਹਾਡੇ ਸਾਹਮਣੇ ਕਰਨੀਆਂ ਸੀ। ਔਰ ਕੱਲ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਬੰਦ ਆ, ਉਹਦੇ ਵਿੱਚ ਵੀ ਅੰਮ੍ਰਿਤਸਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਭਾਈ ਆਪਣੇ ਅਦਾਰੇ ਜਿਹੜੇ ਨੇ ਉਹ ਕੱਲ ਬੰਦ ਰੱਖੇ ਜਾਣ ਔਰ ਅਸੀਂ ਆਪਣੇ ਇਸ ਸੰਘਰਸ਼ ਨੂੰ, ਖਾਲਿਸਤਾਨ ਨੂੰ ਫਤਿਹਯਾਬੀ ਤੱਕ ਲੈ ਕੇ ਜਾਈਏ। ਇਹ ਅਰਦਾਸ ਹੁਣ ਆਪਾਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਕਰਨੀ ਆ। ਸੋ ਤੁਸੀਂ ਜਿੰਨੇ ਆਏ ਹੋ, ਤੁਸੀਂ ਆਪਣਾ ਫਰਜ਼ ਅਦਾ ਕੀਤਾ ਆ।
ਧੰਨਵਾਦ ਨਾ ਕਰਦੇ ਹੋਏ ਵੀ ਇੱਕ ਫਰਜ਼ ਮੈਨੂੰ ਵੀ ਅਦਾ ਕਰਨਾ ਪੈਂਦਾ ਹਰ ਵਾਰ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ, ਪਰ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਜਿਹੜੀ ਧੰਨਵਾਦ ਕੋਈ ਨਹੀਂ ਹੁੰਦਾ। ਸੋ ਖਾਲਿਸਤਾਨ ਦੇ ਸੰਘਰਸ਼ ਲਈ ਭਾਈ ਅੱਗੇ ਵਧੋ। ਜਿੰਨਾ ਚਿਰ ਇਸ ਜ਼ਬਾਨ ਦੇ ਵਿੱਚ ਸ਼ਬਦ ਨੇ, ਜਿੰਨਾ ਚਿਰ ਇਹਨਾਂ ਰਗਾਂ ਦੇ ਵਿੱਚੋਂ ਦੀ ਸਾਹ ਲੰਘਦਾ ਆ, ਖੂਨ ਲੰਘਦਾ ਆ, ਉਦੋਂ ਤੱਕ ਹਰ ਪੰਜਾਬੀ ਦੇ ਇਸ ਜ਼ਬਾਨ ਦੇ ਵਿੱਚੋਂ ਧੁਰ ਅੰਦਰੋਂ ਦਿਲਾਂ ਦੇ ਵਿੱਚੋਂ ਨਿਕਲਦੇ ਖੂਨਾਂ ਦੇ ਵਿੱਚੋਂ ਕਤਰੇ ਕਤਰੇ ਦੇ ਵਿੱਚੋਂ ਖਾਲਿਸਤਾਨ ਦੀ ਆਵਾਜ਼ ਆਉਣੀ ਚਾਹੀਦੀ ਆ। ਫਿਰ ਇਹ ਸੁਪਨਾ ਦੂਰ ਨਹੀਂ ਤੇ ਉਹਨਾਂ ਚਿਰ ਜਿੰਨੇ ਚਿਰ ਮਰਜ਼ੀ ਸਵਾਲ ਕਰੀ ਜਾਓ ਵੀ ਖਾਲਿਸਤਾਨ ਕਦੋਂ ਬਣੂਗਾ, ਜਦੋਂ ਤੱਕ ਘਰਾਂ 'ਚ ਬੈਠੇ ਹੋ, ਜਦੋਂ ਤੱਕ ਏਸੀਆਂ ਦੇ ਵਿੱਚ ਨਜ਼ਾਰੇ ਲੈਂਦੇ ਹੋ ਤੇ ਜਦੋਂ ਤੱਕ ਇੱਥੋਂ ਪਿੱਠ ਮੋੜ ਕੇ ਖਲੋਤੇ ਹੋ ਉਦੋਂ ਤੱਕ ਨਹੀਂ ਬਣਦਾ। ਤੇ ਜੇ ਸਾਰੇ ਇਕੱਠੇ ਹੋ ਕੇ ਆਪਣਾ ਮੁੱਖ ਜਿਹੜਾ ਆ ਅਕਾਲ ਤਖਤ ਸਾਹਿਬ ਵੱਲ ਕਰ ਲਾਂਗੇ ਤੇ ਪਿੱਠ ਜਿਹੜੀ ਵਿਖਾਲੀ ਆ ਸੰਘਰਸ਼ ਨੂੰ ਉਹਦੇ ਵੱਲ ਮੁੱਖ ਕਰ ਲਾਂਗੇ ਤੇ ਖਾਲਿਸਤਾਨ ਕੱਲ੍ਹ ਹੀ ਬਣਿਆ ਲਿਆ। ਸੋ ਇਹ ਸਵਾਲ ਹੁਣ ਬੰਦ ਕਰ ਦਈਏ। ਸੋ ਇਹ ਸਵਾਲ ਬੰਦ ਕਰ ਦੇਣਾ ਚਾਹੀਦਾ। ਖਾਲਿਸਤਾਨ ਇੱਕ ਨਾ ਇੱਕ ਦਿਨ ਬਣਨਾ ਹੀ ਆ। ਇਹ ਸਾਡੇ ਤੁਹਾਡੇ ਤੇ ਆ ਕਿ ਅਸੀਂ ਇਹਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਣਾ ਤੇ ਇਸ ਆਸ ਦੇ ਨਾਲ ਕਿ ਹਰ ਬੰਦਾ ਹਰ ਸੰਸਥਾ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾਏਗਾ। ਇੰਨੀ ਗੱਲ ਕਹਿੰਦਾ ਆ ਮੈਂ ਆਪਣੀਆਂ ਬੇਨਤੀਆਂ ਨੂੰ ਇੱਥੇ ਸਮੇਟਦਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡਾ ਇਹ ਸੰਘਰਸ਼ ਇੱਕ ਦਿਨ ਜਿਹੜਾ ਆ ਦੁਨੀਆ ਵੇਖੇਗੀ ਔਰ ਇਸ ਸੰਘਰਸ਼ ਨੂੰ ਫਤਿਹਯਾਬੀ ਮਿਲੇਗੀ। ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਵੀ ਹੋ ਜਾ ਹੁਣ ਪਿੱਛੇ ਚੱਲਦੇ ਇੱਥੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੂਨ 1984 ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵੱਲੋਂ ਸਹਿਯੋਗੀ ਜਥੇਬੰਦੀਆਂ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤੇ ਹੋਰ ਸਾਰੇ ਪੰਥਕ ਦਰਦੀਆਂ ਦੇ ਸਹਿਯੋਗ ਦੇ ਨਾਲ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਔਰ ਆਪਣੇ ਸੰਘਰਸ਼ ਦੀ ਫਤਿਹਯਾਬੀ ਦੇ ਲਈ ਘੱਲੂਘਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਯੋਜਿਤ ਕੀਤਾ ਗਿਆ। ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇਗਾ, ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਏਗਾ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਸ ਸੰਘਰਸ਼ ਦੀ ਕਾਮਯਾਬੀ ਦੇ ਲਈ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਏਗੀ। ਔਰ ਇਸ ਘੱਲੂਘਾਰੇ ਨੂੰ ਲੈ ਕੇ ਜਿਸ ਤਰੀਕੇ ਦਾ ਸਟੇਟ ਵੱਲੋਂ ਹਰ ਸਾਲ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਨੂੰ ਤੋੜਿਆ ਜਾਏਗਾ। ਔਰ ਹਰ ਸਾਲ ਦੀ ਤਰ੍ਹਾਂ ਜਿਸ ਤਰੀਕੇ ਦੇ ਨਾਲ 1 ਤੋਂ ਲੈ ਕੇ 6 ਔਰ 7 ਜੂਨ ਤੱਕ ਭਾਰਤੀ ਸੁਰੱਖਿਆ ਫੋਰਸਾਂ ਨੂੰ ਅੰਮ੍ਰਿਤਸਰ ਦੇ ਵਿੱਚ ਡਿਪਲੋਏ ਕੀਤਾ ਜਾਂਦਾ ਹੈ ਔਰ ਲੋਕਾਂ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਸ ਖੌਫ ਨੂੰ ਭੰਨਣ ਦੇ ਲਈ, ਉਸ ਖੌਫ ਨੂੰ ਤੋੜਨ ਦੇ ਲਈ ਔਰ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਜਿਹੇ ਮਾਰਚ ਕਰਨੇ, ਇੱਦਾਂ ਸੜਕਾਂ ਤੇ ਉਤਰਨਾ, ਇਹ ਸਿੱਖ ਕੌਮ ਦਾ ਫਰਜ਼ ਆ ਔਰ ਇਹ ਫਰਜ਼ ਅਸੀਂ ਬਖੂਬੀ ਐਸ ਸੱਚ ਨਿਭਾਉਂਦੇ ਰਵਾਂਗੇ। ਔਰ ਇਸ ਡਰ ਨੂੰ ਤੋੜਨ ਦੇ ਲਈ ਸਾਰੀਆਂ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਹੈ, ਜਿਸ ਦੇ ਸਬੰਧ ਦੇ ਵਿੱਚ ਸਾਡਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਵੱਲੋਂ ਆਪਣੀ ਨਫਰੀ ਨੂੰ ਵਰਤ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਕੋਈ ਇਸ ਧਰਤੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾਂ ਉਹਨਾਂ ਦੀ ਸੋਚ ਦੀ ਗੱਲ ਨਾ ਕਰੇ, ਉਹਨੂੰ ਭੰਨਣ ਦੇ ਲਈ ਮੈਨੂੰ ਲੱਗਦਾ ਹੈ ਸਾਡਾ ਇਹ ਮੰਨਣਾ, ਦਲ ਖਾਲਸਾ ਦਾ ਇਹ ਮੰਨਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਉਹਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਨੇ। ਉਹਦੇ ਲਈ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਜਿੰਨੇ ਉਹਨਾਂ ਦੇ ਵਹੀਕਲ ਨੇ, ਜਿੰਨੀਆਂ ਉਹਨਾਂ ਦੀਆਂ ਲੀਡਰਸ਼ਿਪ ਦੀਆਂ ਗੱਡੀਆਂ ਨੇ, ਜਿੰਨੇ ਉਹਨਾਂ ਦੇ ਸਾਧਨ ਨੇ, ਜਿੰਨੇ ਉਹਨਾਂ ਦੇ ਨੌਕਰੀ ਕਰਦੇ ਲੋਕ ਨੇ ਜਾਂ ਸੇਵਾ ਕਰਦੇ ਲੋਕ ਨੇ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਐਲਾਨ ਕਰਨਾ ਚਾਹੀਦਾ ਕਿ ਘੱਟੋ ਘੱਟ ਇਹ 1 ਹਫ਼ਤਾ ਉਹ ਆਪਣੀਆਂ ਗੱਡੀਆਂ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹਨਾਂ ਦੇ ਸਾਥੀਆਂ ਦੇ ਸਟicker ਅਤੇ ਝੰਡੇ ਲਾ ਕੇ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰਨ, ਤਾਂ ਕਿ ਜਿੱਥੇ ਆਪਣੇ ਲੋਕਾਂ ਨੂੰ ਸੁਨੇਹਾ ਜਾਵੇ ਉੱਥੇ ਹੀ ਇਹਨਾਂ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਫੜ ਕੇ ਖਲੋਤੇ ਲੋਕਾਂ ਨੂੰ ਵੀ ਇਹ ਸੁਨੇਹਾ ਜਾ ਸਕੇ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਡੇ ਇੱਥੇ ਚੌਂਕਾਂ ਦੇ ਵਿੱਚ ਅਸਾਲਟਾਂ ਮੋਢਿਆਂ 'ਤੇ ਪਾ ਕੇ ਟੰਗਣ ਦੇ ਨਾਲ ਖੌਫਜ਼ਦਾ ਹੋਣ ਵਾਲੇ ਨਹੀਂ ਆ। ਸੋ ਇਹੋ ਜਿਹੇ ਛੋਟੇ ਕਦਮ ਜਿਹੜੇ ਆ ਉਹ ਸਾਰੀਆਂ ਸੰਸਥਾਵਾਂ ਨੂੰ ਚੁੱਕਣੇ ਚਾਹੀਦੇ ਨੇ। ਉਹਦੇ ਨਾਲ ਹੀ ਦੂਸਰਾ ਜਿਹੜਾ ਅਹਿਮ ਇਸ਼ੂ ਆ ਕਿ ਜਿਸ ਤਰੀਕੇ ਦੇ ਨਾਲ 84 ਦੇ ਵਿੱਚ ਇੰਡੀਅਨ ਸਟੇਟ ਨੇ ਆਪਣੀ ਖੁੱਲ੍ਹੀ ਮਾਈਟ ਵਰਤ ਕੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਢਹਿ ਢੇਰੀ ਕਰਕੇ ਸਿੱਖਾਂ ਦੇ ਹੌਸਲੇ ਪਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੀ। ਅੱਜ ਵੀ ਸਰਕਾਰਾਂ ਸਿੱਧੇ ਤਰੀਕੇ ਦੇ ਨਾਲ ਉਸੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਤੇ ਨਹੀਂ
ਪਰ ਉਹਨਾਂ ਦੇ ਸਿਧਾਂਤ ਨੂੰ ਜ਼ਰੂਰ ਹਮਲੇ ਦੇ ਵਿੱਚ ਰੱਖ ਰਹੀਆਂ ਨੇ। ਅੱਜ ਵੀ ਪੰਜਾਬ ਸਰਕਾਰ ਦੇ ਰਾਹੀਂ ਜਾਂ ਹੋਰ ਸਰਕਾਰਾਂ ਦੇ ਰਾਹੀਂ ਬੇਸ਼ੱਕ ਉਹਦੇ ਵਿੱਚ ਕੁਝ ਸਾਡੇ ਸਿੱਖਾਂ ਦੀ ਭਾਵਨਾ ਵੀ ਮੌਜੂਦ ਆ ਜਿਨ੍ਹਾਂ ਨੂੰ ਅਸੀਂ ਸਰਕਾਰ ਵਾਲੇ ਪਾਸੇ ਨਹੀਂ ਰੱਖਦੇ, ਪਰ ਅਸੀਂ ਇਹ ਮੰਨਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਪਣੇ ਅੜੀਅਲ ਰਵੱਈਏ ਦੇ ਉੱਤੇ ਅੜੀ ਹੋਈ ਆ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਲਿਆਂਦਾ ਗਿਆ ਆ ਉਹ ਸਿੱਧੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਆ। ਅੱਜ ਵੀ ਸਰਕਾਰਾਂ ਜਥੇਦਾਰਾਂ ਦੇ ਰਾਹੀਂ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਸੋ ਭਾਰਤੀ ਜਿਹੜਾ ਸਿਸਟਮ ਆ ਉਹਦੇ ਹਮਲੇ ਅੱਜ ਵੀ ਸਾਡੇ ਉੱਤੇ ਜਿਹੜੇ ਨਿਰੰਤਰ ਜਾਰੀ ਨੇ। ਸੋ 6 ਤਰੀਕ ਤੋਂ ਬਾਅਦ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਆ, ਉਹਦੇ ਵਿੱਚ ਅਸੀਂ ਇਹ ਆਸ ਕਰਾਂਗੇ ਕਿ ਪੰਥਕ ਜਜ਼ਬਿਆਂ ਨੂੰ ਮੁੱਖ ਰੱਖਦਿਆਂ ਇਹ ਫੈਸਲੇ ਲਏ ਜਾਣਗੇ ਔਰ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਪੰਥ ਦੀਆਂ ਭਾਵਨਾਵਾਂ ਨੂੰ ਸਮਝੇ, ਸਾਡੇ ਸਿਧਾਂਤਾਂ ਨੂੰ ਸਾਫ਼-ਸਾਫ਼ ਸਮਝੇ। ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਪਈ। ਉਹਨਾਂ ਨੂੰ ਇਹ ਚਾਹੀਦਾ ਕਿ ਆਪਣਾ ਇਹ ਕਾਨੂੰਨ ਜਿਹੜਾ ਆ ਵਾਪਸ ਲੈਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਸਾਡੇ ਪੰਥਕ ਮਸਲਿਆਂ ਦੇ ਵਿੱਚ ਨਾ ਕਰਨ। ਤੀਸਰਾ ਇਸ਼ੂ ਜਿਹੜਾ ਇਸੇ ਘੱਲੂਘਾਰੇ ਦੇ ਨਾਲ ਸੰਬੰਧਿਤ ਆ ਬੇਨਤੀ ਰੂਪ ਦੇ ਵਿੱਚ ਇਹ ਆ ਕਿ 6 ਤਰੀਕ ਨੂੰ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੀ ਕੌਮ ਇਕੱਤਰ ਹੁੰਦੀ ਆ ਔਰ ਜਿਸ ਤਰੀਕੇ ਦਾ ਮਾਹੌਲ ਉੱਥੇ ਵੀ ਭਾਰਤੀ ਨਫਰੀ ਦੇ ਰਾਹੀਂ ਜਾਂ ਕਹ ਲਓ ਕਿ ਜਿਹੜੀ ਉਹਨਾਂ ਦੇ ਅਧੀਨ ਆਉਂਦੀ ਅੱਗੇ ਪੰਜਾਬ ਪੁਲਿਸ ਹੈ ਉਹਦੇ ਰਾਹੀਂ ਸਿਰਜਿਆ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੇ ਪਹਿਲਾਂ ਹੀ ਜਾ ਕੇ ਸਾਰੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜੇ ਕੋਈ ਸਿੱਖ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਜਾਂਦਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਫਿਲਟਰ ਲਾਵੇ ਕਿ ਭਾਈ ਕਿੰਨੇ ਕੁ ਸਿੰਘ ਜਾ ਸਕਦੇ ਨੇ ਜਾਂ ਕੌਣ ਜਾ ਸਕਦਾ ਤੇ ਸਮਝ ਵੀ ਆਉਂਦੀ ਆ। ਪਰ ਜੇ ਸਾਡੇ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਦੇ ਉੱਤੇ ਕੋਈ ਪੰਜਾਬ ਪੁਲਿਸ ਦਾ SHO ਜਾਂ SP ਜਾਂ SSP ਖੜ ਕੇ ਸਾਡੇ ਜਥੇਬੰਦੀਆਂ ਦੇ ਉੱਤੇ ਜਾਂ ਕਿਸੇ ਵੀ ਸਿੰਘ ਦੇ ਉੱਤੇ ਫਿਲਟਰ ਲਾਵੇ ਕਿ ਤੁਸੀਂ ਜਾਓ ਤੇ ਤੁਸੀਂ ਨਾ ਜਾਓ ਤੇ ਇਦੋਂ ਵੱਡੀ ਸ਼ਰਮ ਦੀ ਗੱਲ ਸਾਡੇ ਵਾਸਤੇ ਹੋਰ ਕੋਈ ਨਹੀਂ ਹੈਗੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਕਿ ਜਦੋਂ ਪ੍ਰਬੰਧ ਤੁਹਾਡੇ ਅਧੀਨ ਆ ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਇੰਨੀ ਫੋਰਸ ਜਿਹੜੀ ਆ ਉਹ ਨਹੀਂ ਜਾਣੀ ਚਾਹੀਦੀ। ਦੋ ਟੁਕ ਜਵਾਬ ਦਿੱਤੇ ਜਾਣੇ ਚਾਹੀਦੇ ਨੇ। ਜੇ ਫੋਰਸ ਇਹਨਾਂ ਦੀ ਮਰਜ਼ੀ ਨਾਲ ਜਾਂਦੀ ਆ, ਇਹਨਾਂ ਨੂੰ ਪੁੱਛ ਕੇ ਜਾਂਦੀ ਆ ਤੇ ਇਹ ਬੜੀ ਮਾੜੀ ਗੱਲ ਆ ਤੇ ਜੇ ਇਹਨਾਂ ਨੂੰ ਬਿਨਾਂ ਪੁੱਛੇ ਜਾ ਕੇ ਇਹੋ ਜਿਹਾ ਰਵੱਈਆ ਕਰਦੀ ਆ ਤੇ ਫਿਰ ਤਾਂ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਸਾਡੀ ਟਾਸਕ ਫੋਰਸ ਜਾਂ ਸਾਡੇ ਪ੍ਰਬੰਧ ਇੰਨੇ ਊਣੇ ਰਹਿ ਗਏ ਨੇ ਕਿ ਸਾਨੂੰ ਇਹੋ ਜਿਹੀਆਂ ਜਿਹੜੀਆਂ ਫੋਰਸਿਸ ਨੇ ਉਹਨਾਂ ਦਾ ਜਿਹੜਾ ਆਸਰਾ ਲੈਣਾ ਪੈ ਰਿਹਾ। ਸੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਵਾ ਅਸੀਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦੀ ਕਾਲ ਵੀ ਦਿੰਦੇ ਹਾਂ ਔਰ ਅੰਮ੍ਰਿਤਸਰ ਵਾਸੀਆਂ ਨੇ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਉਹ ਸਾਡੀ ਇਸ ਪੀੜਾ ਦੇ ਵਿੱਚ ਜਿਵੇਂ ਪਹਿਲਾਂ ਸ਼ਾਮਲ ਹੁੰਦੇ ਰਹੇ ਨੇ ਇਸ ਸਾਲ ਵੀ ਅੰਮ੍ਰਿਤਸਰ ਨੂੰ ਮੁਕੰਮਲ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ। ਔਰ ਇਸ ਬੰਦ ਦੇ ਵਿੱਚ ਅਸੀਂ ਫੇਰ ਰਿਪੀਟ ਕਰ ਦਈਏ, ਪਹਿਲਾਂ ਵੀ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਡੱਕੀ ਜਾਏਗੀ। ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬਿਲਕੁਲ ਬੰਦ ਨਹੀਂ ਰਹਿਣਗੀਆਂ, ਉਹ ਬੰਦ ਤੋਂ ਬਾਹਰ ਰਹਿਣਗੀਆਂ। ਹਸਪੀਟਲ ਤੇ ਮੈਡੀਸਨ ਦੀਆਂ ਦੁਕਾਨਾਂ ਜਿਹੜੀਆਂ ਨੇ ਸਭ ਖੁੱਲ੍ਹੀਆਂ ਰਹਿਣਗੀਆਂ, ਆਵਾਜਾਈ ਆਮ ਦੀ ਤਰ੍ਹਾਂ ਖੁੱਲ੍ਹੀ ਰਹੇਗੀ। ਬਾਕੀ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਜਿਹੜੇ ਆ ਉਹ ਬੰਦ ਰਹਿਣਗੇ ਤਾਂ ਕਿ ਬੰਦ ਕਰਕੇ ਅਸੀਂ ਸਰਕਾਰ ਨੂੰ ਵੀ ਤੇ ਆਪਣੇ ਲੋਕਾਂ 'ਚ ਵੀ ਸੁਨੇਹਾ ਦੇ ਸਕੀਏ ਕਿ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਸਾਡੇ ਯੋਧਿਆਂ ਨੇ ਜੂਝ ਕੇ ਸ਼ਹਾਦਤਾਂ ਪਾਈਆਂ ਔਰ ਉਸ ਹਮਲੇ ਦੀ ਪੀੜਾ ਅੱਜ ਵੀ ਸਾਡੇ ਜ਼ਿਹਨ ਦੇ ਵਿੱਚ ਐਸਾ ਚ ਮੌਜੂਦ ਆ ਔਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਕਿ ਜਿਹੜੇ ਬਾਕੀ ਪੰਥਕ ਆਗੂ ਆਏ ਨੇ ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ। ਸੋ ਪ੍ਰੋਫੈਸਰ ਮਹਿੰਦਰਪਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਕੰਵਰਪਾਲ ਸਿੰਘ ਹੁਣੀ ਮੇਰੇ ਨਾਲ ਖੜੇ ਨੇ। ਸੋ ਇਹਨਾਂ ਆਗੂਆਂ ਨੂੰ ਵੀ ਆਪੋ ਆਪਣੇ ਜਿਹੜੇ ਬਿਆਨ ਆ ਉਹ ਇਸ ਘੱਲੂਘਾਰੇ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਟੂਕ ਮਾਤਰ ਜਾਂ ਬਿਲਕੁਲ ਇਸ ਘੱਲੂਘਾਰੇ ਦੇ ਨਾਲ ਸੰਬੰਧਿਤ ਕੋਈ ਸਵਾਲ ਹੋਏਗਾ ਤਾਂ ਸਿਰਫ ਉਹੀ ਲਿਆ ਜਾਏਗਾ। ਬਾਕੀ ਜਿਹੜੀ ਪੰਜਾਬ ਦੀ ਪੋਲਿਟਿਕਸ ਜਾਂ ਜਿਹੜੇ ਇਸ਼ੂ ਚੱਲਦੇ ਨੇ ਉਹਨਾਂ ਸਵਾਲਾਂ ਨੂੰ ਜਿਹੜਾ ਆ ਉਹ ਅੱਜ ਦੀ ਘੜੀ ਅਸੀਂ ਵਿਸ਼ਰਾਮ ਦਿੰਦੇ ਹਾਂ, ਉਹਨਾਂ ਦੇ ਬਾਰੇ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੈਂ ਬਤੌਰ ਜਨਰਲ ਸਕੱਤਰ ਅੱਜ ਦੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਇਆ। ਇਸ ਮਾਰਚ ਦਾ ਜਿਵੇਂ ਬਰੀਫ ਕੀਤਾ ਹੈ ਸਰਦਾਰ ਪਰਮਜੀਤ ਸਿੰਘ ਮੰਡ ਸਾਹਿਬ ਨੇ, ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹਦੇ ਨਾਲ ਇਨ ਬਿਨ ਸਹਿਮਤ ਹੁੰਦੇ ਹੋਏ ਇਹ ਗੱਲ ਜ਼ਰੂਰ ਮੀਡੀਆ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ 1984 ਤੋਂ ਲੈ ਕੇ ਅੱਜ ਤੱਕ ਜਿੰਨਾ ਕੁ ਤਸ਼ੱਦਦ ਇੰਡੀਅਨ ਸਟੇਟ ਸਾਡੇ ਤੇ ਕਰ ਸਕਦੀ ਸੀ ਉਹਨੇ ਕੀਤਾ ਤੇ ਜਾਰੀ ਹੈ। ਪਰ ਇਹ ਜਿਹੜੇ ਹੌਸਲੇ ਜਿਹੜੇ ਅੱਜ ਦਿਸ ਰਹੇ ਨੇ, ਜਿਹੜੇ ਕੱਲ੍ਹ ਦਿਖਣਗੇ, ਇਹ ਲਗਾਤਾਰ 42 ਸਾਲ ਤੋਂ ਇਸ ਗੱਲ ਦੀ ਸ਼ਾਦੀ ਭਰਦੇ ਨੇ ਕਿ ਸਿੱਖ ਕੌਮ ਹਜੇ ਬਿਲਕੁਲ ਉਹਨਾਂ ਪੈਰਾਮੀਟਰਸ ਦੇ ਉੱਤੇ ਹੀ ਪਹਿਰਾ ਦੇ ਰਹੀ ਹੈ ਜੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸਿਖਾਏ ਸੀ। ਸਾਡਾ ਇਕੱਠੇ ਹੋਣਾ, ਇਕੱਠੇ ਚੱਲਣਾ, ਹਰ ਚੀਜ਼ ਦੇ ਵਿੱਚ ਸਾਥ ਦੇਣਾ
ਇਹਦਾ ਮੇਨ ਮੁੱਦਾ ਇਹ ਹੈ ਕਿ ਅਸੀਂ ਦੋਨੋਂ ਜਥੇਬੰਦੀਆਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹਰ ਪੱਧਰ ਤੇ ਬਿਲਕੁਲ ਇੱਕੋ ਹੀ ਖਿਆਲ ਰੱਖਦੇ ਹਾਂ ਅਤੇ ਇੱਕੋ ਹੀ ਤਰ੍ਹਾਂ ਨਾਲ ਅੱਗੇ ਚੱਲਣਾ ਚਾਹੁੰਦੇ ਹਾਂ। ਸੋ ਮੈਂ ਆਪਣੀ ਕੌਮ ਵੱਲੋਂ ਅੱਜ ਮੀਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਸੁਨੇਹਾ ਦੇ ਕੇ ਕਿ ਵਿਪਰਵਾਦੀ ਸੋਚ ਚਾਹੇ ਉਹ ਜਮਨਾ ਤੋਂ ਪਾਰਲੇ ਪਾਸਿਓਂ ਆਵੇ ਜਾਂ ਸਤਲੁਜ ਤੋਂ ਜਮਨਾ ਦੇ ਵਿਚਾਲੇ ਰਹਿ ਕੇ ਕੋਈ ਵਿਪਰਵਾਦੀ ਸੋਚ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇ, ਉਹਨੂੰ ਭਾਂਜ ਦੇਵਾਂਗੇ, ਦਿੱਤੀ ਹੈ ਤੇ ਅੱਗੇ ਵੀ ਦੇਵਾਂਗੇ, ਪਰ ਖਾਲਿਸਤਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਅਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਾਰਚ ਖਾਲਸਾ ਪੰਥ ਦੇ ਉਸ ਜਜ਼ਬੇ, ਜੋਸ਼ ਤੇ ਹੁਲਾਸ ਦਾ ਪ੍ਰਤੀਕ ਹੈ ਜਿਸ ਜਜ਼ਬੇ, ਜੋਸ਼ ਤੇ ਹੁਲਾਸ ਦੇ ਨਾਲ ਅੱਜ ਦੇ ਦਿਨ ਘਮਸਾਨ ਦੀ ਅਸਾਮੀ ਜੰਗ ਲੜੀ ਜਾ ਰਹੀ ਸੀ। ਸਰਕਾਰ ਖਾਲਸਾ ਪੰਥ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਦਾ ਯਤਨ ਕਰ ਰਹੀ ਸੀ, ਲੇਕਿਨ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ, ਜਨਰਲ ਸ਼ਬੇਗ ਸਿੰਘ ਦੀ ਕਮਾਂਡ ਹੇਠ, ਭਾਈ ਅਮਰੀਕ ਸਿੰਘ ਜੀ ਦੀ ਵੀ ਅਗਵਾਈ ਹੇਠ ਖਾਲਸਾ ਪੰਥ ਟੈਂਕਾਂ ਤੇ ਤੋਪਾਂ ਦੇ ਨਾਲ ਜੂਝ ਰਿਹਾ ਸੀ। ਉਸਨੇ ਹਿੰਦੁਸਤਾਨ ਦੇ ਤੌਰ ਹਿਲਾ ਕੇ ਦੱਸ ਦਿੱਤਾ ਸੀ ਕਿ ਖਾਲਸਾ ਪੰਥ ਆਪਣੇ ਪੰਥਕ ਨਿਸ਼ਾਨੇ ਪੂਰਨ ਪ੍ਰਭੁਤਾ ਸੰਪੰਨ ਖਾਲਿਸਤਾਨ ਤੱਕ ਉਹਨਾਂ ਚਿਰ ਜੂਝਦਾ ਰਹੇਗਾ, ਉਹਨਾਂ ਚਿਰ ਲੜਦਾ ਰਹੇਗਾ, ਉਹਨਾਂ ਚਿਰ ਵਿਚਰਦਾ ਰਹੇਗਾ ਤੇ ਸ਼ਹੀਦੀਆਂ ਪਾਉਂਦਾ ਰਹੇਗਾ। ਤੇ ਇਹ ਮਾਰਚ ਅੱਜ ਉਹ ਪ੍ਰਗਟਾਵਾ ਕਰ ਰਿਹਾ ਹੈ ਕਿ ਸਰਕਾਰ ਨੇ, ਹਿੰਦ ਸਟੇਟ ਨੇ, ਇਹ ਹਮਲਾ ਹਿੰਦ ਸਟੇਟ ਦਾ ਸੀ, ਇਹ ਕਿਸੇ ਇਕੱਲੀਕਾਰੀ ਪਾਰਟੀ ਦਾ ਨਹੀਂ ਸੀ, ਜਿਹਦੇ ਵਿੱਚ ਹਿੰਦ ਸਟੇਟ ਦੀਆਂ ਸਾਰੀਆਂ ਹੀ ਪੰਥ ਵਿਰੋਧੀ ਸਿਆਸੀ ਪਾਰਟੀਆਂ ਦੀ ਸੋਚ ਸ਼ਾਮਲ ਸੀ। ਵਿਦੇਸ਼ੀ ਤਾਕਤਾਂ, ਦੋ ਪ੍ਰਮੁੱਖ ਸੋਵੀਅਤ ਯੂਨੀਅਨ ਤੇ ਯੂਕੇ ਦੀ ਵੀ ਹਮਾਇਤ ਤੇ ਸਲਾਹ ਸ਼ਾਮਲ ਸੀ, ਲੇਕਿਨ ਖਾਲਸਾ ਪੰਥ ਨੇ ਇਸ ਅਸਾਮੀ ਜੰਗ ਲੜ ਕੇ ਦੱਸ ਦਿੱਤਾ ਸੀ ਕਿ ਅਸੀਂ ਨਾ ਮਟਾਏ ਜਾ ਸਕਦੇ ਹਾਂ, ਨਾ ਦਬਾਏ ਜਾ ਸਕਦੇ ਹਾਂ ਤੇ ਨਾ ਡਰ ਸਕਦੇ ਹਾਂ। ਅਸੀਂ ਚੂਕਾਰ ਅਜ਼ ਹਮਾਹਿਰ ਤੇ ਦਰਗਜ਼ਸ਼ਤ ਹਲਾਲ ਅਸਤ ਬੁਰਦਨਬਾਜ਼ ਸ਼ਮਸ਼ੀਰ ਦਸਤੇ ਪੈਗਾਮ ਉੱਤੇ ਪਹਿਰਾ ਦਿੰਦੇ ਰਹਾਂਗੇ ਔਰ ਉਹਨਾਂ ਚਿਰ ਦਿੰਦੇ ਰਹਾਂਗੇ ਜਿੰਨਾ ਚਿਰ ਅਸੀਂ ਆਪਣੀ ਪੰਥਕ ਮੰਜ਼ਿਲ ਜੋ ਅਜੇ ਅਧੂਰੀ ਜਾਪਦੀ ਹੈ ਸਰ ਨਹੀਂ ਕਰ ਲੈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਮੌਕੇ ਭਾਰਤ ਸਰਕਾਰ ਨੇ ਆਪਣੀਆਂ ਫੌਜਾਂ ਦਰਬਾਰ ਸਾਹਿਬ ਭੇਜ ਕੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਟੈਂਕਾਂ ਦੇ ਨਾਲ ਢਹਿ ਢੇਰੀ ਕਰਕੇ ਖਾਲਸਾ ਪੰਥ ਦੇ ਨਾਲ ਜੋ ਜੰਗ ਛੇੜੀ ਸੀ ਉਹ ਅੱਜ ਵੀ ਜਾਰੀ ਹੈ, ਉਹ 42 ਵਰਿਆਂ ਤੋਂ ਬਾਅਦ ਵੀ ਜਾਰੀ ਹੈ। ਔਰ ਜਿਹੜਾ ਇਹ ਚੈਪਟਰ ਸੀ ਘੱਲੂਘਾਰੇ ਦਾ, ਜਿਹਨੂੰ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਆ, ਇਹ ਸਿੱਖ ਇਤਿਹਾਸ ਦੇ ਵਿੱਚ ਗੌਰਵਮਈ ਚੈਪਟਰ ਹੈ। ਸ਼ਹੀਦਾਂ ਦੀ ਲਾਸਟ ਵਿਲ ਤੇ ਵਿਸ਼ ਖਾਲਿਸਤਾਨ ਸੀ, ਜਿਸ ਦੀ ਪੂਰਤੀ ਲਈ 42 ਵਰਿਆਂ ਤੋਂ ਖਾਲਸਾ ਪੰਥ ਲੜ ਰਿਹਾ, ਸੰਘਰਸ਼ ਕਰ ਰਿਹਾ, ਯਤਨਸ਼ੀਲ ਹੈ ਔਰ ਇਹ ਜੰਗ, ਇਹ ਲੜਾਈ ਫਤਿਹਯਾਬੀ ਤੱਕ ਜਾਰੀ ਰਹੇਗੀ। ਪੰਜਾਬ ਸਰਕਾਰ ਨੇ ਜਿਹੜਾ ਸਤਕਾਰ ਸੋਧ ਕਾਨੂੰਨ ਲਿਆਂਦਾ ਹੈ, ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਅਕਾਲ ਤਖਤ ਅਤੇ ਗੁਰੂ ਪੰਥ ਦੀ ਪਾਤਸ਼ਾਹ ਅਧਿਕਾਰ ਦੀ ਉਲੰਘਣਾ ਹੈ। ਸਰਕਾਰ ਦਾ ਕੋਈ ਬਿਜ਼ਨਸ ਨਹੀਂ ਹੈ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ। ਸਰਕਾਰ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ। ਅਸੀਂ ਵੇਟ ਕਰ ਰਹੇ ਹਾਂ, ਸਾਡੀਆਂ ਨਜ਼ਰਾਂ ਨੇ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਹੋਣ ਵਾਲੀ ਮੀਟਿੰਗ ਦੇ ਉੱਤੇ। ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ, ਸਰਕਾਰ ਇਸ ਟਕਰਾਅ ਲਈ ਜ਼ਿੰਮੇਵਾਰ ਹੋਏਗੀ ਜੇ ਉਦੋਂ ਤੱਕ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਵਰੇਗੰਢ ਆਪਣੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾਈ ਜਾ ਰਹੀ ਆ।
ਇਕੱਲੀ ਇੱਥੇ ਤੱਕ ਸੀਮਤ ਨਹੀਂ ਗੀ। ਅਲੱਗ-ਅਲੱਗ ਮੁਲਕਾਂ ਦੇ ਵਿੱਚ ਇਹ ਘੱਲੂਘਾਰਾ ਜਿਹੜਾ ਆ ਉਹਨੂੰ ਯਾਦ ਕੀਤਾ ਜਾ ਰਿਹਾ ਹੈ। ਔਰ ਅੱਜ ਸਵੇਰੇ ਵੀ ਅਮਰੀਕਾ ਤੋਂ ਇਹ ਖਬਰ ਹੈ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੀ ਅਸੈਂਬਲੀ ਦੇ ਵਿੱਚ ਵੀ ਇਸ ਘੱਲੂਘਾਰੇ ਨੂੰ ਯਾਦ ਕਰਦੇ ਅਰਦਾਸ ਸਮਾਗਮ ਹੋਇਆ। ਔਰ ਸਾਡੇ ਉਹਨਾਂ ਅਮਰੀਕਾ ਦੇ ਸਿੰਘਾਂ ਦਾ ਵੀ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਸਾਰੇ ਸਿੱਖ ਡਾਇਸਪੋਰੇ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਹੈ। ਬੇਸ਼ੱਕ ਉਹ ਪੰਜਾਬ ਤੋਂ ਬਾਹਰ ਚਲੇ ਗਏ ਨੇ, ਪਰ ਉੱਥੇ ਜਾ ਕੇ ਵੀ ਉਹਨਾਂ ਸਿੱਖ ਸੰਘਰਸ਼ ਨੂੰ ਦੁਨੀਆ ਦੇ ਅਲੱਗ-ਅਲੱਗ ਜਿਹੜੀਆਂ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਲੈ ਕੇ ਗਏ ਨੇ। ਸੋ ਅਮਰੀਕਾ ਤੋਂ ਲੈ ਕੇ UK, ਕੈਨੇਡਾ, ਆਸਟ੍ਰੇਲੀਆ ਔਰ ਪੂਰੇ ਯੂਰਪ ਦੇ ਮੁਲਕਾਂ ਦੇ ਵਿੱਚ ਵਸਦੇ ਡਾਇਸਪੋਰੇ ਦਾ ਵੀ ਜਿਹੜੀ ਅਸੀਂ ਇੱਥੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਪੰਜਾਬ ਦੀ ਧਰਤੀ ਤੇ ਲਵਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਵਾਹਿਦ ਲੀਡਰ ਨੇ ਜਿਹੜੇ ਆਪਣੇ ਧਰਮ, ਧਾਰਮਿਕ ਅਕੀਦਿਆਂ, ਮਕਸਦ ਅਤੇ ਸਿੱਖ ਨੇਸ਼ਨ ਦੇ ਲਈ ਲੜੇ, ਜੂਝੇ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। 2 ਮਿੰਟ ਆ ਜਾਓ ਜੀ। ਜਿੱਥੇ ਅਸੀਂ ਅੱਜ ਸ਼ਹੀਦਾਂ ਨੂੰ ਦਰਬਾਰ ਸਾਹਿਬ ਦੇ ਇਮਾਰਤਾਂ, ਅਕਾਲ ਤਖਤ ਸਾਹਿਬ ਦੇ ਢੇਰੀ ਨੂੰ ਸਿੱਖ ਸੋਚ ਦੀ ਵਿਦਿਆ ਦੀ ਕੇਂਦਰ, ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ਨੂੰ ਚੇਤੇ ਕਰਦੇ ਹੋਏ ਖਾਲਸੇ ਰਾਜ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ। ਉੱਥੇ ਸਤਕਾਰ ਐਕਟ ਦਾ ਸਪਸ਼ਟ ਰੂਪ 'ਚ ਵਿਰੋਧ ਕਰਦੇ ਹਾਂ ਔਰ ਸਿੰਘ ਸਾਹਿਬਾਨ ਜਿਹੜੇ SGPC ਹੈ ਉਹਨਾਂ ਨੂੰ ਮੁੜ ਚੇਤੇ ਕਰਾਉਂਦੇ ਹਾਂ ਕਿ ਕੇਂਦਰ ਦੀ ਸਰਕਾਰ ਨੇ ਜਿੱਥੇ ਸਾਡੇ ਇਮਾਰਤਾਂ ਨੂੰ ਹਮਲਾ ਕੀਤਾ, ਸਿੰਘਾਂ ਸਿੰਘੜੀਆਂ ਨੂੰ ਸ਼ਹੀਦ ਕੀਤਾ, ਉਹਨਾਂ ਨੇ ਹੁਣ ਮਜਬੂਰ ਕਰਤਾ ਹੈ ਕਿ ਸਿੱਖ ਬੱਚੇ ਸਕੂਲਾਂ ਦੇ ਵਿੱਚ ਵੰਦੇ ਮਾਤਰਮ ਦਾ ਗਾਣ ਤੇ ਮਜਬੂਰ ਕੀਤੇ ਜਾਣਗੇ। ਇਹ ਐਕਟ ਪਾਸ ਹੋਣ ਤੇ ਆ ਰਿਹਾ, ਇਹਦਾ ਕੈਬਨਿਟ ਨੇ ਪਾਸ ਕੀਤੀ ਹੋਈ ਹੈ, ਜਿਹਦੇ ਵਿੱਚ ਸਿੱਖ ਸੋਚ ਤੇ ਖਿਆਲਾਤ ਜੋ ਕਿ ਕੱਲਾ ਤੇ ਕੱਲਾ ਏਕ ਓਂਕਾਰ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ ਹੈ, ਉਸ ਸੋਚ ਦੇ ਵਿਰੋਧ 'ਚ ਇਹ ਐਕਟ ਇਸ ਦੇਸ਼ ਨੂੰ ਮਾਂ ਦੇ ਰੂਪ 'ਚ, ਜਿਸ ਨੂੰ ਅੱਗੇ ਸਤਿਕਾਰਯੋਗ ਹਿੰਦੂ ਧਰਮ ਦੇ 10 ਬਾਹਾਂ ਵਾਲੇ ਦੁਰਗਾ ਮਾਤਾ ਦੇ ਰੂਪ 'ਚ ਔਰ ਸਪਸ਼ਟ ਰੂਪ 'ਚ ਗਾਇਨ 'ਚ ਕਿਹਾ ਜਾਂਦਾ ਹੈ ਕਿ ਬੁੱਤ ਮੰਦਿਰਾਂ 'ਚ ਧਰੇ ਜਾਣਗੇ, ਜੋ ਕਿ ਸਾਨੂੰ ਚੇਤੇ ਦਿਵਾਉਂਦਾ ਹੈ ਕਿ ਸਿੰਘ ਸਭਾ ਦੀ ਲਹਿਰ ਨੇ ਸਾਡੇ ਗੁਰੂ ਘਰਾਂ ਨੂੰ ਬੁੱਤਾਂ ਤੋਂ ਆਜ਼ਾਦ ਕਰਕੇ, ਹੋਰ ਕੁੜੈਤਾਂ ਤੋਂ ਆਜ਼ਾਦ ਕਰਕੇ, ਆ ਜਿਹੜਾ ਸਾਡਾ ਮੌਜੂਦਾ SGPC ਹੈ ਜਿਸ ਦੇ ਜਮਹੂਰੀਅਤ ਬੰਦ ਕਰਕੇ ਅੱਜ ਵੀ ਸਿੱਖ ਕੌਮ ਨੂੰ ਇਕੱਠਾ ਨਹੀਂ ਹੋਣ ਦੇ ਰਹੇ, ਗੁਲਾਮੀ 'ਚ ਅੱਜ ਵੀ ਰੱਖ ਰਹੇ ਹਾਂ। ਸੋ ਜਿੱਥੇ ਅਸੀਂ ਆਪਣੇ ਇਤਿਹਾਸ ਨੂੰ ਚੇਤੇ ਕਰਦੇ ਹਾਂ, ਜੋ ਮੌਜੂਦਾ ਹਾਲਾਤ ਸਾਡੇ ਉੱਤੇ ਬਰਸ ਰਹੇ ਹਨ, ਉਹਨੂੰ ਨਿੰਦਦੇ ਹੋਏ ਅੱਜ ਮਾਰਚ 'ਚ ਪ੍ਰਣ ਕਰਦੇ ਹਾਂ ਕਿ ਇਹਦਾ ਵੀ ਅਸੀਂ ਮੁਕਾਬਲਾ ਕਰਾਂਗੇ ਜਿਵੇਂ ਸਾਡੇ ਸਿੰਘ ਸ਼ਹੀਦਾਂ ਨੇ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ ਦੇ ਸਬੰਧ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਗੁਰਦੁਆਰਾ ਸ੍ਰੀ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਜਿਸ ਤਰੀਕੇ ਦਾ ਅੱਜ ਮਾਹੌਲ ਹੈ, ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਜਿਹੜਾ ਮਾਰਚ ਦੇ ਰੂਪ ਦੇ ਵਿੱਚ ਲਾਮਬੰਦ ਹੋ ਕੇ ਇੱਕ ਵੱਡਾ ਮਾਰਚ ਕੀਤਾ ਜਾ ਰਿਹਾ। ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਮਾਨ ਸਿੰਘ ਮਾਨ ਨੇ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਅੱਜ ਘੱਲੂਘਾਰੇ ਨੂੰ ਲੈ ਕੇ ਮਾਰਚ ਕੱਢਿਆ ਜਾ ਰਿਹਾ, ਕਿਵੇਂ ਦੇਖਦੇ ਹੋ ਜੀ? ਜੋ 1984 ਦੇ ਵਿੱਚ ਸਾਡੇ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਜਗਾਉਣ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਸਮੇਤ ਸਾਥੀਆਂ ਸਟੈਂਡ ਲਿੱਤਾ ਸੀ, ਉਹ ਕਦੇ ਵੀ ਕੌਮ ਭੁੱਲ ਨਹੀਂ ਸਕਦੀ। ਗੁਲਾਮ ਸੋਚ ਨੂੰ ਆਜ਼ਾਦ ਕਰਨ ਵਾਸਤੇ ਖਾਲਿਸਤਾਨ ਦੀਆਂ ਨੀਹਾਂ ਉਹਨਾਂ ਨੇ ਆਪਣੀ ਸ਼ਹਾਦਤ ਨਾਲ ਭਰ ਕੇ ਅੱਜ ਆਪਣੀ ਨੌਜਵਾਨ ਯੂਥ ਦੇ ਵਿੱਚ ਇੱਕ ਇਹੋ ਜਿਹੀ ਉਤਸ਼ਾਹ ਭਰੀ ਹੈ ਜਿਹਦੇ ਮਗਰ ਝੰਡੇ ਲੈ ਕੇ ਗੁਰੂ ਕੇ ਸਿੱਖ ਉਸ ਸੋਚ ਨੂੰ ਉਭਾਰਨ ਵਾਸਤੇ ਮਾਰਚ ਕਰ ਰਹੇ ਹਨ। ਸਾਡੀ ਖੁਸ਼ਕਿਸਮਤੀ ਹੈ ਕਿ ਇਹੋ ਜਿਹੇ ਸ਼ਹੀਦਾਂ ਨੂੰ ਅਸੀਂ ਅੱਜ ਯਾਦ ਵੀ ਕਰ ਰਹੇ ਹਾਂ ਔਰ ਆਪਣੇ ਹੱਕਾਂ ਤੇ ਪਹਿਰਾ ਵੀ ਦੇ ਰਹੇ ਹਾਂ, ਕਿਉਂਕਿ ਇਹਨਾਂ ਨੇ ਸਾਨੂੰ ਸਿਖਾਇਆ। ਮਾਨ ਸਾਹਿਬ, ਕੀ ਲੱਗਦਾ ਕਿ ਜਿਹੜੀ ਨੌਜਵਾਨੀ ਹੈ, ਖਾਸ ਤੌਰ ਤੇ ਯੂਥ ਹੈ, ਕਿਤੇ ਨਾ ਕਿਤੇ ਬਹੁਤ ਸਾਰੇ ਕਨਫਲਿਕਟ ਲੈਂਦੇ ਨੇ, ਕੀ ਲੱਗਦਾ ਕਿ ਉਹਨਾਂ ਨੌਜਵਾਨਾਂ ਨੂੰ ਨਾਲ ਜੋੜਨ ਵਾਸਤੇ ਜਾਂ ਆਪਦੇ ਪੁਰਖਿਆਂ ਦਾ ਇਤਿਹਾਸ ਦੱਸਣ ਵਾਸਤੇ ਕਿਹੜੀਆਂ ਚੀਜ਼ਾਂ ਦੀ ਲੋੜ ਜਾਪਦੀ ਹੈ ਜੀ? ਜਿਹੜਾ ਲਗਾਤਾਰ ਸਟੇਟ ਰਿਪਰੈਸ਼ਨ ਨੇ ਨਜਾਇਜ਼
ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਮਾਰਚ ਕੀਤਾ ਜਾ ਰਿਹਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀਆਂ ਤਸਵੀਰਾਂ ਤੁਹਾਡੇ ਨਾਲ ਘੱਲੂਘਾਰੇ ਦੇ ਸੰਬੰਧ ਵਿੱਚ ਸਾਂਝੀਆਂ ਕਰ ਰਹੇ ਹਾਂ ਕਿ ਘੱਲੂਘਾਰੇ ਦੇ ਦਿਹਾੜੇ ਮੌਕੇ ਸਿੱਖ ਸੰਗਤਾਂ ਦੇ ਵੱਲੋਂ ਇਹ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ, ਇਹ ਅੱਜ ਦੀਆਂ ਵੱਡੀਆਂ ਤਸਵੀਰਾਂ ਟੀਵੀ 84 ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹਨਾਂ ਤਸਵੀਰਾਂ ਦੇ ਵਿੱਚ ਜਿਹੜਾ ਅੱਜ ਦਾ ਮਾਹੌਲ ਹੈ ਉਹ ਦੇਖ ਸਕਦੇ ਹੋ। ਤਾਂ ਖਾਨ ਸਾਹਿਬ, ਤਾਂ ਕੀ ਲੱਗਦਾ ਜੀ ਨੌਜਵਾਨੀ ਦਾ ਕਿਸ ਤਰੀਕੇ ਦਾ ਸਮਰਥਨ ਜਾਪਦਾ ਹੈ ਜੀ? ਇਹ ਦਿਨ ਪਰ ਦਿਨ ਵੱਧ ਰਿਹਾ ਹੈ, ਜਿਸ ਕਰਕੇ ਸਰਕਾਰ ਹਰੇਕ ਤਰ੍ਹਾਂ ਦੀ ਤਕਨੀਕ ਵਰਤ ਕੇ, ਕਦੀ ਕੇਸ ਪਾ ਕੇ, ਕਦੀ ਡਰਾਬੇ ਦੇ ਕੇ, ਕਦੀ ਵਿਘਨ ਪਾ ਕੇ ਇਹਨੂੰ ਰੋਕਣ ਦੇ ਯਤਨ 'ਚ ਹੈ। ਪਰ ਜਿਹੜੀ ਸ਼ਹਾਦਤ ਤੇ ਕੁਰਬਾਨੀ ਹੈ ਉਹ ਆਪਣੇ ਆਪ 'ਚ ਬਹੁਤ ਵੱਡੀ ਇੱਕ ਖਿੱਚ ਹੈ ਔਰ ਸਟੇਟ ਨੂੰ ਇਹ ਸੱਚਾ ਚੈਲੰਜ ਹੈ। ਕਿਤੇ ਨਾ ਕਿਤੇ ਬਹੁਤ ਸਾਰੇ ਸਿੱਖ ਆਗੂਆਂ ਦੇ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਕਿ SGPC ਨੂੰ ਜਿਹਨੇ ਵੱਡੇ ਪੱਧਰ ਦੇ ਉੱਪਰ ਇਸ ਚੀਜ਼ ਦਾ ਜਾਂ ਘੱਲੂਘਾਰੇ ਦਾ ਪ੍ਰਚਾਰ ਕਰਨਾ ਚਾਹੀਦਾ ਸੀ, ਕਿਤੇ ਨਾ ਕਿਤੇ ਬੈਕਫੁੱਟ ਤੇ ਰਹੀ ਹੈ ਜੀ ਇਹ ਚੀਜ਼। ਮੈਂ ਸਹਿਮਤ ਹਾਂ ਇਸ ਸੋਚ ਨਾਲ। SGPC ਨੂੰ ਮੋਹਰੀ ਹੋ ਕੇ ਜੋ ਸ਼ਹਾਦਤ ਹੋਈ ਹੈ ਉਹ ਕੁਰਬਾਨੀ ਨੂੰ ਉਭਾਰ ਕੇ ਆਪਣੀ ਅੱਗੇ ਮੰਗਾਂ ਚੱਕਣੀਆਂ ਚਾਹੀਦੀਆਂ ਸੀ ਆਜ਼ਾਦੀ ਦੀਆਂ, ਔਰ ਉਹ ਇਸ ਤੇ ਅਵੇਸਲੀ ਰਹੀ ਹੈ। ਉਹ ਬਿਨਾਂ ਚੋਣ ਤੋਂ ਲਗਾਤਾਰ ਕਾਬਜ਼ ਰਹੀ ਹੈ। ਉਸ ਹਕੂਮਤਾਂ ਦੇ ਅਧੀਨ ਜਿਨ੍ਹਾਂ ਨੇ ਸੈਂਟਰ ਨਾਲ ਸਮਝੌਤੇ ਕਰਕੇ ਬਹੁਤ ਵੱਡੇ ਸਾਡੇ ਨੁਕਸਾਨ ਕੀਤੇ ਹੈਗੇ ਆ। ਬਿਲਕੁਲ ਇਹ ਅੱਜ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੇ ਨਾਲ ਘੱਲੂਘਾਰੇ ਦੇ ਸੰਬੰਧ ਵਿੱਚ ਸਾਂਝੀਆਂ ਕਰ ਰਹੇ ਹਾਂ। ਤਾਂ ਦੇਖ ਸਕਦੇ ਹੋ ਕਿ ਜਿਹੜਾ ਅੱਜ ਦਾ ਮਾਹੌਲ ਹੈ, ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ, ਨੌਜਵਾਨ ਨੇ ਜਾਂ ਸਰਗਰਮ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਕਾਰਕੁਨ ਇਸ ਮਾਰਚ ਦੇ ਵਿੱਚ ਪੁੱਜਦੇ ਹੋਏ ਨਜ਼ਰ ਆ ਰਿਹਾ। ਤਾਂ ਇਸ ਮਾਰਚ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਜਿਹੜੇ ਤਬਕਿਆਂ ਦੇ ਲੋਕ ਨੇ ਉਹ ਲਾਮਬੰਦ ਹੁੰਦੇ ਹੋਏ ਨਜ਼ਰ ਆ ਰਹੇ ਆ। ਇਸੇ ਨੂੰ ਲੈ ਕੇ ਇਸ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅੱਜ ਘੱਲੂਘਾਰੇ ਦੇ ਸੰਬੰਧ ਵਿੱਚ ਜੋ ਘੱਲੂਘਾਰਾ ਜੂਨ 1984 ਦੇ ਵਿੱਚ ਵਾਪਰਿਆ ਸੀ, ਜਿਸ ਸਮੇਂ ਦੇ ਦਰਮਿਆਨ ਜਿਹੜੀਆਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਸੰਗਤਾਂ ਸ਼ਹੀਦ ਹੋਈਆਂ ਸੀ, ਔਰ ਇਸੇ ਸਮੇਂ ਦੇ ਦਰਮਿਆਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਸਾਥੀ ਸਿੰਘਾਂ ਨੇ ਜਿਸ ਤਰੀਕੇ ਦੇ ਨਾਲ ਬਹਾਦਰੀ ਦੇ ਜੌਹਰ ਦਿਖਾਏ ਸੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇਹ ਦੇਖ ਸਕਦੇ ਹੋ ਕਿ ਅੱਜ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਿੱਛੇ ਆ ਜਾਓ ਗੱਡੀ ਦੇ, ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਗੱਡੀ ਦੇ ਪਿੱਛੇ ਆ ਜਾਓ। ਸਾਡੀ ਜੋੜੋ ਸਾਡੀ ਜਾਨ, ਅਸੀਂ ਲੈ ਕੇ ਰਹਾਂਗੇ, ਅਸੀਂ ਲੈ ਕੇ ਰਹਾਂਗੇ, ਉਹ ਸਾਡੇ ਤਾਂ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਜਿਹੜਾ ਜੂਨ 1984 ਦੇ ਸੰਬੰਧ ਵਿੱਚ ਘੱਲੂਘਾਰੇ ਦੇ ਸੰਬੰਧ ਵਿੱਚ ਮਾਰਚ ਕੱਢਿਆ ਜਾ ਰਿਹਾ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਮਾਰਚ ਕੱਢਿਆ ਜਾ ਰਿਹਾ? ਵੇਖੋ ਜੀ, ਇਹ ਸਿੱਖ ਕੌਮ ਦੇ ਦੁਖਾਂਤ ਦੇ 42 ਵਰ੍ਹਿਆਂ ਦੀ ਨਾ ਭੁੱਲਣਯੋਗ, ਜ਼ਖਮ ਤਾਜ਼ੇ ਰੱਖਣ ਵਾਲੀ ਇੱਕ ਅਭੁੱਲ ਯਾਦ ਆ। ਤੇ ਸਿੱਖ ਕੌਮ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਜੁਗੋ ਜੁਗ ਅਟੱਲ ਹੈ, ਤੇ ਇਹ ਸ਼ਹੀਦਾਂ ਦਾ ਸੁਪਨਾ, ਸ਼ਹੀਦਾਂ ਦੀ ਯਾਦਗਾਰ, ਸ਼ਹੀਦਾਂ ਦੇ ਜੋ ਪਾਏ ਹੋਏ ਪੂਰਨੇ ਸੀ, ਉਹਨਾਂ ਦੀ ਦ੍ਰਿੜਤਾ, ਆਜ਼ਾਦੀ, ਖਾਲਿਸਤਾਨ ਦਾ ਸੰਘਰਸ਼। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਸਨ ਕਿ ਜਿਸ ਦਿਨ ਭਾਰਤੀ ਹਿੰਦ ਹਕੂਮਤ ਨੇ, ਭਾਰਤ ਦੀਆਂ ਫੌਜਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਾਵਨ ਪਰਿਕਰਮਾ ਵਿੱਚ ਪੈਰ ਟਿਕਾਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਖਾਲਿਸਤਾਨ ਦੀ ਨੀਂਹ, ਖਾਲਿਸਤਾਨ ਦਾ ਦਿਵਸ ਜੂਨ 6 ਖਾਲਿਸਤਾਨ ਡੇ। ਅੱਜ 42 ਵਰ੍ਹਿਆਂ ਤੋਂ ਕੌਮ ਇਸ ਦੁਖਾਂਤ ਨੂੰ ਆਪਣੇ ਹਿਰਦਿਆਂ ਵਿੱਚ ਅੱਜ ਵੀ ਤਾਜ਼ਾ ਤੇ ਸਮੋਈ ਬੈਠੀ ਹੈ। ਪਰ ਇਸ ਦੇ ਨਾਲ ਹੀ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੋਈ ਵੀ ਬਣੇ ਇੱਥੇ,
ਜਥੇਦਾਰ ਅਕਾਲ ਤਖਤ ਸਾਹਿਬ ਦਾ ਕੋਈ ਵੀ ਬਣੇ, ਕਦੀ ਸਿੱਖ ਕੌਮ ਨੂੰ ਅਪੀਲ ਨਹੀਂ ਕਰਦੇ, ਨਾ ਅਖਬਾਰਾਂ ਵਿੱਚ ਇਸ਼ਤਿਹਾਰ, ਨਾ ਪਿੰਡਾਂ ਸ਼ਹਿਰਾਂ ਵਿੱਚ ਹੋਰਡਿੰਗ ਬੋਰਡ ਲਾ ਕੇ, ਨਾ ਟੈਲੀਵਿਜ਼ਨਾਂ ਤੇ ਐਡ ਦੇ ਕੇ, ਸੋਸ਼ਲ ਮੀਡੀਆ ਤੇ ਕਿਤੇ ਵੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਉਹਨਾਂ ਨੂੰ ਕਿਸੇ ਨੇ ਡਰਾਇਆ ਹੈ ਜਾਂ ਕਿਸੇ ਦੇ ਕਹਿਣ ਕਰਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੂੰ 6 ਜੂਨ ਤੇ ਪਹੁੰਚਣ ਦੀ ਅਪੀਲ ਕਿਉਂ ਨਹੀਂ ਕਰਦੀ। ਇੱਕ ਬਹੁਤ ਵੱਡਾ ਕਾਰਨ ਹੈ। ਮੈਂ ਦੇ ਨਾਲ ਖੜੇ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਜੀ। ਅਸੀਂ ਕੱਲ ਵੀ ਇਸ ਗੱਲ ਤੇ ਅੱਗੇ ਵੀ ਵਿਚਾਰਾਂ ਕਰਦੇ ਹੁੰਦੇ ਆ ਕਿ ਇਹਦਾ ਕਾਰਨ ਕੀ ਆ। ਸੋ ਅਸੀਂ ਬਹੁਤ ਜ਼ਿਆਦਾ ਪਰਿਵਾਰ ਵੀ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਵੀ ਕਈ ਵਾਰ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਐਡ ਕਰਦੀ। ਗੋਪਾਲਾ ਸਾਹਿਬ, ਵੱਡਾ ਸਵਾਲ ਹੈ ਕਿ ਕਦੇ ਜਿਹੜੀ ਚਿੰਤਾ ਤੁਸੀਂ ਜ਼ਾਹਰ ਕੀਤੀ ਹੈ ਕਿ ਐਸਜੀਪੀਸੀ ਦੇ ਵੱਲੋਂ ਇਸ ਦਿਨ ਦੇ ਬਾਬਤ ਅਪੀਲ ਨਹੀਂ ਕੀਤੀ ਜਾਂਦੀ, ਕਦੇ ਤੁਸੀਂ ਐਸਜੀਪੀਸੀ ਨੂੰ ਕੋਈ ਸੁਝਾਅ ਰੂਪੀ ਜਾਂ ਕਿਸੇ ਤਰ੍ਹਾਂ ਦਾ ਕੋਈ ਮੈਮੋਰੰਡਮ ਲੈ ਕੇ ਇਸ ਦਿਨ ਪ੍ਰਤੀ ਕਦੇ ਜਾਗਰੂਕ ਨਹੀਂ ਕੀਤਾ ਜੀ? ਉਹ ਮਿਲਦੇ ਹੀ ਨਹੀਂ ਜੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਗੱਲ ਕਰੀਏ ਤਾਂ ਉਹ ਕਹਿੰਦੇ ਅਸੀਂ ਮਨਾ ਰਹੇ ਹਾਂ, ਜੇ ਕਹੀਏ ਕਿ ਤੁਸੀਂ ਐਡ ਨਹੀਂ ਦਿੰਦੇ ਤਾਂ ਇਸ ਗੱਲ ਤੇ ਚੁੱਪ ਨੇ। ਅਸੀਂ ਬਹੁਤ ਲੰਬਾ ਸਮਾਂ ਇਹਨਾਂ ਨੂੰ ਮੰਗ ਪੱਤਰ ਦਿੰਦੇ ਰਹੇ ਕਿ ਸ਼ਹੀਦਾਂ ਦੀਆਂ ਤਸਵੀਰਾਂ, ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਕਰੋ, ਹੋਰ ਸ਼ਹੀਦਾਂ ਦੀਆਂ ਬਹੁਤ ਲੰਬਾ ਸਮਾਂ ਲਟਕਾ ਕੇ ਇਹਨਾਂ ਨੇ ਸਥਾਪਿਤ ਕੀਤੀਆਂ। ਪਤਾ ਨਹੀਂ ਕਿਸ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਚੱਲਦੀ ਆ, ਇਹ ਤਾਂ ਪੰਥ ਨੂੰ ਵੀ ਪਤਾ ਹੈ। ਨਾ ਇਹ ਮੰਗ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ, ਭਾਰਤ ਸਰਕਾਰ ਨੇ ਕਰਾਉਣੀ ਆ, ਭਾਰਤ ਦੇ ਚੋਣ ਕਮਿਸ਼ਨਰ ਨੇ ਕਰਾਉਣੀ ਆ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੇ ਨਹੀਂ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਈ ਜਾਵੇ। ਜ਼ਿੰਮੇਵਾਰੀ ਨਹੀਂ ਬਣਦੀ, ਹਰ ਜ਼ਿੰਮੇਵਾਰੀ ਤੋਂ ਸ਼੍ਰੋਮਣੀ ਕਮੇਟੀ ਭੱਜਦੀ ਆ। ਤੇ ਕੱਲ ਇਹਨਾਂ ਦੇ ਮੈਂਬਰ ਬੋਲਦੇ ਪਏ ਸੀ ਕਿ ਉੱਥੇ ਹੁੱਲੜਬਾਜ਼ ਆਉਂਦੇ ਨੇ। ਆ ਜਿਹੜਾ ਇਕੱਠ ਹੈ ਕੌਮ ਵੇਖਦੀ ਪਈ ਆ, ਜਜ਼ਬਾਤੀ ਭਾਵਨਾਵਾਂ ਦਾ, ਗੁਰਸਿੱਖਾਂ ਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਪਰਨਾਏ ਹੋਏ ਦਾ, ਸੰਤ ਜਰਨੈਲ ਸਿੰਘ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਨਰਲ ਸ਼ਬੇਕ ਸਿੰਘ ਦੇ ਵਾਰਸਾਂ ਦਾ ਇਕੱਠ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਨਤਮਸਤਕ ਹੋਣ ਆਇਆ ਇਕੱਠ ਹੈ। ਇਹ ਹੁੱਲੜਬਾਜ਼ ਨਹੀਂ। ਹੁੱਲੜਬਾਜ਼ ਫਿਰ ਅਸੀਂ ਸੱਚ ਕਵਾਂਗੇ ਕਿ ਤੁਸੀਂ ਲੋਕ ਹੋ ਜਿਹੜੀ ਤੁਸੀਂ ਟਾਸਕ ਫੋਰਸ ਬਣਾ ਕੇ ਆਈਆਂ ਸੰਗਤਾਂ ਤੇ ਡਾਂਗਾ ਚਲਾ ਕੇ ਗੁੰਡਾਗਰਦੀ ਕਰਦੇ ਹੋ। ਜਿਵੇਂ ਕਿ ਮੰਡ ਸਾਹਿਬ ਨੇ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਘੱਲੂ ਘਾਰੇ ਦੇ ਦਿਨ ਆਉਂਦੇ ਤੇ ਖਾਸ ਤੌਰ ਤੇ ਸਗੋਂ ਐਸਜੀਪੀਸੀ ਨਹੀਂ ਇਹ ਤੈਅ ਕਰਦੀ ਕਿ ਕਿੰਨੇ ਅੰਦਰ ਜਾਣਾ ਕਿੰਨੇ ਨਹੀਂ, ਸਗੋਂ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ, ਡੀਐਸਪੀ ਐਸਐਸਪੀ ਦੇ ਵੱਲੋਂ ਇਹ ਤੈਅ ਕੀਤਾ ਜਾਂਦਾ ਕਿ ਕਿਹੜੀ ਜਥੇਬੰਦੀ ਅਕਾਲ ਤਖਤ ਸਾਹਿਬ ਤੇ ਜਾਊਗੀ ਕਿਹੜੀ ਨਹੀਂ ਜਾਊਗੀ। ਇਹ ਅਧਿਕਾਰ ਕਿਉਂ ਜੀ? ਇਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛੋ ਨਾ। ਜੇ ਅੰਦਰ ਸਿੱਖ ਨੌਜਵਾਨ ਜਾਂਦੇ ਤਾਂ ਉਹਨਾਂ ਰੋਕਿਆ ਜਾਂਦਾ, ਅੰਦਰ ਬੈਠਣ ਨਹੀਂ ਦਿੱਤਾ ਜਾਂਦਾ। ਜੇ ਸਿੱਖ ਜਜ਼ਬਾਤਾਂ ਦੀ ਗੱਲ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਕਹਿ ਦਿੰਦੇ, ਲੋਕ ਕਹਿ ਦਿੰਦੇ ਆ ਕਿ ਗੁਰਦੁਆਰੇ ਸਾਹਿਬ ਸੰਤ ਜਰਨੈਲ ਸਿੰਘ ਨੂੰ ਨਹੀਂ ਸੀ ਬੈਠਣਾ ਚਾਹੀਦਾ। ਸਾਡਾ ਹਰਿਮੰਦਰ, ਸਾਡਾ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ, ਸ੍ਰੀ ਅਕਾਲ ਤਖਤ ਸਾਹਿਬ ਸਾਡਾ ਤਖਤ ਆ ਤੇ ਤਖਤਾਂ ਤੋਂ ਆਜ਼ਾਦੀ ਦੀ ਲੜਾਈ ਲੜੀ ਜਾਂਦੀ ਆ ਹਰ ਕੌਮ ਦੇ। ਪਰ ਇਹ ਦੁਨੀਆ ਦੇ ਤਖਤਾਂ ਤੋਂ ਨਿਆਰਾ ਤਖਤ ਅਕਾਲ ਦਾ ਤਖਤ ਆ। ਗੁਰੂ ਹਰਗੋਬਿੰਦ ਸਾਹਿਬ ਨੇ 6ਵੇਂ ਪਾਤਸ਼ਾਹ ਨੇ ਪਹਿਲੀ ਜੰਗ ਇੱਥੋਂ ਲੜੀ ਆ। ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੇ ਸਾਡਾ ਸਿਧਾਂਤ ਕੁਰਬਾਨੀ, ਜਜ਼ਬਾ, ਸਿਧਾਂਤ ਤੇ ਪਹਿਰੇਦਾਰੀ ਕਰਨੀ। ਆਪਣੇ ਤਖਤ ਤੋਂ ਖੜ ਕੇ ਅਸੀਂ ਆਪਣੀ ਕੌਮ ਨੂੰ ਆਵਾਜ਼ ਦੇਵਾਂਗੇ ਕਿ ਕੌਮ ਦਾ ਬੱਚਾ ਬੱਚਾ ਖਾਲਿਸਤਾਨ ਦੀ ਲੜਾਈ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਵੇ। ਹਰ ਕਿਸਾਨ ਦਾ ਹੱਲ ਉਹ ਖਾਲਿਸਤਾਨ ਦਾ ਸ਼ਸਤਰ ਬਣੇ। ਹਰ ਲਿਖਾਰੀ ਤੇ ਟੀਚਰ ਦੀ ਕਲਮ ਉਹ ਖਾਲਿਸਤਾਨ ਦਾ ਸ਼ਬਦ ਲਿਖੇ। ਹਰ ਨੌਜਵਾਨ ਦੀ ਪਹਿਲਾ ਬੋਲ ਖਾਲਿਸਤਾਨ ਹੋਵੇ। ਅਸੀਂ ਖਾਲਿਸਤਾਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ, ਨਾ ਹਟਾਂਗੇ। ਸਿੱਖ ਕੌਮ ਦੀ ਮੰਗ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਕੌਮ ਸਦਾ ਹੀ ਸਮਰਪਿਤ ਤੇ ਝੁਕੀ ਰਹੇਗੀ। ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਆਏ ਨੌਜਵਾਨਾਂ ਨੂੰ ਹੁੱਲੜਬਾਜ਼ ਦੱਸਦੇ ਨੇ, ਉਹ ਕੌਮ ਤੇ ਪੰਥ ਦੇ ਕਦੀ ਵੀ ਵਾਰਸ ਨਹੀਂ ਹੋ ਸਕਦੇ। ਉਹ ਸੰਤ ਜਰਨੈਲ ਸਿੰਘ ਦੇ ਮੈਂ ਦੋਖੀ ਕਹੂੰਗਾ ਉਹਨਾਂ ਨੂੰ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿਵੇਂ ਦੇਖਦੇ ਹੋ ਅੱਜ 6 ਜੂਨ ਜਿਹੜਾ ਜੂਨ 1984 ਦਾ ਘੱਲੂ ਘਾਰਾ ਹੋਇਆ, ਇਸੇ ਸੰਬੰਧ ਵਿੱਚ ਜਿਹੜਾ ਮਾਰਚ ਕੱਢਿਆ ਜਾ ਰਿਹਾ, ਕਿਵੇਂ ਦੇਖਦੇ ਹੋ ਇਸ ਦਿਨ ਨੂੰ? ਦੇਖੋ, ਜੂਨ 1984 ਦੇ ਘੱਲੂ ਘਾਰੇ ਨੂੰ ਭਾਵੇਂ 42 ਵਰ੍ਹੇ ਹੋ ਚੁੱਕੇ ਆ, ਪਰ ਇਹਦੇ ਜਿਹੜੇ ਜ਼ਖਮ ਆ ਉਹ ਅੱਜ ਵੀ ਹਰੇ ਆ। ਪੀੜ ਸਜਰੀ ਆ ਤੇ ਸੰਘਰਸ਼ ਜਿਹੜਾ ਜਾਰੀ ਆ। ਇਸ ਤੀਜੇ ਘੱਲੂ ਘਾਰੇ ਨੂੰ ਕਦੇ ਵੀ ਜਿਹੜਾ ਆ ਉਹ ਭੁਲਾਇਆ ਨਹੀਂ ਜਾ ਸਕਦਾ। ਤੇ ਸਾਨੂੰ ਜਿਹੜੇ ਭੁੱਲਣ ਦੀਆਂ ਮੱਤਾਂ ਦਿੰਦੇ ਆ ਉਹ ਖੁਦ ਹਰ ਸਾਲ ਰਾਵਣ ਦੇ ਜਿਹੜੇ ਪੁਤਲੇ ਆ ਉਹ ਫੂਕਦੇ ਆ।
ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹਮਲਾ ਕਰਕੇ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਤਬਾਹ ਆ ਉਹ ਕੀਤਾ, ਢਾਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ। ਇੱਥੇ ਤਾਂ ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ, ਆਮ ਸੰਗਤਾਂ ਨੂੰ ਵੀ ਉਹਨਾਂ ਦੇ ਨੇੜਿਓਂ ਸਿਰ ਵਿੱਚ ਗੋਲੀਆਂ ਮਾਰ ਕੇ ਹੱਥ ਪੈਰ ਬੰਨ੍ਹ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਹਕੂਮਤ ਨੇ ਪੂਰੇ ਦਰਬਾਰ ਸਾਹਿਬ ਦੇ ਵਿੱਚ ਪੂਰੀ ਤਰ੍ਹਾਂ ਕਹਿਰ ਜਿਹੜਾ ਆ ਉਹ ਢਾਇਆ ਤੇ ਇਹਨਾਂ ਨੇ ਮਹਿਮੂਦ ਗਜ਼ਨਵੀ ਨੇ ਵੀ ਜਿਹੜੀ ਮਾਤ ਆ ਉਹ ਪਾ ਦਿੱਤੀ ਸੀ। ਤੇ ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਸਿੱਖ ਕੌਮ ਦੇ ਜਿਹੜੇ ਦੁਸ਼ਮਣ ਆ, ਚਾਹੇ ਉਹ ਕਾਂਗਰਸ ਹੋਵੇ, ਭਾਜਪਾ ਹੋਵੇ, ਕਾਮਰੇਡ ਜਥੇਬੰਦੀਆਂ ਹੋਣ। ਦਰਬਾਰ ਸਾਹਿਬ ਉੱਤੇ ਹਮਲਾ ਭਾਰਤੀ ਹਕੂਮਤ ਨੇ ਜਿਹੜਾ ਆ ਕੀਤਾ ਸੀ, ਉਹਦੇ ਵਿੱਚ ਇੰਦਰਾ ਗਾਂਧੀ ਨੇ ਅਗਵਾਈ ਕੀਤੀ ਸੀ, ਕਾਂਗਰਸ ਦੀ ਪ੍ਰਧਾਨ ਨੇ, ਭਾਜਪਾ ਨੇ ਜਿਹੜਾ ਸਮਰਥਨ ਕੀਤਾ ਸੀ, ਅਖੌਤੀ ਅਕਾਲੀਆਂ ਨੇ ਵੀ ਪੰਥ ਦੇ ਨਾਲ ਗਦਾਰੀਆਂ ਕੀਤੀਆਂ, ਕਾਮਰੇਡ ਪਾਰਟੀਆਂ ਨੇ ਵੀ ਇਸ ਹਮਲੇ ਦੇ ਵਿੱਚ ਜਿਹੜਾ ਸਮਰਥਨ ਆ ਉਹ ਦਿੱਤਾ ਸੀ। ਗਦਾਰੀਆਂ ਕਿਵੇਂ ਮੰਨਦੇ ਹੋ ਕਿ ਜਿਹੜੀਆਂ ਦਲਵੀਰ ਸਿੰਘ ਹੁਣਾਂ ਨੇ ਚਿੱਠੀਆਂ ਜਨਤਕ ਕੀਤੀਆਂ ਨੇ ਨੇੜਿਓਂ ਡਿੱਠੇ ਪਿੰਡਰਾਂ ਵਾਲੇ ਦੇ ਵਿੱਚ, ਕਿ ਉਹ ਜਿਹੜੀਆਂ ਚਿੱਠੀਆਂ ਨੇ ਉਹਨੂੰ ਫਿਰ ਜਸਟੀਫਾਈ ਕਰਦੇ ਹੋ ਜੀ? ਦੇਖੋ, ਚਿੱਠੀਆਂ ਤਾਂ ਇਹਨਾਂ ਨੇ ਲਿਖੀਆਂ ਨਾਲ ਇਹ ਪਹਿਲਾਂ ਵੀ ਧਰਮ ਯੁੱਧ ਮੋਰਚਾ ਦੌਰਾਨ ਜਦੋਂ ਪੂਰਾ ਸਿੱਖਾਂ ਦੇ ਉੱਤੇ ਮੋਰਚਾ ਪਹੁੰਚ ਚੁੱਕਾ ਸੀ, ਇਹ ਚੋਰੀ ਛਿਪੇ ਇੰਦਰਾ ਗਾਂਧੀ ਦੇ ਨਾਲ ਜਾ ਕੇ ਮੀਟਿੰਗਾਂ ਕਰਦੇ ਰਹੇ ਆ ਇਹੀ ਲੋਕ। ਅਤੇ ਇਸ ਦੇ ਨਾਲ ਹੀ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨ ਦਾ, ਮਾਰਨ ਦਾ ਜਿਹੜਾ ਪਲਾਨ ਆ ਅਖੌਤੀ ਅਕਾਲੀਆਂ ਨੇ ਬਣਾਇਆ ਸੀ। ਸੰਤ ਜਰਨੈਲ ਸਿੰਘ ਜੀ ਨੂੰ ਜਦੋਂ ਇਹ ਮਾਰ ਨਾ ਸਕੇ ਤਾਂ ਇਹਨਾਂ ਨੇ ਸੰਤਾਂ ਦੀ ਸੱਜੀ ਬਾਂਹ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਿਹੜਾ ਆ ਕਤਲ ਕਰ ਦਿੱਤਾ ਸੀ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸਕੱਤਰ ਜਿਹੜਾ ਆ ਉਹ ਦੋਸ਼ੀ ਪਾਇਆ ਗਿਆ ਸੀ। ਸੋ ਅਖੌਤੀ ਅਕਾਲੀਆਂ ਨੇ ਸੰਤ ਜਰਨੈਲ ਸਿੰਘ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਦੋਸ਼ ਆ ਉਹ ਵੀ ਲਾਏ, ਉਹਨਾਂ ਨੂੰ ਬਦਨਾਮ ਕਰਨ ਦੇ ਜਿਹੜੇ ਯਤਨ ਆ ਉਹ ਕੀਤੇ। ਜਿਵੇਂ ਹੁਣ ਭਾਰਤੀ ਹਕੂਮਤ ਨਾਲੇ ਤਾਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਤਾ ਤੇ ਨਾਲੇ ਸੰਤ ਜਰਨੈਲ ਸਿੰਘ ਦੀ ਕਿਰਦਾਰਕੁਸ਼ੀ ਵੀ ਕਰਦੀ ਆ। ਉਹਦੇ ਬਾਰੇ ਕਹਿਣਾ ਪਏਗਾ ਕਿ ਅਜੀਬ ਦਸਤੂਰ ਹੈ ਐ ਮਹਿਜ਼ਬੀ ਤੇਰੀ ਮਹਿਫਿਲ ਕਾ, ਹਮਾਰਾ ਕਤਲ ਵੀ ਕੀਆ ਔਰ ਮੁਜਰਮ ਵੀ ਹਮ ਹੁਏ। ਸੋ ਇਸ ਤਰ੍ਹਾਂ ਨਾਲੇ ਤਾਂ ਸਿੱਖਾਂ ਦਾ ਦਰਬਾਰ ਸਾਹਿਬ ਢਾ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰ ਦਿੱਤੀਆਂ, ਉਲਟਾ ਸਿੱਖਾਂ ਨੂੰ ਹੀ ਜਿਹੜਾ ਦੋਸ਼ੀ ਆ ਉਹ ਗਰਦਾਨਿਆ ਜਾ ਰਿਹਾ ਆ। ਸੋ ਇਹਨਾਂ ਨੇ 1955 ਵਿੱਚ ਵੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਸੀ। ਉਹ ਜਿਹੜੀ ਮੱਸਾ ਰੰਗੜ ਦੀ ਅਬਦਾਲੀ ਦੀ ਜਿਹੜੀ ਬਦਕਾਰ ਰੂਹ ਸੀ ਉਹ ਫਿਰ ਇੰਦਰਾ ਗਾਂਧੀ ਦੇ ਵਿੱਚ ਜਿਹੜੀ ਆ ਵੜੀ ਸੀ। ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਸਿੰਘਾਂ ਸੂਰਮਿਆਂ ਨੇ ਭਾਰਤੀ ਫੌਜਾਂ ਦਾ ਟੈਂਕਾਂ ਤੋਪਾਂ ਦਾ ਜਿਹੜਾ ਮੁਕਾਬਲਾ ਆ ਬੜੀ ਬਹਾਦਰੀ ਦੇ ਨਾਲ, ਬੜੀ ਸੂਰਬੀਰਤਾ ਦੇ ਨਾਲ ਜਿਹੜਾ ਆ ਕੀਤਾ। ਇੱਥੇ ਤਾਂ ਜਨਰਲ ਬਰਾੜ ਵਰਗੇ ਕਹਿੰਦੇ ਸੀ ਕਿ 2 ਘੰਟਿਆਂ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਫੜ ਕੇ ਜਾਂ ਮਾਰ ਕੇ ਇੰਦਰਾ ਗਾਂਧੀ ਦੇ ਅੱਗੇ ਜਿਹੜਾ ਪੇਸ਼ ਕਰ ਦਿਆਂਗੇ। ਪਰ 72 ਘੰਟੇ ਖਾਲਸਾ ਫੌਜਾਂ ਨੇ ਇਹਨਾਂ ਦੀ ਕੋਈ ਵਾਹ ਨਹੀਂ ਚੱਲਣ ਦਿੱਤੀ ਸੀ। 72 ਘੰਟੇ ਖਾਲਸਾ ਫੌਜਾਂ ਨੇ, ਇਹ ਜਨਰਲ ਬਰਾੜ ਜਿਹਨੂੰ ਭਾਰਤੀ ਫੌਜਾਂ ਦੇ ਉੱਤੇ ਬੜਾ ਹੰਕਾਰ ਸੀ ਹਨਾ, ਤੇ ਇਹ ਕਹਿੰਦਾ ਸੀ ਕਿ ਸੰਤ ਜਰਨੈਲ ਸਿੰਘ ਉੱਤੇ ਜਿਹੜਾ ਅਸੀਂ ਐਡਾ ਵੱਡਾ ਜਿਹੜਾ ਹਮਲਾ ਕਰਾਂਗੇ ਕਿ ਭਾਰਤੀ ਫੌਜ ਆਪਣੇ ਆਪ ਨੂੰ ਬੜਾ ਜਿਹੜਾ ਆ ਇਹਨੂੰ ਹੰਕਾਰ ਸੀ। ਤੇ ਜਨਰਲ ਬਰਾੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਕਹਿੰਦਾ ਸੀ ਕਿ ਜਦੋਂ ਟੈਂਕ ਗੂੰਜਦੇ ਨੇ, ਜਦੋਂ ਜਹਾਜ਼ ਛੂਕਦੇ ਨੇ, ਜਦੋਂ ਜ਼ਮੀਨ ਅੱਗ ਛੱਡਦੀ ਏ, ਤੇ ਕਹਿੰਦਾ ਵੱਡੇ ਦੀਆਂ ਜਿਹੜੀਆਂ ਲੱਤਾਂ ਆ ਉਹ ਕੰਬ ਜਾਂਦੀਆਂ ਸੀ। ਪਰ ਇਹਨੂੰ ਨਹੀਂ ਸੀ ਪਤਾ ਕਿ ਸੰਤ ਜਰਨੈਲ ਸਿੰਘ ਜੀ ਉਹ ਬਾਬਾ ਦੀਪ ਸਿੰਘ ਜੀ ਦੇ ਵਾਰਸ ਆ। ਤੇ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਤੱਤੀਆਂ ਤਵੀਆਂ ਦੇ ਉੱਤੇ ਬਹਿ ਗਏ, ਜਿਨ੍ਹਾਂ ਨੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪਾਈ, ਜਿਨ੍ਹਾਂ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਖੰਡਾ ਆ ਉਹ ਖੜਕਾਇਆ ਸੀ, ਜਿਨ੍ਹਾਂ ਨੇ ਆਪਣੇ ਬੰਦ ਕਟਵਾਏ। ਤੇ ਸੰਤ ਜਰਨੈਲ ਸਿੰਘ ਨੇ ਉਹ ਚਮਕੌਰ ਦੀ ਗੜੀ ਵਾਲਾ ਸ਼ਾਨਾ ਮਤਾ ਇਤਿਹਾਸ ਦੁਹਰਾਇਆ। ਤੇ ਸੰਤ ਭਿੰਡਰਾਂ ਵਾਲਿਆਂ ਦੇ ਬਚਨ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹ ਖਾਲਿਸਤਾਨ ਦਾ ਸੰਘਰਸ਼ ਅੱਜ ਵੀ ਜਾਰੀ ਆ। ਤੇ ਇੱਥੋਂ ਤੱਕ ਬੁਲੰਦੀਆਂ ਤੇ ਆ ਕਿ ਭਾਰਤੀ ਹਕੂਮਤ ਵਿਦੇਸ਼ਾਂ ਵਿੱਚ ਜਾ ਕੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਦੇ ਕਤਲ ਕਰ ਚੁੱਕੀ, ਸ਼ਹੀਦ ਕਰ ਚੁੱਕੀ ਉਹਨਾਂ ਨੂੰ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਆ। ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਅੱਜ 5 ਜੂਨ ਦਾ ਦਿਨ ਆ ਤੇ ਅੱਜ ਖਾਲਸਾਈ ਮਾਰਚ ਕੀਤਾ ਜਾ ਰਿਹਾ, ਕੱਲ ਨੂੰ 6 ਜੂਨ ਹੈ, ਕੀ ਅੰਮ੍ਰਿਤਸਰ ਹੈ ਜਿਹੜਾ ਫਿਰ ਕੱਲ ਨੂੰ ਪੂਰਨ ਤੌਰ ਤੇ ਬੰਦ ਹੈ ਜੀ? ਅੰਮ੍ਰਿਤਸਰ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਉਹ ਬੰਦ ਆਉਂਦਾ ਆ ਰਿਹਾ ਆ। ਸਿੱਖ ਜਥੇਬੰਦੀਆਂ ਦੇ ਵੱਲੋਂ ਸੱਦਾ ਦਿੱਤਾ ਜਾਂਦਾ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੇ ਰੋਹ ਅਤੇ ਰੋਸ ਵਜੋਂ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਨਾਲ ਇਹ ਹਕੂਮਤ ਨੂੰ ਸੁਨੇਹਾ ਦਿੱਤਾ ਜਾਵੇ ਕਿ ਅਸੀਂ ਖਾਲਿਸਤਾਨੀ ਸੰਘਰਸ਼ ਦੇ ਨਾਲ ਜਿਹੜਾ ਉਹ ਖੜੇ ਆ। ਹਰ ਸਾਲ ਪੂਰੀ ਸਫਲਤਾਪੂਰਵਕ ਅੰਮ੍ਰਿਤਸਰ ਜਿਹੜਾ ਬੰਦ ਹੁੰਦਾ ਆ। ਸੋ ਚਾਹੀਦਾ ਤਾਂ ਇਹ ਆ ਕਿ ਜਿੱਥੇ ਅੰਮ੍ਰਿਤਸਰ ਬੰਦ ਹੁੰਦਾ ਉੱਥੇ ਪੂਰੇ ਪੰਜਾਬ ਦੇ ਜਿਹੜੇ ਲੋਕ ਆ ਉਹ ਆਪਣੇ ਆਧਾਰੇ ਬੰਦ ਕਰਕੇ ਤੇ ਸੰਘਰਸ਼ ਦਾ ਸਾਥ ਦੇਣ ਤੇ ਸ਼ਹੀਦਾਂ ਨੂੰ ਜਿਹੜਾ ਆ ਇਸ ਦਿਨ ਸ਼ਰਧਾਂਜਲੀ ਜਿਹੜਾ ਅਰਪਣ ਕਰਨ। ਪੂਰਾ ਪੰਜਾਬ ਜਿਹੜਾ ਇਸ ਦਿਨ ਬੰਦ ਹੋਣਾ ਚਾਹੀਦਾ ਆ।
ਕਈ ਵਾਰੀ ਭਾਈ ਸਾਹਿਬ ਇਦਾਂ ਹੁੰਦਾ ਹੈ, ਤੁਹਾਡਾ ਵੀ ਜਿਹੜਾ ਨਾਮ ਹੈ ਇਸੇ ਜੂਨ ਦੇ ਨਾਲ ਜੁੜਿਆ ਹੋਇਆ ਭਾਈ ਭੁਪਿੰਦਰ ਸਿੰਘ ਜੀ। ਕੱਲ ਨੂੰ 6 ਜੂਨ ਹੈ ਤੇ ਜਦੋਂ 6 ਜੂਨ ਆਉਂਦੀ ਉਦੋਂ ਕਈ ਵਾਰੀ ਜਿਹੜਾ ਮਾਹੌਲ ਹੈ ਕੁਝ ਲੋਕਾਂ ਦੇ ਵੱਲੋਂ ਖਰਾਬ ਕਰਨ ਦਾ ਯਤਨ ਕੀਤਾ ਜਾਂਦਾ। ਬਿਲਕੁਲ ਜੀ, ਉਹ ਹਰ ਵਾਰ ਵੇਖੋ ਜਿਹੜਾ ਆ ਹੁਣ ਆਪਣਾ ਕਹਿ ਦਿੰਦੇ ਆ ਵੀ ਅਸੀਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦੇਣੀ ਹੈ। ਦੱਸੋ ਇੰਦਰਾ ਗਾਂਧੀ ਤੇ ਮਰੀ 31 ਅਕਤੂਬਰ ਨੂੰ, ਤੇ ਹੁਣ ਕਾਹਦੀ ਉਹਨੂੰ ਸ਼ਰਧਾਂਜਲੀ ਦੇਣੀ? ਸਿਰਫ ਇੱਕ ਨਾ ਸਿੱਖਾਂ ਨੂੰ ਪ੍ਰਵੋਕ ਕੀਤਾ ਜਾਂਦਾ ਆ, ਉਹਨਾਂ ਦੇ ਜ਼ਖਮਾਂ ਦੇ ਉੱਤੇ ਜਿਹੜਾ ਆ ਨਮਕ ਛਿੜਕਿਆ ਜਾਂਦਾ ਵਾ। ਜਦੋਂ ਇਹ ਭਾਰਤ ਦੀ ਹਕੂਮਤ ਨੇ, ਉਹਦੇ ਵਿੱਚ ਕਾਂਗਰਸ ਦੀ ਇੰਦਰਾ ਗਾਂਧੀ ਤੇ ਭਾਜਪਾ ਦੇ ਜਿਹੜੇ ਨੁਮਾਇੰਦੇ ਸੀ ਉਸ ਵੇਲੇ ਦੇ ਅਟਲ ਬਿਹਾਰੀ ਵਾਜਪਾਈ ਤੇ ਉਹਨਾਂ ਦੀ ਜਿਹੜੀ ਜੁੰਡਲੀ ਸੀਗੀ, ਉਹਨਾਂ ਨੇ ਪੂਰੀ ਵਿਉਂਤਬੰਦੀ ਦੇ ਨਾਲ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਸਾਡੇ ਉਹ ਜਿਹੜੇ ਜ਼ਖਮ ਹੈ ਨਾ ਅੱਜ ਵੀ ਅੱਲੇ ਆ, ਭਾਵੇਂ ਇਸ ਘਟਨਾ ਨੂੰ 42 ਸਾਲ ਹੋ ਗਏ ਆ, ਪਰ ਸਾਡੇ ਜ਼ਖਮਾਂ ਦੇ ਉੱਤੇ ਕਦੀ ਵੀ ਉਹਨਾਂ ਨੇ ਮਲਮ ਨਹੀਂ ਲਾਇਆ। ਹਰ ਸਾਲ ਸਾਡੇ ਜ਼ਖਮਾਂ ਨੂੰ ਨਾ ਕੁਰੇਦਦੇ ਆ ਤੇ ਉਹਨਾਂ ਦੇ ਉੱਤੇ ਉਹ ਜਿਹੜਾ ਨਮਕ ਛਿੜਕਦੇ ਆ ਵੀ ਸਾਨੂੰ ਦੁੱਖ ਦੇਣਾ ਹੀ ਉਹਨਾਂ ਦਾ ਜਿਹੜਾ ਆ ਨਾ ਇੱਕ ਮਕਸਦ ਉਹਨਾਂ ਦਾ ਬਣਾਇਆ ਵਾ। ਫਿਰ ਜਦੋਂ ਇਹ ਕੰਮ ਕਰਦੇ ਆ ਤੇ ਸਾਨੂੰ ਵੀ ਫਿਰ ਜਿਹੜਾ ਆ ਰੋਹ ਆਉਂਦਾ ਆ। ਫਿਰ ਜੇ ਉਹਨਾਂ ਦੇ ਵਿੱਚ ਇਹ ਇੰਦਰਾ ਗਾਂਧੀ ਦੀ ਰੂਹ ਆਉਂਦੀ ਹੈ ਤੇ ਫਿਰ ਸਾਡੇ ਵਿੱਚ ਵੀ ਸਾਡੇ ਸ਼ਹੀਦਾਂ ਸਿੰਘਾਂ ਦੀ ਰੂਹ ਆਉਂਦੀ ਆ। ਫਿਰ ਸਾਡੇ ਕੋਲ ਵੀ ਜੋ ਹੁੰਦਾ ਆ, ਜਿਹੜੀ ਕੌਮ ਆ ਉਹ ਕਰਦੀ ਆ। ਜਿਵੇਂ ਤੁਸੀਂ ਵੇਖ ਸਕਦੇ ਹੋ ਵੀ 4-3.5 ਸਾਲ ਪਹਿਲਾਂ ਇੱਕ ਬਾਂਦਰ ਜਿਹਾ ਸੀਗਾ ਜਿਹੜਾ ਕਹਿੰਦਾ ਹੁੰਦਾ ਸੀਗਾ ਵੀ 2% ਆ ਮਸਲ ਕੇ ਰੱਖ ਦੇਣੇ ਆ। ਅੱਜ ਵੇਖੋ ਉਹਨੂੰ ਕੋਈ ਕੁੱਤੀਆਂ ਨਹੀਂ ਪੁੱਛਦੀਆਂ ਤੇ ਪਰਿਵਾਰ ਉਹਦਾ ਰੋਂਦਾ ਫਿਰਦਾ ਆ। ਤੇ ਮੈਂ ਉਹ ਲੋਕ ਜਿਹੜੇ 6 ਜੂਨ ਨੂੰ ਕਹਿੰਦੇ ਨਾ ਵੀ ਐਵੇਂ ਹਵਨ ਕਰਨਾ ਆ ਤੇ ਇੰਦਰਾ ਗਾਂਧੀ ਨੂੰ ਜਿਹੜੀ ਅਸੀਂ ਸ਼ਰਧਾਂਜਲੀ ਦੇਣੀ ਆ, ਮੈਂ ਬੇਨਤੀ ਕਰਦਾ ਵਾਂ ਵੀ ਉਹ ਇੱਕ ਵਾਰੀ ਉਹ ਬਾਂਦਰ ਦੇ ਪਰਿਵਾਰ ਨੂੰ ਪੁੱਛ ਲੈਣ ਵੀ ਉਹਦਾ ਕੀ ਹਾਲ ਆ। ਹਰ ਸਾਲ ਉਹਦਾ ਸ਼ਰਾਧ ਕਰਦੇ ਆ ਕਿ ਉਹ ਨਰਕਾਂ ਨੂੰ ਜਿਹੜਾ ਤੋੜ ਦਿੱਤਾ ਆ। ਉਤੋਂ ਜੋ ਪਹਿਲੋਂ ਦਾ ਜੇ ਸਾਡਾ ਇਤਿਹਾਸ ਵੇਖਣਾ ਤੇ ਹਰਬੰਸ ਲਾਲ ਖੰਡੇ ਵਰਗੇ ਵੇਖ ਲਓ ਕਿੱਧਰ ਨੂੰ ਗਏ ਆ। ਸੋ ਸਿੱਖਾਂ ਦੇ ਨਾਲ ਜੇ ਤੁਸੀਂ ਇਹ ਟੇਢੇ ਤਰੀਕੇ ਨਾਲ ਪੰਗਾ ਲਓਗੇ ਤੇ ਤੁਹਾਨੂੰ ਹਾਸਲ ਕੁਝ ਨਹੀਂ ਹੋਣਾ। ਠੀਕ ਹੈ, ਤੁਹਾਡੇ ਕੋਲ ਸੱਤਾ ਆ, ਸੱਤਾ ਦੇ ਨਸ਼ੇ ਦੇ ਵਿੱਚ ਜਿਹੜਾ ਤੁਸੀਂ ਸਾਡਾ ਨੁਕਸਾਨ ਕਰਦੇ ਹੋ, ਤੁਹਾਡੇ ਕੋਲ ਤਾਕਤ ਆ, ਪਰ ਸਾਡੇ ਪਿੱਛੇ ਵੀ ਉਹ ਗੁਰੂ ਦੀ ਤਾਕਤ ਆ, ਉਹ ਬਾਣੀ ਦੀ ਤਾਕਤ ਆ ਕਿ ਅਸੀਂ ਜ਼ੁਲਮ ਦਾ ਜਿਹੜਾ ਟਾਕਰਾ ਉਹ ਕਰਦੇ ਰਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪਿੰਡਾਂ ਵਾਲਿਆਂ ਦੀ ਸੋਚ ਤੇ ਪਿੰਡਾਂ ਵਾਲਿਆਂ ਦੀ ਸੋਚ ਤੇ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੱਬਰਾਂ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਭਾਈ ਹਰਦੀਪ ਸਿੰਘ ਨਿੱਜਰ ਅਮਰ ਹੈ, ਭਾਈ ਹਰਦੀਪ ਸਿੰਘ ਨਿੱਜਰ ਅਮਰ ਹੈ, ਖਾਲਿਸਤਾਨ ਜਿੰਦਾਬਾਦ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂਆਂ ਵਾਲੀ ਆਜ਼ਾਦੀ, ਇੱਧਰ ਆ ਜਾਓ ਫਿਰ ਆਜ਼ਾਦੀ। ਇਹ ਪਿੰਡਰਾ ਵਾਲਿਆਂ ਵਾਲੀ ਆਜ਼ਾਦੀ, ਇਹ ਪਿੰਡਰਾ ਵਾਲਿਆਂ ਵਾਲੀ ਆਜ਼ਾਦੀ। ਆਓ ਰਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਆਜ਼ਾਦੀ, ਆਓ ਰਲ ਕੇ ਲਈਏ ਆਜ਼ਾਦੀ, ਆਓ ਰਲ ਕੇ ਲਈਏ ਆਜ਼ਾਦੀ, ਆਓ ਮਿਲ ਕੇ ਲਈਏ ਗੁਰੂ ਨਾਨਕ ਵਾਲੀ ਆਜ਼ਾਦੀ, ਗੁਰੂ ਨਾਨਕ ਵਾਲੀ ਆਜ਼ਾਦੀ। ਪਿੰਡਰਾ ਵਾਲਿਆਂ ਵਾਲੀ ਆਜ਼ਾਦੀ, ਇਹ ਬੱਬਰਾਂ ਵਾਲੀ ਆਜ਼ਾਦੀ, ਇਹ ਬੱਬਰਾਂ ਵਾਲੀ ਆਜ਼ਾਦੀ। ਇਹ ਹੱਕ ਹੈ ਸਾਡਾ ਆਜ਼ਾਦੀ, ਇਹ ਹੱਕ ਹੈ ਸਾਡਾ ਆਜ਼ਾਦੀ। ਮਿਲ ਕੇ ਲਈਏ ਆਜ਼ਾਦੀ, ਹਿੰਦੂਵਾਦ ਤੋਂ ਆਜ਼ਾਦੀ, ਹਿੰਦੁਸਤਾਨ ਤੋਂ ਆਜ਼ਾਦੀ, ਸੱਤ ਦੇ ਦੁਸ਼ਮਣਾਂ ਤੋਂ ਆਜ਼ਾਦੀ, ਸੱਤ ਦੇ ਦੁਸ਼ਮਣਾਂ ਤੋਂ ਆਜ਼ਾਦੀ, ਦਿੱਲੀ ਤਖਤ ਤੋਂ ਆਜ਼ਾਦੀ, ਦਿੱਲੀ ਤਖਤ ਤੋਂ ਆਜ਼ਾਦੀ। ਮਿਲ ਕੇ ਲਈਏ ਆਜ਼ਾਦੀ, ਮਿਲ ਕੇ ਲਈਏ। ਜੂਨ 1984 ਘੱਲੂਘਾਰੇ ਦੇ ਸਬੰਧ ਵਿੱਚ ਮਾਰਚ ਕੱਢਿਆ ਜਾ ਰਿਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਤਾਂ ਅੱਜ ਦਾ ਦ੍ਰਿਸ਼ ਜਿੱਥੇ ਤੁਹਾਡੇ ਨਾਲ ਸਾਂਝਾ ਕੀਤਾ ਹੈ, ਉੱਥੇ ਦਲ ਖਾਲਸਾ ਦੇ ਮੁੱਖ ਬੁਲਾਰੇ ਪਰਮਜੀਤ ਸਿੰਘ ਮਾਂਡਾ ਸਾਡੇ ਨਾਲ। ਮਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਘੱਲੂਘਾਰੇ ਦੇ ਦਿਨ 1 ਜੂਨ ਤੋਂ ਲੈ ਕੇ 6 ਜੂਨ 7 ਜੂਨ ਤੱਕ ਜੋ ਕੁਝ ਵਾਪਰਿਆ, ਇਸੇ ਨੂੰ ਲੈ ਕੇ ਅੱਜ ਮਾਰਚ ਕੱਢਿਆ ਜਾ ਰਿਹਾ ਜੀ? ਬਿਲਕੁਲ, ਜਿਹੜਾ ਉਹਨਾਂ ਸਾਡੇ ਸ਼ਹੀਦਾਂ ਨੇ ਉਸ ਟਾਈਮ ਕਾਰਨਾਮੇ ਕਰਕੇ ਵਿਖਾਲੇ ਨੇ, ਜਿਸ ਤਰੀਕੇ ਦੇ ਨਾਲ ਇੰਡੀਆ ਦੀ ਫੌਜ ਦਾ ਟਾਕਰਾ ਕੀਤਾ ਹੈ ਔਰ ਆਪਣੇ ਗੁਰੂ ਘਰਾਂ ਦੀ ਰਾਖੀ ਦੇ ਲਈ ਮੋਰਚੇ ਸਾਂਭੇ ਨੇ,
ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਣਾ ਆ। ਸੋ ਇਹਨਾਂ ਦਿਨਾਂ ਦੇ ਵਿੱਚ ਵੀ ਸਮੂਹ ਸ਼ਹੀਦ ਜਿਹੜੇ ਬੱਚੇ ਮਾਰੇ ਗਏ ਨਿਰਦੋਸ਼, ਬਾਕੀ ਔਰ ਸੰਗਤ ਜਿਹੜੀ ਮਾਰੀ ਗਈ ਜਾਂ ਜਿਹੜੇ ਜੂਝ ਕੇ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੌਮ ਕਰਦੀ ਰਹੀ ਆ ਤੇ ਅੱਗੇ ਵੀ ਇਸੇ ਤਰੀਕੇ ਨਾਲ ਕਰਦੀ ਰਹੇਗੀ। ਖਾਸ ਤੌਰ ਤੇ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਘੱਲੂਘਾਰਾ ਹੁੰਦਾ ਹੈ ਤਾਂ ਉਸ ਵੇਲੇ ਕਿਹੜੀ ਜਥੇਬੰਦੀ ਦੀ ਐਂਟਰੀ ਹੋਣੀ ਕਿਹੜੀ ਨਹੀਂ ਹੋਣੀ, ਇਹ ਐਸਜੀਪੀਸੀ ਦੀ ਬਜਾਏ ਜਿਹੜਾ ਡੀਸੀ ਡੀਐਸਪੀ ਜਾਂ ਐਸਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਉਹ ਤੈਅ ਕਰਦੇ ਆ। ਇਹ ਅਥਾਰਟੀ ਕਿੰਨੇ ਦਿੱਤੀ? ਦੇਖੋ ਮੈਂ ਤੁਹਾਡਾ ਉਹ ਗੱਲ ਕੀਤੀ ਆ ਜਿਹੜੀ ਅਸੀਂ ਪ੍ਰੈਕਟੀਕਲੀ ਉੱਥੇ ਵੇਖੀ ਆ ਵੀ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਦੇ ਉੱਤੇ ਪੰਜਾਬ ਪੁਲਿਸ ਖੜੀ ਹੁੰਦੀ ਆ ਸਿਵਲ ਦੇ ਵਿੱਚ, ਉਹ ਸਾਰਿਆਂ ਦੇ ਸਾਹਮਣੇ ਹੁੰਦੀ ਆ। ਜਿਸ ਤਰੀਕੇ ਦੇ ਨਾਲ ਉੱਥੇ ਲੰਘਣ ਵਾਲੀ ਸੰਗਤ ਨੂੰ ਢੱਕਿਆ ਜਾਂਦਾ ਆ, ਲੀਡਰਸ਼ਿਪ ਨੂੰ ਅਲੱਗ-ਅਲੱਗ ਨੂੰ ਢੱਕਿਆ ਜਾਂਦਾ, ਕੁਝ ਚੁਣਵੇਂ ਬੰਦੇ ਉੱਤੇ ਭੇਜੇ ਜਾਂਦੇ ਨੇ। ਸੋ ਇਹ ਸਾਰਾ ਜਿਹੜਾ ਮਾਹੌਲ ਆ ਉਹ ਸ਼੍ਰੋਮਣੀ ਕਮੇਟੀ ਤੈਅ ਕਰੇ ਤੇ ਸਾਨੂੰ ਸਮਝ ਆਉਂਦੀ ਹੈ ਵੀ ਉਹਨਾਂ ਜਥੇਬੰਦੀਆਂ ਦੀ ਹਾਜ਼ਰੀ ਵੀ ਲਵਾਉਣੀ ਆ, ਸਾਰੀ ਸੰਗਤ ਉੱਥੇ ਇਕੱਠੀ ਨਹੀਂ ਵੀ ਭੇਜੀ ਜਾ ਸਕਦੀ। ਪਰ ਜੇ ਪੁਲਿਸ ਅਧਿਕਾਰੀ ਇਹ ਤੈਅ ਕਰਦੇ ਨੇ ਤੇ ਇਹ ਬੜੀ ਹੀ ਸ਼ਰਮਨਾਕ ਗੱਲ ਆ। ਉਸ ਅਕਾਲ ਤਖਤ ਸਾਹਿਬ ਤੇ ਜਿਹੜੀਆਂ ਫੋਰਸਾਂ ਨੇ ਹਮਲਾ ਕੀਤਾ ਹੋਵੇ, ਉਸ ਹਮਲੇ ਨੂੰ ਯਾਦ ਕਰਨ ਦੇ ਲਈ ਵੀ ਸਾਨੂੰ ਜਿਹੜਾ ਵਾ ਉਹਨਾਂ ਫੋਰਸਾਂ ਦਾ ਜੇ ਆਸਰਾ ਲੈਣਾ ਪੈ ਰਿਹਾ, ਪੁਲਿਸ ਦਾ ਆਸਰਾ ਲੈਣਾ ਪੈ ਰਿਹਾ, ਤੇ ਇਹ ਸ਼੍ਰੋਮਣੀ ਕਮੇਟੀ ਲਈ ਬੜੀ ਮਾੜੀ ਗੱਲ ਹੈ। ਐਸਜੀਪੀਸੀ ਨਾਲ ਕਦੇ ਇਸ ਸੰਵੇਦਨਸ਼ੀਲ ਮਸਲੇ ਤੇ ਗੱਲਬਾਤ ਨਹੀਂ ਹੋ ਸਕੀ? ਦੇਖੋ ਸ਼੍ਰੋਮਣੀ ਕਮੇਟੀ ਜੇ ਅਸੀਂ ਇਹ ਮੰਨਦੇ ਆ ਕਿ ਉਹ ਇੱਕ ਜ਼ਿੰਮੇਵਾਰ ਸੰਸਥਾ ਆ ਔਰ ਅਸੀਂ ਇਹ ਮੰਨਦੇ ਆ ਕਿ ਕੌਮ ਦੀ ਅਗਵਾਈ ਕਰਦੀ ਆ ਤੇ ਉਹਨਾਂ ਦੇ ਸਾਹਮਣੇ ਵੀ ਮਾਹੌਲ ਉਹ ਐਸਾ ਹੀ ਬਣਿਆ ਹੁੰਦਾ। ਇਹ ਤੇ ਹੈ ਨਹੀਂ ਕਿ ਸਾਨੂੰ ਸਭ ਦਿਖ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਦਿਖਦਾ ਨਹੀਂਗਾ। ਸੋ ਮੈਨੂੰ ਲੱਗਦਾ ਕਿ ਇਹ ਤੇ ਉਹਨਾਂ ਦੇ ਧਿਆਨ 'ਚ ਆਲਰੇਡੀ ਹੈਗਾ ਤੇ ਸਗੋਂ ਉਹਨਾਂ ਨੂੰ ਪਹਿਲਾਂ ਹੀ ਇਹਦੇ ਬਾਰੇ ਜਿਹੜੇ ਆ ਕੋਈ ਕਦਮ ਚੁੱਕਣੇ ਚਾਹੀਦੇ ਨੇ ਬਜਾਏ ਇਸ ਦੇ ਕਿ ਕੋਈ ਮੇਰੇ ਵਰਗਾ ਪਬਲਿਕ ਦੇ ਵਿੱਚ ਬੋਲੇ। ਅੱਜ ਦੇ ਮਾਰਚ ਦੇ ਵਿੱਚ ਪੁੱਜੀਆਂ ਕੁਝ ਜਥੇਬੰਦੀਆਂ ਦੇ ਵੱਲੋਂ ਖਾਸ ਤੌਰ ਤੇ ਐਸਜੀਪੀਸੀ ਦੇ ਉੱਪਰ ਇਹ ਵੀ ਸ਼ਿਕਵਾ ਕੀਤਾ ਗਿਆ ਕਿ ਬਤੌਰ ਜਿਹੜੇ ਹੋਰ ਸਮਾਗਮ ਹੁੰਦੇ ਉਹਨਾਂ ਦੇ ਉੱਪਰ ਬਹੁਤ ਵੱਡਾ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈ। ਜਿਹੜੇ ਘੱਲੂਘਾਰੇ ਦੇ ਦਿਨਾਂ ਦੇ ਬਾਬਤ ਜਾਂ ਸ਼ਹੀਦ ਸਿੰਘਾਂ ਬਾਬਤ ਐਸਜੀਪੀਸੀ ਨੂੰ ਸੰਗਤਾਂ ਨੂੰ ਦੱਸਣਾ ਚਾਹੀਦਾ ਸੀ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਚਾਰ ਕਿਉਂ ਨਹੀਂ ਕਰਦੇ ਜਾਂ ਸੰਗਤਾਂ ਨੂੰ ਅਪੀਲ ਕਿਉਂ ਨਹੀਂ ਕਰਦੇ ਕਿ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਪਹੁੰਚੋ? ਦੇਖੋ ਇਹ ਵੀ ਸਾਰਿਆਂ ਦੇ ਸਾਹਮਣੇ ਆ ਤੇ ਬਾਰੇ ਬੰਦਾ ਕਿੰਨਾ ਕਿਸ ਨੂੰ ਕਿਤੇ ਆਪਣੀ ਜਿਹੜੀਆਂ ਗੱਲਾਂ ਨੇ ਉਹ ਕਰੇ। ਉਹ ਤੇ ਦਿਖਦਾ ਹੈ ਵੀ ਜਦੋਂ ਕੋਈ ਨਿੱਜੀ ਕੋਈ ਟਕਰਾਅ ਆਉਂਦਾ ਆ ਤੇ ਉਦੋਂ ਸਾਰੇ ਪੰਜਾਬ ਦੇ ਵਿੱਚ ਪੋਸਟਰ ਲੱਗ ਜਾਂਦੇ ਨੇ ਕਿ ਉਦੋਂ ਬਾਬਾ ਬਕਾਲਾ ਸਾਹਿਬ ਪਹੁੰਚੋ। ਪਰ ਜਿਹੜਾ ਇਹ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਸੀ, ਉਹਦੇ ਲਈ ਪੂਰੇ ਪੰਜਾਬ 'ਚ ਤੇ ਛੱਡੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਪੋਸਟਰ ਲਾਏ ਜਾਂਦੇ ਕਿ ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ। ਸੋ ਇਹ ਉਹਨਾਂ ਦੀ ਸੀਰੀਅਸਨੈਸ ਵਿਖਾਲਦੀ ਆ। ਜਦੋਂ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਿਵੇਂ ਇੱਕ ਫਸਿਆ ਹੋਇਆ ਬੰਦਾ ਇੱਕ ਭੋਗ ਜਿਹੜੇ ਉਹ ਪਾ ਦਿੰਦਾ ਆ, ਬਟ ਉਸ ਤੋਂ ਬਾਅਦ ਉਹਨੂੰ 7-7:30 ਵਜੇ ਤੱਕ ਜਿਹੜਾ ਆ ਉਹ ਸੰਗਤਾਂ ਨੂੰ ਵਿਹਲੇ ਕਰ ਦਿੰਦਾ ਕਿ ਹੁਣ ਤੁਸੀਂ ਜਿੱਥੇ ਜਾਣਾ ਜਾਓ। ਸੋ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਜਿਹੜੇ ਆ ਇਸ ਘੱਲੂਘਾਰੇ ਨੂੰ ਲੈ ਕੇ ਜਿਹੜੇ ਹੋਣੇ ਚਾਹੀਦੇ ਜਾਂ ਜਿਹੜੇ ਪ੍ਰੋਗਰਾਮ ਲਿਖੇ ਜਾਣੇ ਚਾਹੀਦੇ ਆ ਉਹ ਨਹੀਂ ਹੋ ਰਹੇ। ਇਹ ਇੱਕ ਬਹੁਤ ਹੀ ਮਾੜੀ ਤੇ ਮੰਦਭਾਗੀ ਗੱਲ ਹੈ। ਅੱਜ ਦੇ ਦਿਨ ਤੇ ਸੰਗਤਾਂ ਵਾਸਤੇ ਮੈਸੇਜ ਕੀ ਹੈ ਤੁਹਾਡੇ ਵੱਲੋਂ? ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰੋ, ਉਹਦੇ ਲਈ ਅੱਗੇ ਵਧੋ। ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਜੇ ਨਹੀਂ ਤੇ ਇੱਕ ਮਸਲਾ ਹੱਲ ਕਰਾਈ ਜਾਓ, ਅਗਲਾ ਮਸਲਾ ਤੁਹਾਡੇ ਸਾਹਮਣੇ ਖਲੋਤਾ ਰਹੇਗਾ, ਸਾਰੀ ਉਮਰ ਇਵੇਂ ਲੰਘੇਗੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਅੱਜ ਦਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਘੱਲੂਘਾਰੇ ਦੇ ਦਿਹਾੜੇ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਘੱਲੂਘਾਰੇ ਨੂੰ ਯਾਦ ਕਰਨ ਵਾਸਤੇ ਪੁੱਜੀਆਂ ਹੋਈਆਂ ਨੇ। ਇਹ ਅੱਜ ਦਾ ਦ੍ਰਿਸ਼ ਤੁਹਾਡੇ ਨਾਲ ਇਹਨਾਂ ਤਸਵੀਰਾਂ ਦੇ ਰਾਹੀਂ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਭਾਰਤੀ ਫੌਜ ਦੇ ਵੱਲੋਂ ਜੂਨ 1984 ਦੇ ਘੱਲੂਘਾਰੇ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ, ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ ਹੈ, ਤਾਂ ਉੱਥੇ ਹੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਨੇ, ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਭੁੰਨਿਆ ਜਾਂਦਾ ਹੈ, ਛਲਣੀ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਤਸ਼ੱਦਦ ਤੇ ਜਿਹੜਾ ਜ਼ੁਲਮ ਤਸਵੀਰਾਂ ਦੇ ਵਿੱਚ ਬਿਆਨਿਆ ਨਹੀਂ ਜਾ ਸਕਦਾ, ਉਸ ਜ਼ੁਲਮ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ, ਪਾਪ ਤੇ ਕਹਿਰ ਕੀਤਾ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ। ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਹਾਂ।
ਦਲ ਖਾਲਸਾ ਵੱਲੋਂ 6 ਜੂਨ ਕੱਲੂ ਘਰੇ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਜੋ ਬਾਜ਼ਾਰ ਬੰਦ ਦੇ ਅੱਗੇ ਛੋਟੇ ਗੱਡੀ ਲੱਗੀ ਉੱਥੇ ਤੇ ਮੈਂ ਵਾਲੇ ਪਾਸੇ ਸਾਡੇ ਕੋਲ ਜਦੋਂ ਆਪਾਂ ਵੇਖਾਂਗੇ ਹੁਣ ਤੇ ਆਏ ਨੇ ਹੁਣ ਪਾਣੀ ਲੱਗੀ ਆ ਜੂਨ ਦੇ ਦਿਹਾੜੇ ਮਾਰਚ ਮੌਕੇ ਸਾਡੇ ਨਾਲ ਦਲ ਖਾਲਸਾ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਕੱਲੂ ਘਰੇ ਨੂੰ ਯਾਦ ਕਰ ਰਹੇ ਹੋ ਜੀ, ਅੱਜ ਮਾਰਚ ਕੱਢਿਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਬਿਲਕੁਲ ਹਰ ਸਾਲ ਦੀ ਤਰ੍ਹਾਂ ਹਰ ਸਾਲ ਦਾ ਦਲ ਖਾਲਸਾ ਵਾਲੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ 1984 ਦੇ ਵਿੱਚ ਜੂਨ ਨੂੰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਸ਼ਹੀਦ ਹੋ ਗਏ ਸੀਗੇ। ਬਾਬਾ ਜਰਨੈਲ ਸਿੰਘ ਖਾਲਸਾ, ਸੰਤ ਭਿੰਡਰਾਂਵਾਲੇ ਔਰ ਜਰਨਲ ਸ਼ਵੇਕ ਸਿੰਘ, ਭਾਈ ਮਜੀਦ ਸਿੰਘ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਹੈ ਉਹ ਹਰ ਸਾਲ ਕੱਢਿਆ ਜਾਂਦਾ ਔਰ ਜਦੋਂ ਤੱਕ ਸਾਡਾ ਨਿਸ਼ਾਨਾ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਹਰ ਸਾਲ ਕੱਢਿਆ ਜਾਇਆ ਕਰੂਗਾ। ਜਿਹੜੀ ਨੌਜਵਾਨੀ ਹੈ ਖਾਸ ਤੌਰ ਤੇ ਜਿਹੜੀ ਚੇਤਨਾ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ? ਕਿੰਨੇ ਕੁ ਚੇਤਨਾ ਨੌਜਵਾਨ? ਨਹੀਂ, ਅੱਗੇ ਨਾਲੋਂ ਜ਼ਿਆਦਾ ਹੈ, ਅੱਗੇ ਨਾਲੋਂ ਬਹੁਤ ਜ਼ਿਆਦਾ ਹੈ। ਜਿਉਂ ਦੇਖੋ ਹਿੰਦੁਸਤਾਨ ਦਾ ਜਿਹੜਾ ਪੀਲਾ ਪੰਜਾ ਆ, ਜਿਹੜਾ ਹਿੰਦੁਸਤਾਨ ਦਾ ਮਤਲਬ ਜਿਹੜਾ ਉਹਨਾਂ ਦਾ ਭਗਵਾਂ ਸਰੂਪ ਹੈ ਉਹ ਨੰਗਾ ਹੋਈ ਜਾਂਦਾ, ਤਿਉਂ ਚੇਤਨ ਦਾ ਹੋਰ ਨੌਜਵਾਨਾਂ ਦੇ ਵਿੱਚ ਆਈ ਜਾਂਦੀ ਹੈ ਔਰ ਨੌਜਵਾਨ ਆਪਣੇ ਨਿਸ਼ਾਨੇ ਦੇ ਉੱਪਰ ਦ੍ਰਿੜ ਹੋ ਰਹੇ ਹਨ। ਜਦੋਂ ਵੀ ਇਹ ਦਿਨ ਆਉਂਦਾ ਤਾਂ ਖਾਸ ਤੌਰ ਤੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਐਸਜੀਪੀਸੀ ਨੂੰ ਚਾਹੀਦਾ ਕਿ ਜਿਵੇਂ ਹੋਰਨਾਂ ਦਿਹਾੜਿਆਂ ਦਾ ਜਾਂ ਜਿਹੜੇ ਇਤਿਹਾਸਕ ਦਿਨ ਨੇ ਉਹਨਾਂ ਨੂੰ ਚੇਤੇ ਕਰਨ ਵਾਸਤੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਜਾਂ ਪ੍ਰਚਾਰ ਕੀਤਾ ਜਾਂਦਾ ਹੈ। ਇਸ ਕੱਲੂ ਘਾਰੇ ਨੂੰ ਲੈ ਕੇ ਜਿਹੜਾ ਐਸਜੀਪੀਸੀ ਕਿਤੇ ਨਾ ਕਿਤੇ ਵੇਸਲੀ ਦੇਖੀ ਜਾ ਸਕਦੀ ਹੈ ਜੀ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਆ। ਐਸਜੀਪੀਸੀ ਨੂੰ ਜੋ ਦੂਜਿਆਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਜੋ ਕੀਤਾ ਜਾਂਦਾ ਉਹ ਇਸ ਕੱਲੂ ਘਾਰੇ ਦੀ ਯਾਦ ਦੇ ਵਿੱਚ ਨਹੀਂ ਕੀਤਾ ਜਾਂਦਾ ਹੈਗਾ। ਉਹਨਾਂ ਨੂੰ ਚਾਹੀਦਾ ਕਿ ਇਸ ਦਿਨ ਦੇ ਵਿੱਚ ਕਿਤੇ ਬੰਦੀ ਸਾਹਿਬ ਦੇ ਵਿੱਚ ਪ੍ਰੋਗਰਾਮ ਕਰਨ, ਸਾਰੀ ਕੌਮ ਦੀ ਲੀਡਰਸ਼ਿਪ ਨੂੰ ਉੱਥੇ ਸੱਦਣ ਤੇ ਉੱਥੇ ਲੋਕਾਂ ਦੇ ਵਿੱਚ ਚੇਤਨਤਾ ਜਗਾਉਣ ਇਸ ਗੱਲ ਦੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਕਮਜ਼ੋਰੀ ਆ ਔਰ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਬੇਈਮਾਨੀ ਦਾ ਕਿਤੇ ਨਾ ਕਿਤੇ ਅੰਸ਼ ਜਿਹੜਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਸਦਾ। ਪਰਮਜੀਤ ਸਿੰਘ ਮੰਡ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ ਤੁਹਾਡੇ ਨਾਲ ਤਾਂ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਇਹ ਕੱਲੂ ਘਾਰੇ ਦੇ ਦਿਨ ਹੁੰਦੇ ਤਾਂ ਖਾਸ ਤੌਰ ਤੇ ਜਿਹੜਾ ਐਸਜੀਪੀਸੀ ਦੀ ਬਜਾਏ ਐਸਐਸਪੀ ਜਾਂ ਜਿਹੜੇ ਡੀਐਸਪੀ ਦੇ ਰੈਂਕ ਦੇ ਅਧਿਕਾਰੀ ਨੇ ਉਹ ਤੈਅ ਕਰਦੇ ਨੇ ਕਿ ਕਿਹੜੀ ਜਥੇਬੰਦੀ ਨੇ ਅੰਦਰ ਜਾਣਾ ਹੈ ਜਾਂ ਕਿਹੜੀ ਨੇ ਨਹੀਂ ਜਾਣਾ। ਬਿਲਕੁਲ ਸਹੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਦਰਬਾਰ ਸਾਹਿਬ ਦੇ ਵਿੱਚ ਉਹਦੀ ਕੇਅਰ ਟੇਕਰ ਹੈ ਔਰ ਇਹ ਗੱਲ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੀ ਆ ਫਾਈਨਲ ਕਿ ਕਿਹਨਾਂ ਲੋਕਾਂ ਨੇ ਅੰਦਰ ਜਾਣਾ, ਕਿਹਨਾਂ ਨੇ ਬਾਹਰ ਬੈਠਣਾ, ਕਿੰਨੇ ਲੋਕਾਂ ਨੇ ਮਤਲਬ ਉੱਥੇ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਅੰਦਰ ਜਾਣਾ। ਪਰ ਇਹ ਗੱਲ ਛੱਡ ਕੇ ਉਹ ਪੰਜਾਬ ਪੁਲਿਸ ਨੂੰ ਜਾਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਆਪਣਾ ਚਾਰਜ ਦਿੰਦੇ ਨੇ। ਇਹਦੇ ਵਿੱਚ ਜਿਹੜੀ ਬੜੀ ਮਤਲਬ ਕਮਜ਼ੋਰੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰ ਆਉਂਦੀ ਆ ਔਰ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਉਹ ਕਿਤੇ ਨਾ ਕਿਤੇ ਗੌਰਮੈਂਟ ਦੇ ਨਾਲ ਜੁੜੇ ਹੋਏ ਨੇ। ਗੌਰਮੈਂਟ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਅੰਦਰ ਦਰਬਾਰ ਸਾਹਿਬ ਦੇ ਵਿੱਚ ਵਰਕ ਕਰ ਰਹੀ ਹੈ। ਤਾਂ ਬਿਲਕੁਲ ਜਿਹੜਾ ਦਲ ਖਾਲਸਾ ਦੇ ਮੁੱਖ ਆਗੂ ਹਰਪਾਲ ਸਿੰਘ ਚੀਮਾ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਅੱਜ ਦੇ ਮਾਰਚ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਨੇ ਜਾਂ ਜਿਹੜੇ
ਵੱਖ-ਵੱਖ ਤਬਕਿਆਂ ਦੇ ਲੋਕ ਨੇ ਜਿਹੜੇ ਸਰਗਰਮ ਜਥੇਬੰਦੀਆਂ ਦੇ ਨਾਲ, ਦਲ ਖਾਲਸਾ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ, ਤਾਂ ਉਹ ਅੱਜ ਦੇ ਇਸ ਮਾਰਚ ਦੇ ਵਿੱਚ ਹਾਜ਼ਰੀ ਭਰਦੇ ਹੋਏ ਨਜ਼ਰ ਆ ਰਹੇ। ਇੱਦਾਂ ਦੀਆਂ ਤਸਵੀਰਾਂ ਵੀ ਮੈਂ ਬਿਲਕੁਲ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਦੇਖ ਸਕਦੇ ਹੋ ਕਿ ਜਿਹੜਾ ਹਾਲਗੇਟ ਬਾਜ਼ਾਰ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਾਖਲ ਹੋਇਆ ਜਾ ਰਿਹਾ, ਤਾਂ ਇਹ ਭੀੜਾ ਬਾਜ਼ਾਰ ਹੋਣ ਕਰਕੇ ਕਿਤੇ ਨਾ ਕਿਤੇ ਵੱਡੀਆਂ ਸਮੱਸਿਆਵਾਂ ਨੇ, ਪਰ ਦੇਖ ਸਕਦੇ ਹੋ ਫਿਰ ਵੀ ਜਿਹੜਾ ਇਸੇ ਬਾਜ਼ਾਰ ਦੇ ਵਿੱਚ ਮਾਰਚ ਕੀਤਾ ਜਾ ਰਿਹਾ, ਬਿਲਕੁਲ ਸ਼ਾਂਤਮਈ ਮਾਹੌਲ ਹੈ ਔਰ ਸ਼ਾਂਤਮਈ ਮਾਹੌਲ ਦੇ ਵਿੱਚ ਜਕਾਰਿਆਂ ਦੀ ਆਵਾਜ਼ ਦੇ ਵਿੱਚ ਇਸ ਮੋਰਚੇ ਦਾ ਤਾਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਿਹੜੇ ਖਾਲਸਾਈ ਨਿਸ਼ਾਨ ਸਾਹਿਬ ਨੇ ਜਾਂ ਜਿਹੜੇ ਝੰਡੇ ਨੇ ਉਹ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਕਾਰਕੁਨ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਔਰ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸੜਕਾਂ ਦੇ ਉੱਤੇ ਉਤਰ ਕੇ ਆਪਣੇ ਜਜ਼ਬਾਤਾਂ ਦਾ ਮੁਜ਼ਾਹਰਾ ਕਰ ਰਹੇ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਜਦੋਂ ਵੀ ਜੂਨ 1984 ਘੱਲੂਘਾਰੇ ਦਾ ਜ਼ਿਕਰ ਆਉਂਦਾ ਆ ਤੇ ਇੱਕ ਬੜਾ ਸਾਂਝਾ ਜਿਹੜਾ ਬਿਆਨਬਾਜ਼ੀ ਕੀਤੀ ਜਾਂਦੀ ਆ, ਇੱਕ ਸਾਡੇ ਆਮ ਸਿੱਖ ਤੋਂ ਲੈ ਕੇ ਵੱਡੀਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਤੱਕ ਸਮੂਹ ਇੱਕ ਜਿਹੜੀ ਬੜੀ ਬਿਆਨਬਾਜ਼ੀ ਕੀਤੀ ਜਾਂਦੀ ਆ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਇਹ ਆ ਕਿ ਭਾਈ ਸਾਡੇ ਆਪਣੇ ਮੁਲਕ ਨੇ ਸਾਡੇ ਉੱਤੇ ਹਮਲਾ ਕਰਤਾ ਹੈ। ਇਹ ਭੁਲੇਖਾ ਜਿਹੜਾ ਸਾਡਾ ਆ ਉਹ ਪਤਾ ਨਹੀਂ ਵੀ ਸਾਡੇ ਪੰਜਾਬ ਦੇ ਲੋਕਾਂ ਦਾ ਜਾਂ ਸਿੱਖਾਂ ਦਾ ਜਾਂ ਸਾਡੀਆਂ ਸੰਸਥਾਵਾਂ ਦਾ ਕਦੋਂ ਦੂਰ ਹੋਣਾ। ਇਹ ਮੰਨ ਲਓ ਇਹ ਹਿੰਦੁਸਤਾਨ ਨੂੰ ਕੋਈ ਭੁਲੇਖਾ ਨਹੀਂ, ਉਹਨੂੰ ਪਤਾ ਸੀ ਕਿ ਮੈਂ ਆਪਣੇ ਤਖਤ ਦੀ ਫੌਜ ਦੂਸਰੇ ਤਖਤ ਦੀ ਫੌਜ ਦੇ ਉੱਤੇ ਚਾੜਨੀ ਆ, ਮੈਂ ਆਪਣੇ ਮੁਲਕ ਦੀ ਫੌਜ ਇਹਦਾ ਹਮਲਾ ਜਿਹੜਾ ਆ ਆਪਣੀ ਫੌਜ ਦੇ ਨਾਲ ਦੂਸਰੇ ਮੁਲਕ ਦੇ ਉੱਤੇ ਕਰਨਾ ਆ। ਪਰ ਪਤਾ ਨਹੀਂ ਵੀ ਐਡਾ ਵੱਡਾ ਘੱਲੂਘਾਰਾ ਝੱਲ ਕੇ ਵੀ, ਨਸਲਕੁਸ਼ੀ ਝੱਲ ਕੇ ਵੀ, ਐਡੀ ਜੰਗ ਲੜ ਕੇ ਵੀ ਸਾਡੀਆਂ ਸੰਸਥਾਵਾਂ ਦੇ, ਸਾਡੇ ਆਗੂਆਂ ਦੇ ਤੇ ਸਾਡੇ ਸਿੱਖਾਂ ਦੇ ਖਾਸ ਤੌਰ ਦੇ ਉੱਤੇ ਮਨਾਂ ਦੇ ਵਿੱਚੋਂ ਇਹ ਭੁਲੇਖਾ ਅਜੇ ਤੱਕ ਦੂਰ ਕਿਉਂ ਨਹੀਂ ਹੋਇਆ ਕਿ ਭਾਈ ਜੇ ਇਹ ਮੁਲਕ ਸਾਡਾ ਹੀ ਹੁੰਦਾ ਤੇ ਫਿਰ ਸਾਡੇ ਉੱਤੇ ਹਮਲਾ ਕਰਦਾ ਹੀ ਕਿਉਂ। ਇੱਥੇ ਇਹ ਨਹੀਂ ਕਿ ਸਾਡੀਆਂ ਜਾਇਜ਼ ਮੰਗਾਂ ਸੀ ਜਾਂ ਇਹ ਜਿਹੜਾ ਤਰੀਕਾ ਕਹਿੰਦੇ ਨੇ ਕਿ ਇੱਥੇ ਅੱਤਵਾਦੀ ਬਹਿ ਗਏ ਸੀ ਇਹਨਾਂ ਦੇ ਕਹਿਣ ਦੀ ਭਾਸ਼ਾ ਦੇ ਮੁਤਾਬਕ, ਉਹਦੇ ਬਾਵਜੂਦ ਵੀ ਜੇ ਤੁਸੀਂ ਵੇਖੋ ਤੇ ਇਸ ਮੂਵਮੈਂਟ ਨਾਲੋਂ ਕਿਤੇ ਜ਼ਿਆਦਾ ਵਾਇਲੈਂਸ, ਕਿਤੇ ਜ਼ਿਆਦਾ ਵੱਧ ਜਿਹੜਾ ਅਤਿਆਚਾਰ ਜਾਂ ਕਿਤੇ ਜ਼ਿਆਦਾ ਇਹਨਾਂ ਦੀ ਭਾਸ਼ਾ ਵਾਲਾ ਜਿਹੜਾ ਹਥਿਆਰਾਂ ਦੀ ਵਰਤੋਂ ਆ ਉਹ ਹਿੰਦੁਸਤਾਨ ਦੇ ਬਹੁਤ ਸਾਰੇ ਥਾਵਾਂ ਤੇ ਹੋ ਚੁੱਕੀ ਸੀ, ਪਰ ਹਿੰਦੁਸਤਾਨ ਨੇ ਕਦੀ ਆਪਣੀਆਂ ਫੌਜਾਂ ਨਹੀਂ ਵਰਤੀਆਂ ਉਹਨਾਂ ਲੋਕਾਂ ਦੇ ਉੱਤੇ
ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਿੰਦੁਸਤਾਨ ਸਾਡਾ ਆਪਣਾ ਮੁਲਕ ਆ, ਪਰ ਪੰਜਾਬ ਉਹਨਾਂ ਨੂੰ ਸਾਫ਼ ਪਤਾ ਸੀ ਕਿ ਭਾਈ ਪੰਜਾਬ ਇਹ ਜਿਹੜਾ ਹੈ ਹਿੰਦੁਸਤਾਨ ਦਾ ਹਿੱਸਾ ਨਹੀਂਗਾ। ਸੋ ਮੇਰੀ ਪਹਿਲੀ ਬੇਨਤੀ ਆਪਣੇ ਸਿੱਖ ਭਰਾਵਾਂ ਨੂੰ, ਸਮੂਹ ਪੰਜਾਬੀਆਂ ਨੂੰ, ਔਰ ਖਾਸ ਤੌਰ ਦੇ ਉੱਤੇ ਅਲੱਗ-ਅਲੱਗ ਸੰਸਥਾਵਾਂ ਦੇ ਮੁਖੀਆਂ ਨੂੰ ਆ ਕਿ ਰੱਬ ਦਾ ਵਾਸਤਾ ਹੁਣ ਇੰਨੀ ਕੁ ਗੱਲ ਕਰਨੀ ਤੇ ਬੰਦ ਕਰ ਦਿਓ ਕਿ ਹਿੰਦੁਸਤਾਨ ਦੇ ਵਿੱਚ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਕਿੰਨਾ ਕੁ ਅਹਿਸਾਸ ਕਰਨਾ ਆ? ਕਿੰਨੇ ਕੁ ਦਹਾਕੇ ਹੋਰ ਲੱਗਣੇ ਆ ਸਾਨੂੰ ਅਹਿਸਾਸ ਹੁੰਦਿਆਂ? ਕੋਈ ਗੱਲ ਹੋ ਜਾਏ ਨਿੱਕੀ ਮੋਟੀ ਅੱਜ ਵੀ ਤੇ ਇੱਕ ਘੜਿਆ ਘੜਾਇਆ ਬਿਆਨ ਪਿਛਲੇ ਕਈ ਦਹਾਕਿਆਂ ਦਾ ਸਾਡੇ ਆਗੂ ਦੇਣਾ ਸ਼ੁਰੂ ਕਰ ਦਿੰਦੇ ਜੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਹੱਦ ਹੋ ਗਈ ਸਾਡੇ ਵਾਲੀ। ਇੰਨੇ ਸਾਡੇ ਅਹਿਸਾਸ ਕੱਚੇ ਹੋ ਗਏ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਝੱਲ ਕੇ ਵੀ ਸਾਨੂੰ ਅਜੇ ਤੱਕ ਅਹਿਸਾਸ ਹੀ ਨਹੀਂ ਹੋਇਆ ਗੁਲਾਮੀ ਦਾ। ਸੋ ਕਦੋਂ ਅਹਿਸਾਸ ਹੋਣਾ ਸਾਨੂੰ? ਸੋ ਹਿੰਦੁਸਤਾਨ ਵੱਲੋਂ ਇਹ ਗੱਲ ਬੜੀ ਸਾਫ਼ ਹੀ, ਇਹ ਹੁਣ ਭੁਲੇਖੇ ਸਾਡੇ ਮਨਾਂ ਦੇ ਵਿੱਚ ਆ ਵੀ ਅਸੀਂ ਇਹਨਾਂ ਨੂੰ ਕਦੋਂ ਦੂਰ ਕਰਨਾ ਹੈ। ਉਹਦੇ ਬਾਵਜੂਦ ਅਗਲੀ ਗੱਲ ਵੀ, ਜਿੱਥੇ ਅੱਜ ਸਿੱਖ ਸਾਡੇ ਆ ਕੇ ਖੜ ਗਏ ਨੇ, ਤੁਸੀਂ ਆਪਣੇ ਮਨਾਂ ਦੇ ਵਿੱਚ ਇੱਕ ਗੱਲ ਸੋਚ ਕੇ ਵੇਖੋ ਕਿ ਉਸ ਸਮੇਂ ਦਾ ਧਰਮ ਯੁੱਧ ਮੋਰਚਾ ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਵੀ ਕਿਹਾ ਜਾਂਦਾ, ਉਹਦੀਆਂ ਮੰਗਾਂ ਦੇ ਲਈ ਸੰਘਰਸ਼ ਲੜਿਆ ਜਾ ਰਿਹਾ ਸੀ ਔਰ ਹਿੰਦੁਸਤਾਨ ਨੇ ਉਹਦੇ ਵਿੱਚੋਂ ਕੋਈ ਵੀ ਮੰਗ ਮੰਨੀ ਨਹੀਂ। ਤੇ ਤੁਸੀਂ ਇਹ ਸੋਚ ਕੇ ਵੇਖੋ ਕਿ ਜਿਹੜੀ 5.5 ਦਹਾਕੇ ਪਹਿਲਾਂ, ਮਾਫ ਕਰਨਾ 4.5 ਦਹਾਕੇ ਦਾ ਸਮਾਂ ਜਿਹੜਾ ਬੀਤ ਚੱਲਿਆ ਤੇ 5 ਦਹਾਕੇ ਪਹਿਲਾਂ ਦੀ ਜਿਹੜੀ ਮੰਗ ਸੀ, ਹਿੰਦੁਸਤਾਨ 5 ਦਹਾਕੇ ਪਹਿਲਾਂ ਉੱਥੇ ਖੜਿਆ ਸੀ ਕਿ ਮੈਂ ਇਹਨਾਂ ਦੀ ਕੋਈ ਵੀ ਜਿਹੜੀ ਜਾਇਜ਼ ਜਾਂ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਗੈਰ ਜਾਇਜ਼ ਮੰਗ ਹੈ ਮੈਂ ਕੋਈ ਵੀ ਨਹੀਂ ਮੰਨਣੀ। ਤੇ ਉਹਨੇ ਉਸ ਆਨੰਦਪੁਰ ਸਾਹਿਬ ਦੇ ਮਤੇ ਦੀ ਕਿਸੇ ਵੀ ਮੰਗ ਨੂੰ ਜਿਹੜਾ ਨਾ ਮੰਨਦੇ ਹੋਏ 5 ਦਹਾਕੇ ਪਹਿਲਾਂ ਇਹ ਰਵੱਈਆ ਅਖਤਿਆਰ ਕਰ ਲਿਆ ਸੀ ਕਿ ਮੈਂ ਇਹਨਾਂ ਦੀ ਕੋਈ ਗੱਲ ਨਹੀਂ ਮੰਨਣੀ। ਉਹਦੇ ਲਈ ਭਾਵੇਂ ਮੈਨੂੰ ਕਿਸੇ ਪੱਧਰ ਤੇ ਵੀ ਜਾਣਾ ਪਵੇ, ਕਿਸੇ ਵੀ ਤਰ੍ਹਾਂ ਦਾ ਵੱਡੇ ਤੋਂ ਵੱਡਾ ਹਮਲਾ ਕਰਨਾ ਪਵੇ। ਤੇ ਫਿਰ ਜਿਹੜੇ ਸਾਡੇ ਸਿੱਖ ਅੱਜ ਵੀ ਜਾਂ ਪੰਜਾਬੀ ਭਰਾ ਰਵਾਇਤੀ ਪਾਰਟੀਆਂ ਦੇ ਮਗਰ ਲੱਗ ਕੇ ਅੱਜ ਵੀ ਉਸੇ ਖੜੇ ਨੇ 5 ਦਹਾਕੇ ਪਿੱਛੇ ਹੀ ਕਿ ਭਾਈ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਲੈਣਾ, ਸਾਡੀਆਂ ਮੰਗਾਂ ਉਹ ਨੇ। ਤੇ ਭਰਾਵੋ ਫਿਰ ਸੋਚ ਕੇ ਵੇਖੋ ਕਿ 5 ਦਹਾਕੇ ਦੀਆਂ ਸ਼ਹਾਦਤਾਂ, 5 ਦਹਾਕਿਆਂ ਦੇ ਵਿੱਚ ਚੱਲਿਆ ਗਿਆ ਇਸ ਕੌਮ ਵੱਲੋਂ ਤਸ਼ੱਦਦ ਜਾਂ ਪੂਰੇ ਘੱਲੂਘਾਰੇ ਜਾਂ ਜੈਨੋਸਾਈਡ, ਉਹ ਸਿਰਫ ਅਸੀਂ ਇਸੇ ਕਰਕੇ ਝੱਲੇ ਸੀ ਵੀ ਜਿਹੜੇ ਇਹਨਾਂ ਹਮਲਿਆਂ ਤੋਂ ਪਹਿਲਾਂ ਮੰਗਾਂ ਸੀ ਉੱਥੇ ਖੜੇ ਰਹੀਏ। ਕਿ ਅਸੀਂ ਅੱਜ ਵੀ ਸਮਝ ਕੇ ਬੇਸਮਝ ਹੋਏ ਬੈਠੇ ਆ ਜਾਂ ਸਾਡੀ ਵਾਕਿਆ ਹੀ ਸਮਝ ਇੱਥੇ ਕਿ ਖੜ ਗਈ ਆ ਕਿ ਅਸੀਂ ਅੱਜ ਵੀ ਉਹ 5 ਦਹਾਕੇ ਪੁਰਾਣੀਆਂ ਮੰਗਾਂ ਦੇ ਉੱਤੇ ਖੜੇ ਰਹਿਣਾ ਤੇ ਉੱਤੇ ਸੰਘਰਸ਼ ਕਰਨਾ। ਸੋ ਆਪਣਾ ਸੰਘਰਸ਼ ਸਾਡਾ ਜਿਹੜਾ ਆ ਉਹ ਬੜਾ ਸਾਫ਼ ਹੋਣਾ ਚਾਹੀਦਾ ਆ, ਪੂਰਾ ਧੜੱਲੇ ਦੇ ਨਾਲ, ਨਤੜਕ ਹੋ ਕੇ, ਖੁੱਲ੍ਹ ਦਿਲੀ ਦੇ ਨਾਲ ਤੇ ਪੂਰੀ ਖੁੱਲੀ ਆਵਾਜ਼ ਦੇ ਵਿੱਚ, ਉੱਚੀ ਆਵਾਜ਼ ਦੇ ਵਿੱਚ, ਜਦੋਂ ਤੱਕ ਅਸੀਂ ਨਹੀਂ ਨਾ ਕਹਿੰਦੇ ਕਿ ਭਾਈ ਸਾਡਾ ਹੁਣ ਸੰਘਰਸ਼ ਸਿਰਫ ਤੇ ਸਿਰਫ ਖਾਲਿਸਤਾਨ ਦਾ, ਕਿਸੇ ਨੇ ਨਾਲ ਤੁਰਨਾ ਤੁਰੇ, ਨਹੀਂ ਤੁਰਨਾ ਨਾ ਤੁਰੇ, ਕਿਸੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਨਾ ਆਵੇ, ਪਰ ਘੱਟੋ ਘੱਟ ਸਾਡੀ ਸਿੱਖ ਲੀਡਰਸ਼ਿਪ ਨੂੰ ਤੇ ਸਿੱਖ ਪੋਲਿਟਿਕਸ ਦੇ ਵਿੱਚ ਵਿਚਰਨ ਵਾਲੀ ਹਰ ਧਿਰ ਨੂੰ ਘੱਟੋ ਘੱਟ ਹੁਣ ਤੇ ਇੱਕ ਪਲੇਟਫਾਰਮ ਤੇ ਆ ਜਾਣਾ ਚਾਹੀਦਾ ਹੈ ਨਾ ਕਿ ਬਿਨਾਂ ਖਾਲਿਸਤਾਨ ਤੋਂ ਨਾ ਪੰਜਾਬ ਦਾ ਸਰਨਾ ਤੇ ਨਾ ਸਿੱਖਾਂ ਦਾ ਸਰਨਾ। ਸੋ ਉਸ ਗੱਲ ਦੇ ਉੱਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਸਾਡੀ ਤੁਹਾਡੀ ਸਾਰਿਆਂ ਦੀ ਸਾਂਝੀ ਆ। ਅਸੀਂ ਕਿਉਂ ਵਾਰ-ਵਾਰ ਫਿਰ ਉੱਥੇ ਚਲੇ ਜਾਂਦੇ ਪੁਰਾਣੀਆਂ ਗੱਲਾਂ ਦੇ ਉੱਤੇ? ਕੋਈ ਲੀਡਰ ਆ ਕੇ ਸਾਨੂੰ 2 ਵਾਰੀ ਜਿਹੜੀਆਂ ਗੱਲਾਂ ਕਰਦਾ ਕਿ ਇੰਨਾ ਨੁਕਸਾਨ ਹੋ ਗਿਆ, ਅਸੀਂ ਸ਼ਹਾਦਤਾਂ ਨੁਕਸਾਨ ਗਿਣਦੇ ਆ। ਤੇ ਜੇ ਨੁਕਸਾਨ ਹੋਇਆ ਵੀ ਆ ਤੇ ਦੱਸੋ ਨੁਕਸਾਨ ਝੱਲ ਕੇ ਫਿਰ ਦੁਬਾਰਾ ਪਿੱਛੇ ਜਾਣਾ ਹੈ? ਸੋ ਨੁਕਸਾਨ ਜੇ ਝੱਲਿਆ ਵੀ ਆ ਤਾਂ ਫਿਰ ਅੱਗੇ ਵਧੀਏ। ਸੋ ਇਹ ਸ਼ਹਾਦਤਾਂ ਜਿਹੜੀਆਂ ਨੇ ਇਹਨੂੰ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ। ਔਰ ਮਾਣ ਵਾਲੀ ਗੱਲ ਸਾਡੇ ਲਈ ਇਹ ਆ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਹਿੰਦੁਸਤਾਨ ਨੇ ਇਹ ਜ਼ੋਰ ਲਾਇਆ ਕਿ ਇਸ ਘੱਲੂਘਾਰੇ ਨੂੰ ਮਿਟਾ ਦਈਏ, ਪਰ ਇਸ ਨੇ ਪੰਜਾਬ ਦੇ ਵਿੱਚੋਂ ਜਾਂ ਸਾਡੇ ਦਿਲ ਦਿਮਾਗ ਦੇ ਵਿੱਚੋਂ ਤੇ ਕੀ ਕੱਢ ਪਾਉਣਾ ਸੀ? ਅੱਜ ਪੂਰੀ ਦੁਨੀਆ ਦੇ ਵਿੱਚ, ਅਮਰੀਕਾ ਦੀ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਯੂਕੇ ਦੇ ਲੰਡਨ ਤੱਕ, ਨਿਊਯਾਰਕ ਸ਼ਹਿਰ ਤੱਕ, ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਤੇ ਖਾਲਿਸਤਾਨ ਦੇ ਬੈਨਰਾਂ ਦੇ ਨਾਲ ਤੇ ਗੁਰਦੁਆਰਿਆਂ ਤੋਂ ਲੈ ਕੇ ਉੱਥੇ ਦੀਆਂ ਜਿਹੜੀਆਂ ਅਸੈਂਬਲੀਜ਼ ਨੇ ਉਹਦੇ ਵਿੱਚ ਸਾਡੇ ਇਸ ਘੱਲੂਘਾਰੇ ਨੂੰ ਯਾਦ ਕਰਨ ਦੀਆਂ ਅਰਦਾਸਾਂ ਹੁੰਦੀਆਂ ਨੇ। ਸੰਘਰਸ਼ ਅੱਗੇ ਵਧਦਾ ਆ। ਸੋ ਜੇ ਸਾਡਾ ਡਾਇਸਪੋਰਾ ਸਾਡੇ ਸੰਘਰਸ਼ ਨੂੰ ਉਸ ਲੈਵਲ ਤੇ ਲੈ ਕੇ ਜਾ ਰਿਹਾ ਦੁਨੀਆ ਨੂੰ ਦੱਸਣ ਦੇ ਲਈ ਕਿ ਭਾਈ ਸਾਡਾ ਸੰਘਰਸ਼ ਖਾਲਿਸਤਾਨ ਦਾ ਆ, ਤੇ ਫਿਰ ਦੱਸੋ ਜਿਹੜੇ ਪੰਜਾਬ ਵਾਲੇ ਅਸੀਂ ਆ ਕੀ ਸਾਡਾ ਇਹ ਕੰਮ ਰਹਿ ਗਿਆ ਹੁਣ ਵੀ ਅਸੀਂ ਆਪਣੇ ਖਾਲਿਸਤਾਨ ਦਾ ਨਾਂ ਲੈਣਾ ਵੀ ਗੁਨਾਹ ਸਮਝੀਏ ਤੇ ਪਿੱਛੇ ਨੂੰ ਤੁਰ ਪਈਏ ਵੀ ਸਾਨੂੰ ਆਨੰਦਪੁਰ ਸਾਹਿਬ ਦੀਆਂ ਮੰਗਾਂ ਦੇ ਦਿਓ? ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਆ ਕਿ ਪਿਛਾਂਹ ਨੂੰ ਲੈ ਕੇ ਜਾਣ ਵਾਲੀ ਗੱਲ ਆ? ਸੋ ਸਿਆਣਾ ਉਹ ਵਾ, ਗੁਰਬਾਣੀ ਵੀ ਇਹ ਕਹਿੰਦੀ ਆ ਕਿ ਅਗਾਂਹ ਕੁਤਰਾਂਗ। ਗੁਰਬਾਣੀ ਦਾ ਛੱਡੋ, ਭਾਈ ਨੰਦ ਲਾਲ ਸਾਹਿਬ ਨੇ ਵੀ ਇਹ ਕਿਹਾ ਆ, ਉਹਨਾਂ ਨੇ ਵੀ ਇਹੋ ਕਿਹਾ ਕਿ ਅੱਗੇ ਸਮਝ ਚਲੋ ਨੰਦ ਲਾਲਾ ਪਾਸ਼ਾ ਜੋ ਬੀਤੀ ਸੋ ਬੀਤੀ। ਉਹ ਭਾਈ ਕਿਸੇ ਦੀ ਤੇ ਮੰਨ ਲਈਏ, ਚੰਗੇ ਸਿੱਖਾਂ ਦੀ ਮੰਨ ਲਈਏ, ਗੁਰਬਾਣੀ ਦੀ ਮੰਨ ਲਈਏ, ਗਾਹ ਨੂੰ ਵਧੀਏ। ਪਛਾਣ ਵਾਲੇ ਜਿਹੜੇ ਕਦਮ ਹੈ ਉਹ ਬੰਦ ਹੋ ਜਾਣੇ ਚਾਹੀਦੇ ਆ। ਔਰ ਇਸ ਘੱਲੂਘਾਰੇ ਨੂੰ ਲੈ ਕੇ
ਜਿਸ ਤਰੀਕੇ ਦੇ ਨਾਲ ਇੰਡੀਆ ਪ੍ਰਚਾਰ ਕਰਦਾ ਆ, ਉਸ ਪ੍ਰਚਾਰ ਦਾ ਜਵਾਬ ਦੇਣ ਦੇ ਲਈ ਤੇ ਇੰਡੀਆ ਦਾ ਨੈਰੇਟਿਵ ਭੰਨਣ ਦੇ ਲਈ ਇਹੋ ਜਿਹੇ ਮਾਰਚ ਕਰਨੇ, ਸਮਾਗਮ ਕਰਨੇ ਹਰ ਸਿੱਖ ਦਾ ਫਰਜ਼ ਆ। ਇਹ ਕੋਈ ਸਾਡੀ ਮਜਬੂਰੀ ਨਹੀਂ ਕਿ ਵੀ ਝੰਡੇ ਲੈ ਕੇ ਤੇ ਇਦਾਂ ਸੜਕਾਂ ਦੇ ਉੱਤੇ ਗਰਮੀ 'ਚ ਤੁਰੇ ਫਿਰੀਏ। ਇਹ ਕੱਲੇ ਸਿੱਖ ਦਾ ਫਰਜ਼ ਆ ਤੇ ਫਰਜ਼ ਅਦਾ ਕਰਨਾ ਬਣਦਾ ਆ। ਤੇ ਕਈ ਲੋਕਾਂ ਨੂੰ ਸਾਡਾ ਇਹ ਫਰਜ਼ ਸਿਰਫ ਫਤੂਰ ਦਿਖਦਾ ਆ। ਉਹਨਾਂ ਨੂੰ ਲਿਖਦਾ ਸ਼ਦਾਈ ਹੋ ਗਏ ਨੇ, ਇਹਨਾਂ ਦੇ ਸ਼ਾਇਦ ਦਿਮਾਗ ਕੰਮ ਨਹੀਂ ਕਰਦੇ। ਉਹ ਨਹੀਂ ਭਾਈ, ਸਾਡੇ ਹੋਸ਼ ਵੀ ਆ, ਸਾਨੂੰ ਜੋਸ਼ ਵੀ ਆ, ਔਰ ਆਪਣੇ ਉਸੇ ਹੋਸ਼ ਤੇ ਜੋਸ਼ ਦੇ ਵਿੱਚ ਹੀ ਅਸੀਂ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਮਲਾਉਂਦੇ ਆ। ਇਹ ਨਾ ਸੋਚਿਆ ਕਰੋ ਕਿ ਅਸੀਂ ਫਤੂਰ ਦੇ ਵਿੱਚੋਂ ਆ, ਅਸੀਂ ਆਪਣੇ ਫਰਜ਼ ਦੇ ਵਿੱਚੋਂ ਸੜਕਾਂ ਦੇ ਉੱਤੇ ਉਤਰੇ ਆ। ਔਰ ਇਹ ਫਰਜ਼ ਕੱਲੇ ਸਿੱਖ ਤੋਂ ਲੈ ਕੇ ਕੱਲੀ ਸਿੱਖ ਜਥੇਬੰਦੀ ਦਾ ਆ, ਕੱਲੇ ਪੰਜਾਬੀ ਦਾ ਆ। ਖਾਲਿਸਤਾਨ ਕੱਲਾ ਦਮਾਲਿਆਂ ਵਾਲਿਆਂ ਦਾ ਜਾਂ ਕੱਲਾ ਪੱਕਾ ਵਾਲਿਆਂ ਦਾ ਜਾਂ ਕੱਲੇ ਗਾਤਰੇ ਵਾਲਿਆਂ ਦਾ ਨਹੀਂ ਬਣਨਾ। ਇਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਵੀ ਰਹਿਣਾ, ਇਹਦੇ ਵਿੱਚ ਮੁਸਲਮਾਨਾਂ ਵੀ ਰਹਿਣਾ, ਈਸਾਈਆਂ ਵੀ ਰਹਿਣਾ, ਕਾਮਰੇਡਾਂ ਵੀ ਰਹਿਣਾ। ਕੋਈ ਸਾਡੇ ਇਸ ਗੱਲ ਨੂੰ ਮੰਨੇ ਨਾ ਮੰਨੇ, ਪਰ ਇਹ ਸੱਚਾਈ ਆ ਕਿ ਹਿੰਦੁਸਤਾਨ ਨੇ ਪ੍ਰਚਾਰ ਇੰਨਾ ਗਲਤ ਕੀਤਾ ਖਾਲਿਸਤਾਨ ਨੂੰ ਲੈ ਕੇ ਕਿ ਸਿੱਖਾਂ ਨੂੰ ਛੱਡ ਕੇ ਬਾਕੀਆਂ ਨੂੰ ਐਂ ਲੱਗਦਾ ਵੀ ਜੇ ਖਾਲਿਸਤਾਨ ਬਣ ਗਿਆ ਤੇ ਪਤਾ ਨਹੀਂ ਇਹਨਾਂ ਸਾਡੀਆਂ ਦੁਕਾਨਾਂ ਵੀ ਚੱਲਣ ਦੇਣੀਆਂ ਕਿ ਨਹੀਂ ਚੱਲਣ ਦੇਣੀਆਂ। ਉਹ ਭਰਾਵੋ, ਤੁਸੀਂ ਸਾਰਿਆਂ ਇੱਥੇ ਰਹਿਣਾ ਆ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦਾ ਨਗਰ ਵਸਾਇਆ। ਕਿੰਨੇ ਭਾਂਤ ਦੇ ਲੋਕ ਅਲੱਗ-ਅਲੱਗ ਕੰਮ ਕਰਨ ਵਾਲੇ ਅਲੱਗ-ਅਲੱਗ ਧਰਮਾਂ ਦੇ ਲਿਆ ਕੇ ਇੱਥੇ ਵਸਾਏ। ਇਹ ਕੀ ਸੀ? ਇਹ ਸਾਡੇ ਅੱਜ ਦੇ ਖਾਲਿਸਤਾਨ ਦਾ ਮਾਡਲ ਸੀ ਕਿ ਭਾਈ ਇਸ ਖਾਲਿਸਤਾਨ ਦੇ ਵਿੱਚ ਹਰ ਕਿੱਤੇ ਦੇ ਲੋਕ ਰਹਿਣਗੇ, ਹਰ ਧਰਮ ਦੇ ਲੋਕ ਰਹਿਣਗੇ, ਸਾਰਿਆਂ ਨੂੰ ਬਰਾਬਰਤਾ ਮਿਲੇਗੀ। ਨਾ ਕਿ ਹਿੰਦੁਸਤਾਨ ਵਾਂਗੂ ਇਹ ਵੇਖਿਆ ਜਾਏਗਾ ਵੀ ਜੇ ਇਹਦੇ ਸਿਰ ਤੇ ਪੱਗ ਆ ਤੇ ਇਹਦੇ ਲਈ ਕਾਨੂੰਨ ਹੋਰ, ਜੇ ਇਹਦੇ ਸਿਰ ਦੇ ਉੱਤੇ ਪੱਗ ਨਹੀਂ ਆ ਤੇ ਮੱਥੇ ਤੇ ਟਿੱਕਾ ਆ ਤੇ ਇਹਦੇ ਲਈ ਕਾਨੂੰਨ ਹੋਰ। ਅਸੀਂ ਹਿੰਦੁਸਤਾਨ ਨਹੀਂ ਆ, ਅਸੀਂ ਇੱਕ ਮੁਲਕ ਖਾਲਿਸਤਾਨ ਆ ਤੇ ਸਾਡਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੋਏਗਾ, ਸਰਬ ਸਾਂਝੀ ਵਾਲਤਾ ਦਾ ਹੋਏਗਾ। ਔਰ ਇਸ ਗੱਲ ਦਾ ਪ੍ਰਚਾਰ ਕਰਨਾ ਕੱਲੇ ਸਿੱਖ ਤੋਂ ਲੈ ਕੇ, ਜਿਵੇਂ ਮੈਂ ਕਿਹਾ ਕਿ ਹਰ ਜਥੇਬੰਦੀ ਦੀ ਜ਼ਿੰਮੇਵਾਰੀ ਆ, ਇਹ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਗੀ। ਸੋ ਅਸੀਂ ਸਾਰੇ ਆਪਣਾ ਰੋਲ ਅਦਾ ਕਰੀਏ। ਪਰ ਤਰਾਸਦੀ ਇਸ ਗੱਲ ਦੀ ਆ ਕਿ ਹਿੰਦੁਸਤਾਨ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖਦਾ ਆ, ਸਾਡੀਆਂ ਸੰਸਥਾਵਾਂ ਇਸ ਪ੍ਰਚਾਰ ਤੋਂ ਮੂੰਹ ਮੋੜ ਕੇ ਬਹਿ ਜਾਂਦੀਆਂ ਨੇ। ਸਾਡੀ ਹਰ ਸੰਸਥਾ ਨੂੰ ਸਗੋਂ ਆਮ ਸਿੱਖ ਨਾਲੋਂ ਵੱਧ ਇਹਨਾਂ ਦਿਨਾਂ 'ਚ ਪ੍ਰਚਾਰ ਕਰਨਾ ਚਾਹੀਦਾ। ਪਰ ਤਰਾਸਦੀ ਨਹੀਂ ਕਿ ਇਸ ਦਿਨ ਨੂੰ ਵੀ ਇੱਕ ਆਮ ਦਿਨ ਵਾਂਗੂ ਭੋਗ ਪਾ ਕੇ ਤੇ ਡੰਗ ਟਪਾ ਦਿੱਤਾ ਜਾਂਦਾ ਵੀ ਘੱਲੂਘਾਰਾ ਦਿਵਸ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆ ਕਿ ਜਿਹੜੀ ਪੰਥ ਦੀ ਟਸਲ ਆ ਉਹਨੂੰ ਵੀ ਦੂਰ ਕਰਨ ਦਾ ਔਰ ਆਪਣਾ ਸੁਨੇਹਾ ਦੇਣ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਆ। ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡਾ ਇਸ ਜੰਗ ਦਾ ਮੈਦਾਨ ਬਣਿਆ ਅਕਾਲ ਤਖਤ ਸਾਹਿਬ ਦੇ ਉੱਤੇ ਆ। ਉਹਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਭਾਈ 6 ਜੂਨ ਵਾਲੇ ਦਿਨ ਸਿਰਫ ਸਵੇਰੇ 7, 7:30, 8 ਵਜੇ ਅਰਦਾਸ ਕਰਕੇ ਤੇ ਸੰਗਤ ਨੂੰ ਘਰ ਨੂੰ ਨਾ ਤੋਰ ਦਿਆ ਕਰੋ। ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਆ ਇਸ ਦਿਨ ਪੂਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣੇ ਚਾਹੀਦੇ ਨੇ। ਕੌਮ ਇੱਕ ਥਾਂ ਇਕੱਤਰ ਹੋਣੀ ਚਾਹੀਦੀ ਆ ਔਰ ਇਹ ਆਵਾਜ਼, ਇਹ ਫਰਜ਼ ਅਕਾਲ ਤਖਤ ਸਾਹਿਬ ਅਦਾ ਕਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾ ਕਰੇ। ਪਰ ਸਾਡੀ ਕੌਮ ਦੀ ਇਹ ਤਰਾਸਦੀ ਆ ਕਿ ਜਿੱਦਣ ਮੇਰੇ ਵਰਗੇ ਦਾ ਕੋਈ ਨਿੱਜੀ ਪ੍ਰੋਗਰਾਮ ਆ ਉਦਣ ਤੇ ਅਸੀਂ ਸਾਰਾ ਪੰਜਾਬ ਭਰ ਦਿੰਦੇ ਪੋਸਟਰ ਲਾ ਕੇ, ਪਰ ਜਿਸ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਪੂਰੇ ਪੰਜਾਬ ਦੇ ਵਿੱਚ ਪੋਸਟਰ ਲਾ ਕੇ ਭਰਨਾ ਚਾਹੀਦਾ ਆ ਕਿ ਇਸ ਤਰੀਕ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣਗੇ, ਸਮੂਹ ਕੌਮ ਉੱਥੇ ਪਹੁੰਚੇ। ਉਹਦੇ ਬਾਰੇ ਪੂਰੇ ਪੰਜਾਬ 'ਚ ਦੇ ਕੀ ਇਹ ਇਹਦੋਂ ਵੱਧ ਤਰਾਸਦੀ ਕੀ ਹੋਵੇ। ਸਾਨੂੰ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਪੋਸਟਰ ਨਹੀਂ ਵੇਖਣ ਨੂੰ ਮਿਲਦਾ ਕਿ ਭਾਈ ਸਿੱਖੋ ਜਾਂ ਪੰਜਾਬੀਓ ਸਵੇਰੇ ਅਕਾਲ ਤਖਤ ਸਾਹਿਬ ਵਿਖੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਇਕੱਤਰ ਹੋਈਏ। ਸੋ ਇਹ ਜਿਹੜੀਆਂ ਨਿੱਕੀਆਂ ਗੱਲਾਂ ਨੇ ਵੇਖਣ ਨੂੰ ਭਾਵੇਂ ਛੋਟੀ ਲੱਗੇ ਤੇ ਕਿਸੇ ਨੂੰ ਬਹੁਤ ਵੱਡੀ ਵੀ ਲੱਗ ਸਕਦੀ ਆ, ਪਰ ਇਹਨਾਂ ਛੋਟੀਆਂ ਗੱਲਾਂ 'ਚੋਂ ਸਾਡਾ ਸੰਘਰਸ਼ ਮਜ਼ਬੂਤ ਹੋ ਕੇ ਅੱਗੇ ਨਿਕਲਦਾ ਆ। ਹਿੰਦੁਸਤਾਨ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹੀ ਆਪਣੀਆਂ ਫੋਰਸਿਸ ਲਿਆ ਕੇ ਤੇ ਚੌਂਕਾਂ ਦੇ ਵਿੱਚ ਖਿਲਾਰ ਦਿੰਦਾ, ਲੋਕਾਂ ਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਜੇ ਉਸ ਖੌਫ ਨੂੰ ਤੋੜਨਾ ਆ ਤੇ ਉਹਦੇ ਬਰਾਬਰ ਤੇ ਸਾਡਾ ਵੀ ਪ੍ਰਚਾਰ ਬਰਾਬਰ ਦਾ ਹੀ ਚਾਹੀਦਾ। ਉਹਦੇ ਬਰਾਬਰ ਤੇ ਸਾਡੇ ਲੋਕ ਵੀ ਵੱਧ ਤੋਂ ਵੱਧ ਸੜਕਾਂ ਤੇ ਸਾਡੇ ਸਾਧਨਾਂ ਦੇ ਰਾਹੀਂ, ਆਪਣੇ ਵਹੀਕਲਸ ਦੇ ਰਾਹੀਂ ਸੁਨੇਹਾ ਦੇ ਸਕਦੇ ਆ। ਜਦੋਂ ਉਹ ਉਹਨਾਂ ਚੌਂਕਾਂ ਦੇ ਵਿੱਚੋਂ ਲੰਘਣ ਜਿੱਥੇ ਅਸਾਲਟਾਂ ਫੜ ਕੇ 47 ਪਾ ਕੇ ਮੋਢਿਆਂ ਤੇ ਭਾਰਤੀ ਫੌਜ ਜਾਂ ਭਾਰਤ ਦੇ ਸਿਪਾਹੀ ਖਲੋਤੇ ਹੋਣ, ਜਦੋਂ ਉਹਨਾਂ ਦੇ ਸਾਹਮਣੇ ਹਰ ਵਹੀਕਲ
ਹਰ ਸਾਧਨ ਦੇ ਉੱਤੇ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਕੀ ਸੰਸਥਾਵਾਂ ਦੇ ਸਾਧਨਾਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਤੇ ਸਟicker ਇਹ ਅੰਮ੍ਰਿਤਸਰ ਸਾਹਿਬ ਦੀਆਂ ਸੜਕਾਂ ਦੇ ਉੱਤੇ ਘੁੰਮਣੇ ਚਾਹੀਦੇ ਨੇ, ਤਾਂ ਕਿ ਹਿੰਦੁਸਤਾਨ ਨੂੰ ਵੀ ਸੁਨੇਹਾ ਜਾਵੇ ਕਿ ਤੁਸੀਂ ਲੱਖ ਸਾਨੂੰ ਖੌਫਜ਼ਦਾ ਕਰਨ ਦੀ ਕੋਸ਼ਿਸ਼ ਕਰੋ, ਪਰ ਆਪਣੀ ਇਸ ਧਰਤੀ ਦੇ ਵਾਰਿਸ ਤੁਹਾਡੇ ਇਸ ਖੌਫ ਨੂੰ ਬਿਲਕੁਲ ਨਹੀਂ ਮੰਨਣਗੇ ਔਰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਅੱਗੇ ਵਧਦੇ ਜਾਣਗੇ। ਸੋ ਉਹਦੀ ਜ਼ਿੰਮੇਵਾਰੀ मैं फिर कह रहा, मैं बार बार आज जिक्र कर रहा अपनी संस्थावां दा, क्योंकि सानू दिख रही ने निगार वाले जांदियां। और ये भी वड्डी त्रासदी आ कि घल्लूकारा दिवस सिखां ने याद करना होवे, अपनी श्रोमणी गुरुद्वारा प्रबंधक कमेटी ने प्रबंध दे अधीन जिहड़ा अरदास करनी होवे, पर ये बड़ी वड्डी साडी त्रासदी कौम दी कि उस दिन भी जिस फोर्सां नू जिन्हां फोर्सां दा मुकाबला करदे होए साडे योधे ने शहादतां प्राप्त कीतियां, उन्हां दे शहीदी दिहाड़े याद करन दे लई भी सानू पंजाब पुलिस दा जिहड़ा आसरा लेना पैंदा होवे। इत्थे दो ही गल्लां सामने आउंदियां ने, जां ते श्रोमणी गुरुद्वारा प्रबंधक कमेटी नू पुछे बिना पंजाब पुलिस अकाल तख्त साहिब दीआं पौड़ियां ते जाके बहिंदी, ते दूसरा यह आ कि उन्हां दी सहमति नाल बहिंदी। जे इस तों तीजी गल ते कोई हो नहीं सकदी। ते दोवां दे विच सवाल इहो बनदा आ कि जे श्रोमणी गुरुद्वारा प्रबंधक कमेटी की सहमति दे नाल पंजाब पुलिस के अधिकारी उत्थे जाके बहिंदे ने ते इह तय करदे ने भी किन्ने पौड़ियां चढ़ के उत्ते जाना ते किन्ने नहीं जाना, ते फिर श्रोमणी कमेटी की टास्क फोर्स या बाकी सारी श्रोमणी कमेटी किस काम वास्ते आ? ते जे उस श्रोमणी कमेटी नूं बिना पुछे बहिंदे ने उत्थे जाके, ते बेशक ये ढाल कही जा सकदी है कि आम सिख वजों आउंदे ने। जे ते पंजाब पुलिस ने आम सिख वजों आउणा ते चुप करके संगत च बैठ के ते अरदास दे विच शामिल होया करे, पर जे उत्थे सिविल दे विच रहिंदे होए ते आउणा तुसीं पंजाब पुलिस बन के ही आ, ते फिर गल बड़ी साफ है कि कई साल दहाके बीतण तो पहला इन्हां दिनां दे विच अकाल तख्त साहिब दे उत्ते फौज चढ़ के आई सी, ते अज भी तुसीं वर्दियां वटा वटा के सिविल वर्दियां पा पा के ते सिखां नूं उत्थे जाणो डकण दे लई अज भी तुसीं उसे कतार दे विच खलोते हुंदे हो, जदों तुसीं इन्हां दिनां दे विच सिखां दा पक्ष नहीं, पंजाबीआं दा पक्ष नहीं, बल्कि सरकार दा पक्ष पूरदे हुंदे हो। सो ये बार बार गल्लां जिहड़ियां आउंदियां ने इन्हां नूं दूर करना चाहिदा, प्रबंध सानूं आप करने चाहिए आ, पर प्रबंध तां ही होणगे ना जे इन्हां शहीदां नूं अपने किसी कौमी घर दी मंजिल दे शहीद मानदे होवांगे। हुण ते हाल ये हो गया साडा कि साडे चुणे होए नुमाइंदे अकाल तख्त साहिब दे विहड़े दे विच अपनी आज़ादी दे लगदे होए नारियां नूं हुल्लड़बाजी कहिंदे आ, कहिंदे जी सिर्फ हुल्लड़बाजी करदे। वो कोई सरकार कवे ते सानू दुख कोई नहीं, पर साडे सिखां दे चुने हुए नुमाइंदे जे ये कहण कि खालिस्तान दा नारा मारना हुल्लड़बाजी आ, ते फिर मैनूं दसो कि संत जरनैल सिंह खालसा भिंडरां वाले ते उन्हां समूह सिंघां ने जिन्हां ने उत्थे खलो के भारती फौज दा मुकाबला कीता, तुसीं उन्हां नूं किहड़ी भाषा च रखोगे? तुहाडे मुताबक ते हुल्लड़बाजी दा भी 10 गुणा आ जाना। नारा मारना तुहानूं हुल्लड़बाजी दिखदा, ते जिहड़ा उत्थे लड़ना आ उत्थे मोर्चे लाउणे ने उत्थे संघर्ष लड़ना, तुसीं उन्हां दिनां दे विच उन्हां नूं की कहिंदे होवोगे? सो भाई अपना जिहड़ा वेखण दा नज़रिया है इस संघर्ष नूं ਉਹਨੂੰ सही करो। ये संघर्ष साडा सारिਆਂ ਦਾ ਸਾਂਝਾ ਆ, ਕੱਲੇ ਕੱਲੇ ਦਾ ਆ, ਤੇ ਕੱਲੇ ਕੱਲੇ ਨੇ ਇਹਦੇ ਬਾਰੇ ਫਰਜ਼ ਅਦਾ ਕਰਨਾ ਆ। ਅਕਾਲ ਤਖਤ ਸਾਹਿਬ ਨੂੰ 42 ਸਾਲ ਪਹਿਲਾਂ ਸਰੀਰਕ ਰੂਪ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਸਿੱਖਾਂ ਦੇ ਅੰਦਰ ਦੀ ਰੂਹ ਨੂੰ ਮਾਰਿਆ ਜਾ ਸਕੇ, ਇਹਨਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ ਜਾ ਸਕੇ। ਅੱਜ ਵੀ ਅਕਾਲ ਤਖਤ ਸਾਹਿਬ ਤੇ ਹਮਲੇ ਜਾਰੀ ਨੇ। ਅੱਜ ਵੀ ਪੰਜਾਬ ਸਰਕਾਰ ਆਪਣੇ ਰੂਪ ਦੇ ਵਿੱਚ ਕਾਨੂੰਨ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕਰਕੇ ਸਿੱਖਾਂ ਦੇ ਉੱਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੀ ਆ। ਇਹ ਸਾਰੀਆਂ ਹਿੰਮਤਾਂ ਸਰਕਾਰਾਂ ਦੀਆਂ ਸਿਰਫ ਤੇ ਸਿਰਫ ਇਸ ਕਰਕੇ ਵਧੀਆਂ ਨੇ ਕਿਉਂਕਿ ਸਾਡੇ ਅੰਦਰ ਦੀ ਅਸੀਂ ਆਪਣੀ ਹਿੰਮਤ ਮਾਰ ਲਈ। ਸਾਡੇ ਜਥੇਦਾਰਾਂ ਨੂੰ, ਸਾਡੇ ਆਪਣੇ ਲੀਡਰਾਂ ਨੂੰ, ਸਾਡੀਆਂ ਆਪਣੀਆਂ ਸੰਸਥਾਵਾਂ ਨੂੰ ਆਪਣੇ ਪੈਰਾਂ ਤੇ ਖਲੋ ਕੇ ਧੜੱਲੇ ਦੇ ਨਾਲ ਆਪਣੀ ਪਹਿਚਾਣ ਬਰਕਰਾਰ ਰੱਖਣੀ ਚਾਹੀਦੀ ਹੈ। ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਡਾ ਸੰਘਰਸ਼ ਕੀ ਆ, ਉਹਨਾਂ ਨੂੰ ਦੱਸਣਾ ਚਾਹੀਦਾ ਕੌਮ ਨੂੰ ਕਿ ਖਾਲਿਸਤਾਨ ਦਾ ਸੰਘਰਸ਼ ਅਸਲ 'ਚ ਹੈ ਕੀ ਆ। ਤੇ ਜੇ ਹਮੇਸ਼ਾ ਇਹਨਾਂ ਦੇ ਸਿਸਟਮ ਦੇ ਵਿੱਚ ਹੀ ਤੁਰੇ ਰਵਾਂਗੇ, ਇਹ ਵੇਖਾਂਗੇ ਕਿ ਭਾਈ ਜਿਵੇਂ ਆਹ ਗੱਲ ਕਹਿਤੀ ਤੇ ਉਹਦੇ ਲਈ ਮੇਰੇ ਇੱਥੇ ਲੋਕਲ SHO ਦੇ ਕਾਨੂੰਨ ਦੇ ਡਾਇਰੀ ਦੇ ਵਿੱਚ ਕੀ ਲਿਖਿਆ ਆ, ਉਹਦੇ ਨਾਲ ਕੀ ਗੱਲ ਬਣਨੀ ਆ। ਤੇ ਫਿਰ ਸੱਚ ਇਹ ਆ ਕਿ ਹਿੰਦੁਸਤਾਨ ਦੇ ਕਾਨੂੰਨ ਦੀਆਂ ਕਿਤਾਬਾਂ ਨੂੰ ਅਸੀਂ ਆਪਣੇ ਕਿਤੇ ਧਾਰਮਿਕ
ਧਾਰਮਿਕ ਗ੍ਰੰਥਾਂ ਤੋਂ ਉੱਪਰ ਤੇ ਨਹੀਂ ਕਰ ਲਿਆ? ਕੀ ਅਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਤੋਂ ਉੱਤੇ ਹਿੰਦੁਸਤਾਨ ਦੇ ਕਾਨੂੰਨ ਨੂੰ ਤਾਂ ਨਹੀਂ ਰੱਖ ਲਿਆ? ਸਿੱਖ ਵਾਸਤੇ, ਸਾਡੇ ਵਾਸਤੇ ਸਿਰਫ ਤੇ ਸਿਰਫ ਗੁਰੂ ਦਾ ਕਾਨੂੰਨ ਸਭ ਤੋਂ ਉੱਤੇ ਆ, ਅਕਾਲ ਤਖਤ ਸਾਹਿਬ ਦਾ ਕਾਨੂੰਨ ਸਭ ਤੋਂ ਉੱਤੇ ਆ, ਤੇ ਆਪਣੇ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਹੁੰਦੀ ਆ, ਆਗੂ ਦੀ ਹੁੰਦੀ ਆ। ਜੇ ਆਗੂ ਵਾਲੀ ਗੱਲ ਕਰੇ ਤੇ ਕੌਮ ਸਾਥ ਨਾ ਦੇਵੇ ਤੇ ਫਿਰ ਤੇ ਤਾਨਾ ਕੌਮ ਨੂੰ। ਪਰ ਜੇ ਕੌਮ ਪੱਬਾਂ ਭਾਰ ਹੋਈ ਬੈਠੀ ਹੋਵੇ ਕਿ ਭਾਈ ਸਾਡੇ ਆਗੂਓ ਕਿਤੇ ਤੇ ਸਾਡੀ ਅੱਗੇ ਹੋ ਕੇ ਅਗਵਾਈ ਕਰੋ, ਤੇ ਆਗੂ ਜੇ ਹਿੰਦੁਸਤਾਨ ਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਆਪਣੇ ਸ਼ਬਦ ਬੋਲਣ, ਤੇ ਫਿਰ ਦੱਸੋ ਇਹਦੇ 'ਚ ਕੌਮ ਦਾ ਕੀ ਕਸੂਰ ਆ ਭਾਈ? ਫਿਰ ਢੈਂਦੀ ਕਲਾਂ ਦੇ ਵਿੱਚ ਕੌਣ ਲੈ ਕੇ ਜਾ ਰਿਹਾ ਆ? ਸੋ ਸਾਡੇ ਉਹਨਾਂ ਆਗੂਆਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਭਾਈ ਜਿੱਥੇ ਆਪੋ ਆਪਣੀ ਸੰਸਥਾ ਦੇ ਲਈ, ਆਪੋ ਆਪਣੇ ਧੜੇ ਦੇ ਲਈ, ਆਪੋ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਦੇ ਆ, ਸਾਰੇ ਇਕੱਠੇ ਹੋ ਕੇ ਇਕਮੁੱਠ ਹੋ ਕੇ ਇਸ ਲਾਈਨ ਦੇ ਉੱਤੇ ਆਈਏ ਕਿ ਸਾਡਾ ਪ੍ਰਚਾਰ ਸਾਡੇ ਆਪਣੇ ਕੌਮੀ ਹੱਕਾਂ ਦੇ ਲਈ ਤੇ ਆਪਣੇ ਮੁਲਕ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇ। ਜੇ ਸਾਰੇ ਆਗੂ ਇਹ ਹੋਕਾ ਦੇਣ ਤੇ ਕੌਮ ਕਿਉਂ ਨਾ ਇਕੱਠੀ ਹੋ ਕੇ ਤੁਰੇ? ਸੋ ਭਾਈ ਸਾਡਾ ਹੋਕਾ ਤੇ ਸਹੀ ਹੋਵੇ, ਸਾਡਾ ਨਾਰਾ ਤੇ ਸਹੀ ਹੋਵੇ। ਜੇ ਸਾਡਾ ਨਾਰਾ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਹੀ ਆ, ਤੇ ਫਿਰ ਇੱਕ ਵਾਰੀ ਸਾਨੂੰ ਆਪਣੇ ਮੰਜੇ ਥੱਲੇ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਵੀ ਸਾਡੇ ਨਾਲ ਬਣ ਕੀ ਡਿਆ। ਸੋ ਸਾਡੀ ਆਪਣੀਆਂ ਸੰਸਥਾਵਾਂ ਨੂੰ, ਸਮੂਹ ਜਿਹੜੇ ਆਗੂ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਖਾਲਿਸਤਾਨ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਔਰ ਉਹਦੇ ਲਈ ਉਸ ਰਾਹ ਦੇ ਵਿੱਚ ਅੜਿੱਕਾ ਬਣ ਕੇ ਪੰਜਾਬ ਪੁਲਿਸ ਜਾਂ ਪੰਜਾਬ ਪ੍ਰਸ਼ਾਸਨ ਜਾਂ ਹਿੰਦੁਸਤਾਨ ਦਾ ਪ੍ਰਸ਼ਾਸਨ ਹਮੇਸ਼ਾ ਸਾਡੇ ਸਾਹਮਣੇ ਖੜੇਗਾ। ਇਹ ਤੈਅ ਆ, ਉਹਨਾਂ ਨੇ ਇਹਨਾਂ ਸੌਖਾ ਨਹੀਂ ਹੋਣ ਦੇਣਾ। ਪਰ ਭਾਈ ਜਿਹੜਾ ਰਾਹ ਅਸੀਂ ਅਪਣਾ ਲਿਆ ਆ, ਇਹ ਰਾਹ ਕੋਈ ਬਹੁਤਾ ਸੌਖਾ ਨਹੀਂ ਕਰਨ ਦੇ। ਅਸੀਂ ਦਿਨੋਂ ਦਿਨ ਆਪਣੇ ਉੱਤੇ ਸਕੰਜਾ ਕਸਾਈ ਜਾ ਰਹੇ ਆ। ਸੋ ਇਹ ਸਕੰਜਾ ਸਾਨੂੰ ਜਿੰਨੀ ਛੇਤੀ ਹੋ ਸਕੇ, ਜਿਹੜਾ ਫਾਹ ਅਸੀਂ ਹਿੰਦੁਸਤਾਨ ਦਾ ਆਪਣੇ ਗਲੇ 'ਚ ਪਾ ਲਿਆ ਆ, ਇਹਦੀ ਗੰਢ ਜਿੰਨੀ ਛੇਤੀ ਹੋ ਸਕੇ ਸਾਨੂੰ ਖੋਲ ਲੈਣੀ ਚਾਹੀਦੀ ਆ, ਰੱਸਾ ਵੱਢ ਲੈਣਾ ਚਾਹੀਦਾ। ਤੇ ਜੇ ਅਵੇਸਲੇ ਹੋ ਕੇ ਪਏ ਰਹੇ ਤੇ ਇਹ ਰੱਸਾ ਦਿਨੋਂ ਦਿਨ ਕੱਸਿਆ ਜਾਂਦਾ ਰਹਿਣਾ ਆ। ਸੋ ਇਸ ਰੱਸੇ ਨੂੰ, ਹਿੰਦੁਸਤਾਨ ਦੀ ਗੁਲਾਮੀ ਨੂੰ ਗਲੋਂ ਲਾਉਣ ਦੇ ਲਈ ਸਾਰੇ ਇਕੱਤਰ ਹੋਈਏ, ਅੱਗੇ ਵਧੀਏ। ਨਿੱਜੀ ਰੰਜਿਸ਼ਾਂ ਛੱਡੋ, ਨਿੱਜੀ ਆਪਣੇ ਵਿਚਾਰ ਜਿਹੜੇ ਨੇ ਇੱਕ ਪਾਸੇ ਰੱਖੋ, ਆਪਣਾ ਧੜਾ ਆਪਣੀ ਥਾਂ ਤੇ ਰੱਖੋ। ਪਰ ਸਿੱਖ ਦਾ ਧੜਾ, ਪੰਜਾਬੀ ਦਾ ਧੜਾ, ਪੰਜਾਬ ਦੇ ਹਿੰਦੂ ਦਾ ਧੜਾ, ਇੱਥੇ ਦੇ ਮੁਸਲਮਾਨ ਦਾ ਧੜਾ, ਸਾਡੇ ਸਾਰਿਆਂ ਦਾ ਧੜਾ ਸਿਰਫ ਤੇ ਸਿਰਫ ਖਾਲਿਸਤਾਨ ਹੋਣਾ ਚਾਹੀਦਾ ਆ। ਇੰਨੀਆਂ ਬੇਨਤੀਆਂ ਮੈਂ ਤੁਹਾਡੇ ਸਾਹਮਣੇ ਕਰਨੀਆਂ ਸੀ। ਔਰ ਕੱਲ ਨੂੰ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਬੰਦ ਆ, ਉਹਦੇ ਵਿੱਚ ਵੀ ਅੰਮ੍ਰਿਤਸਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਭਾਈ ਆਪਣੇ ਅਦਾਰੇ ਜਿਹੜੇ ਨੇ ਉਹ ਕੱਲ ਬੰਦ ਰੱਖੇ ਜਾਣ, ਔਰ ਅਸੀਂ ਆਪਣੇ ਇਸ ਸੰਘਰਸ਼ ਨੂੰ, ਖਾਲਿਸਤਾਨ ਨੂੰ ਫਤਿਹਯਾਬੀ ਤੱਕ ਲੈ ਕੇ ਜਾਈਏ। ਇਹ ਅਰਦਾਸ ਹੁਣ ਆਪਾਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਕਰਨੀ ਆ। ਸੋ ਤੁਸੀਂ ਜਿੰਨੇ ਆਏ ਹੋ, ਤੁਸੀਂ ਆਪਣਾ ਫਰਜ਼ ਅਦਾ ਕੀਤਾ ਆ। ਧੰਨਵਾਦ ਨਾ ਕਰਦੇ ਹੋਏ ਵੀ ਇੱਕ ਫਰਜ਼ ਮੈਨੂੰ ਵੀ ਅਦਾ ਕਰਨਾ ਪੈਂਦਾ ਹਰ ਵਾਰ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਜਾਵੇ। ਪਰ ਇਹ ਸਾਡਾ ਸਾਰਿਆਂ ਦਾ ਫਰਜ਼ ਹੈ, ਇਹਦੇ ਲਈ ਧੰਨਵਾਦ ਕੋਈ ਨਹੀਂ ਹੁੰਦਾ। ਸੋ ਖਾਲਿਸਤਾਨ ਦੇ ਸੰਘਰਸ਼ ਲਈ ਭਾਈ ਅੱਗੇ ਵਧੋ। ਜਿੰਨਾ ਚਿਰ ਇਸ ਜ਼ਬਾਨ ਦੇ ਵਿੱਚ ਸ਼ਬਦ ਨੇ, ਜਿੰਨਾ ਚਿਰ ਇਹਨਾਂ ਰਗਾਂ ਦੇ ਵਿੱਚੋਂ ਦੀ ਸਾਹ ਲੰਘਦਾ ਆ, ਖੂਨ ਲੰਘਦਾ ਆ, ਉਦੋਂ ਤੱਕ ਹਰ ਪੰਜਾਬੀ ਦੇ ਇਸ ਜ਼ਬਾਨ ਦੇ ਵਿੱਚੋਂ, ਧੁਰ ਅੰਦਰੋਂ, ਦਿਲਾਂ ਦੇ ਵਿੱਚੋਂ ਨਿਕਲਦੇ ਖੂਨਾਂ ਦੇ ਵਿੱਚੋਂ, ਕਤਰੇ ਕਤਰੇ ਦੇ ਵਿੱਚੋਂ ਖਾਲਿਸਤਾਨ ਦੀ ਆਵਾਜ਼ ਆਉਣੀ ਚਾਹੀਦੀ ਆ। ਫਿਰ ਇਹ ਸੁਪਨਾ ਦੂਰ ਨਹੀਂ ਤੇ ਉਹਨਾਂ ਚਿਰ ਜਿੰਨੇ ਚਿਰ ਮਰਜ਼ੀ ਸਵਾਲ ਕਰੀ ਜਾਓ ਵੀ ਖਾਲਿਸਤਾਨ ਕਦੋਂ ਬਣੂਗਾ। ਜਦੋਂ ਤੱਕ ਘਰਾਂ 'ਚ ਬੈਠੇ ਹੋ, ਜਦੋਂ ਤੱਕ ਏਸੀਆਂ ਦੇ ਵਿੱਚ ਨਜ਼ਾਰੇ ਲੈਂਦੇ ਹੋ, ਤੇ ਜਦੋਂ ਤੱਕ ਇਤੋਂ ਪਿੱਠ ਮੋੜ ਕੇ ਖਲੋਤੇ ਹੋ, ਉਦੋਂ ਤੱਕ ਨਹੀਂ ਬਣਦਾ। ਤੇ ਜੇ ਸਾਰੇ ਇਕੱਠੇ ਹੋ ਕੇ ਆਪਣਾ ਮੁੱਖ ਜਿਹੜਾ ਅਕਾਲ ਤਖਤ ਸਾਹਿਬ ਵੱਲ ਕਰ ਲਾਂਗੇ, ਤੇ ਪਿੱਠ ਜਿਹੜੀ ਵਿਖਾਲੀ ਆ ਸੰਘਰਸ਼ ਨੂੰ, ਉਹਦੇ ਵੱਲ ਨੂੰ ਮੁੱਖ ਕਰ ਲਾਂਗੇ, ਤੇ ਖਾਲਿਸਤਾਨ ਕੱਲ੍ਹ ਹੀ ਬਣਿਆ ਲਿਆ। ਸੋ ਇਹ ਸਵਾਲ ਹੁਣ ਬੰਦ ਕਰ ਦਈਏ। ਸੋ ਇਹ ਸਵਾਲ ਬੰਦ ਕਰ ਦੇਣਾ ਚਾਹੀਦਾ। ਖਾਲਿਸਤਾਨ ਇੱਕ ਨਾ ਇੱਕ ਦਿਨ ਬਣਨਾ ਹੀ ਆ। ਇਹ ਸਾਡੇ ਤੁਹਾਡੇ ਤੇ ਆ ਕਿ ਅਸੀਂ ਇਹਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਣਾ, ਤੇ ਇਸ ਆਸ ਦੇ ਨਾਲ ਕਿ ਹਰ ਬੰਦਾ, ਹਰ ਸੰਸਥਾ ਆਪਣੀ ਸਮਰੱਥਾ ਦੇ ਮੁਤਾਬਕ ਯੋਗਦਾਨ ਪਾਏਗਾ। ਇੰਨੀ ਗੱਲ ਕਹਿੰਦਾ ਆ ਮੈਂ ਆਪਣੀਆਂ ਬੇਨਤੀਆਂ ਨੂੰ ਇੱਥੇ ਸਮੇਟਦਾ, ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਸਾਡਾ ਇਹ ਸੰਘਰਸ਼ ਇੱਕ ਦਿਨ ਜਿਹੜਾ ਆ ਦੁਨੀਆ ਵੇਖੇਗੀ, ਔਰ ਇਸ ਸੰਘਰਸ਼ ਨੂੰ ਫਤਿਹਯਾਬੀ ਮਿਲੇਗੀ। ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ।